वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 21 दिसंबर 2021 8 पो नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਸਟ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਰਾਜਪਾਲ ਸਿੰਘ ਪੱਡਾ ਜੀ ਵੱਲੋਂ। ਸੋ ਇਹਨਾਂ ਨੇ ਸੁਨੇਹਾ ਦਿੱਤਾ ਹੈ ਕਿ ਅੱਜ ਅਸੀਂ ਬੇਅਦਬੀ ਦੀਆਂ ਘਟਨਾਵਾਂ ਤੇ ਹਕੂਮਤ ਦਾ ਰਵੱਈਆ ਮੀਡੀਆ ਦਾ ਸਿੱਖ ਵਿਰੋਧੀ ਸਟੈਂਡ ਅਤੇ ਗੁਲਾਮ ਮਾਨਸਿਕਤਾ ਤਹਿਤ ਆਪਣਿਆਂ ਵੱਲੋਂ ਸਿਰ ਸੁਆਹ ਪਾਉਣ ਦਾ ਵਰਤਾਰਾ ਦੇਖ ਰਹੇ ਹਾਂ। ਸੋ ਇਸ ਸਭ ਦੀ ਜੜ ਗੁਲਾਮੀ ਹੈ ਔਰ ਆਜ਼ਾਦੀ ਤੋਂ ਬਿਨਾਂ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਇਹ ਗੱਲ ਸਾਨੂੰ ਸਪਸ਼ਟ ਹੋਣੀ ਚਾਹੀਦੀ ਹੈ। ਸੋ ਰੈਫਰੈਂਡਮ ਦੀ ਸਪੋਰਟ ਕਰੋ ਇਹ ਸਾਡੇ ਜ਼ਿੰਮੇ ਹੈ। ਸੋ ਸਾਡੀ ਗੁਲਾਮ ਮਾਨਸਿਕਤਾ ਤੇ ਚੋਟ ਕਰਨ ਲਈ ਟੀਵੀ 84 ਦਾ ਧੰਨਵਾਦ। ਸਾਨੂੰ ਸਾਡੇ ਅਦਾਰਿਆਂ ਨੂੰ ਮਜ਼ਬੂਤ ਕਰਨ ਦੀ ਸਖਤ ਲੋੜ ਹੈ ਤਾਂ ਜੋ ਅਸੀਂ ਆਪਣਾ ਪੱਖ ਦੁਨੀਆ ਸਾਹਮਣੇ ਰੱਖ ਸਕੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਾਜਪਾਲ ਸਿੰਘ ਪੱਡਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਬੀਜੇਪੀ ਨੇ ਪੰਜਾਬ ਵਿੱਚ ਆਪਣੀ ਘਟੀਆ ਸਿਆਸੀ ਗੇਮ ਤੇਜ਼ੀ ਨਾਲ ਖੇਡਣੀ ਸ਼ੁਰੂ ਕਰ ਦਿੱਤੀ ਹੈ ਔਰ ਕਾਂਗਰਸ ਅਤੇ ਅਕਾਲੀਆਂ ਵਿੱਚੋਂ ਧੜਾ ਧੜ ਵਿਕਾਊ ਮਾਲ ਲੋਕਾਂ ਦਾ ਬੀਜੇਪੀ ਦਾ ਵੱਲ ਜਾਣਾ ਸ਼ੁਰੂ ਹੋ ਚੁੱਕਾ ਹੈ। ਸੋ ਭਾਰਤ ਦਾ ਗੋਦੀ ਮੀਡੀਆ ਅਤੇ ਬਦ ਇਖਲਾਕ ਕੈਪਟਨ ਅਮਰਿੰਦਰ ਸਿੱਖਾਂ ਦੇ ਖਿਲਾਫ ਨਾ ਪੱਖੀ ਪ੍ਰੋਪੇਗੈਂਡਾ ਕਰ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਰਾਜਪਾਲ ਸਿੰਘ ਪੱਡਾ ਜਿਹੜੇ ਸਿਐਟਲ ਨਿਵਾਸੀ ਨੇ ਜੀ ਸਫਲ ਕਾਰੋਬਾਰੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਾਜਪਾਲ ਸਿੰਘ ਪੱਡਾ ਪੰਥ ਪ੍ਰਸਤ ਗੁਰਸਿੱਖ ਨੇ। ਉਹਨਾਂ ਨੇ ਇਸ ਸਾਰੇ ਦੌਰ ਦੇ ਵਿੱਚ ਜਿਹੜਾ 84 ਤੋਂ ਬਾਅਦ ਜੋ ਮਾਹੌਲ ਪੰਜਾਬ ਦੇ ਵਿੱਚ ਲਗਭਗ ਇੱਕ ਦਹਾਈ ਤੋਂ ਜ਼ਿਆਦਾ ਪੁਲਿਸ ਦੇ ਜ਼ੁਲਮੋ ਸਿਤਮ ਦਾ ਜਿਹਦੇ 'ਚ ਹਜ਼ਾਰਾਂ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਗਿਆ ਉਸ ਦੌਰ ਨੂੰ ਇਹੀ ਨਹੀਂ ਦੇਖਿਆ ਬਲਕਿ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ। ਉਹਨਾਂ ਦੇ ਇੱਕ ਭਰਾਤਾ ਸ਼ਹੀਦ ਹੋਏ ਨੇ ਸੰਘਰਸ਼ ਦੇ ਵਿੱਚ ਔਰ ਇਹ ਠੀਕ ਹੈ ਕਿ ਇਹਨਾਂ ਮੁਲਕਾਂ 'ਚ ਆ ਕੇ ਤੁਹਾਨੂੰ ਆਪਣੀ ਕਾਰੋਬਾਰੀ ਸਕਸੈਸ ਦੇ ਲਈ ਵੱਡੀ ਸਟਰਗਲ ਕਰਨੀ ਪੈਂਦੀ ਹੈ ਔਰ ਇਹ ਵੀ ਇੱਕ ਸਾਡਾ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਜਿਨ੍ਹਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਜਿਹੜੇ ਆਏ ਬਹੁਤ ਸਾਰੇ ਉਹਨਾਂ ਦਾ ਪਹਿਲਾ ਸੰਕਲਪ ਤਾਂ ਇਹੀ ਸੀ ਕਿ ਟੂ ਫਾਈਟ ਅਨਦਰ ਡੇ ਕਿ ਇੱਕ ਦਿਨ ਫਿਰ ਅਸੀਂ ਜੂਝਾਂਗੇ। ਲੇਕਿਨ ਹਾਲਾਤ ਬਸ ਕਈ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ। ਲੇਕਿਨ ਉਹਨਾਂ ਦੇ ਉੱਤੇ ਜ਼ਰੂਰ ਅਫਸੋਸ ਹੁੰਦਾ ਹੈ ਜਿਹੜੇ ਲੱਖਾਂ ਦੀ ਗਿਣਤੀ 'ਚ ਇਹਨਾਂ ਮੁਲਕਾਂ 'ਚ ਜਿਨ੍ਹਾਂ ਨੇ ਸਿਆਸੀ ਪਨਾਹ ਲਈ ਔਰ ਫਿਰ ਉਹਨਾਂ ਨੇ ਸੰਘਰਸ਼ ਵੱਲ ਵੀ ਪਿੱਠ ਕੀਤੀ ਔਰ ਉਹਨਾਂ ਨੇ ਕੋਈ ਅਖਲਾਕੀ ਫਰਜ਼ ਨਹੀਂ ਸਮਝਿਆ ਕਿ ਉਹ ਜਿਹੜੇ ਨੇ ਉਹਨਾਂ ਦਾ ਵੀ ਫਰਜ਼ ਹੈ ਕਿ ਉਹ ਕੁਛ ਨਾ ਕੁਛ ਗਿਵ ਬੈਕ ਕਰਨ। ਔਰ ਰਾਜਪਾਲ ਸਿੰਘ ਪੱਡਾ
ਜਿੱਥੇ ਰੈਫਰੈਂਡਮ 2020 ਕੈਂਪੇਨ ਨਾਲ ਜੁੜੇ ਹੋਏ ਨੇ, ਜਿੱਥੇ ਉਹ TV 84 ਨੂੰ ਪਿਆਰ ਕਰਦੇ ਨੇ, ਉੱਥੇ ਲੋਕਲੀ ਵੀ ਸਾਡੇ ਵੀਰ ਜਿਹੜੇ ਸਾਡੇ ਬਿਊਰੋ ਚੀਫ ਵੀ ਨੇ ਸਤਪਾਲ ਸਿੰਘ ਪੁਰੇਵਾਲ, ਉਹਨਾਂ ਦੇ ਨਾਲ ਹਰ ਪੰਥਕ ਮੁਹਾਜ਼ ਦੇ ਉੱਤੇ, ਹਰ ਪੰਥਕ ਜਿਹੜੀ ਵੀ ਕੋਈ ਕਾਲ ਹੁੰਦੀ ਹੈ ਉਸ ਦੇ ਉੱਤੇ ਉਹ ਕੰਟਰੀਬਿਊਟ ਕਰਦੇ ਨੇ ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਕਿਉਂਕਿ ਜਿਵੇਂ ਮੈਂ ਅਕਸਰ ਇਹ ਬਾਰ-ਬਾਰ ਕਹਿੰਦਾ ਹੈ ਕਿ ਸਾਡਾ ਤਕੀਆ, ਸਾਡਾ ਸਹਾਰਾ ਉਹੀ ਗੁਰਸਿੱਖ ਵੀਰ ਭੈਣਾਂ ਨੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਨੇ, ਕੌਮੀ ਘਰ ਖਾਲਿਸਤਾਨ ਜਿਨ੍ਹਾਂ ਨੂੰ ਨਜ਼ਰ ਆਉਂਦਾ ਹੈ ਕਿ ਅਲਟੀਮੇਟ ਸਾਡੀ ਡੈਸਟਨੀ ਇਹੀ ਹੈ। ਇਸ ਤੋਂ ਬਿਨਾਂ ਸਾਊਥ ਏਸ਼ੀਆ ਦੇ ਵਿੱਚ ਸਾਡਾ ਸਵੈਮਾਨ, ਸਾਡਾ ਵਕਾਰ ਔਰ ਸਿੱਖ ਕੌਮ ਦੀ ਹੋਂਦ ਕਾਇਮ ਨਹੀਂ ਰਹਿ ਸਕਦੀ। ਔਰ ਜਿਹੜੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਨੇ, ਔਰ ਮੈਂ ਜਦੋਂ ਕੋਈ ਇੰਟਰਵਿਊਰ ਖਾਸ ਤੌਰ ਤੇ ਪੁੱਛਦਾ ਹੈ ਪਿਛਲੇ ਪੀਰੀਅਡ ਦੇ ਵਿੱਚ ਵੀ ਕਿ ਜੀ ਤੁਸੀਂ ਜਿਹੜਾ ਹੈ ਉਹ ਇਹ ਨਹੀਂ ਸਮਝਦੇ ਕਿ 36-37 ਸਾਲ ਦੇ ਵਿੱਚ ਜੂਨ 84 ਤੋਂ ਬਾਅਦ ਬਹੁਤ ਕੁਝ ਬਦਲ ਗਿਆ ਹੈ ਪੰਜਾਬ 'ਚ, ਨਵੀਂ ਜਨਰੇਸ਼ਨ, ਉਸ ਜਨਰੇਸ਼ਨ 'ਚੋਂ ਬਹੁਤ ਸਾਰਿਆਂ ਨੂੰ ਤਾਂ ਪੁਰਾਣੇ ਪਤਾ ਹੀ ਨਹੀਂ ਹੈ ਕਿ ਕਿਸ 'ਚੋਂ ਗੁਜ਼ਰੇ, ਉਹਨਾਂ ਦੀ ਬਹੁਤਿਆਂ ਦੀ ਦਿਲਚਸਪੀ ਆਪਣੇ ਕੈਰੀਅਰ 'ਚ ਹੈ ਜਾਂ ਬਹੁਤ ਸਾਰੇ ਜਿਹੜੇ ਨੇ ਆਪਣੇ ਆਰਥਿਕ ਤੌਰ ਦੇ ਉੱਤੇ ਹੀ ਐਸਟੈਬਲਿਸ਼ ਹੋਣਾ ਚਾਹੁੰਦੇ ਨੇ। ਤੇ ਤੁਹਾਨੂੰ ਨਹੀਂ ਲੱਗਦਾ ਕਿ ਭਾਈ ਹੁਣ ਕੋਈ ਹੋਰ ਆਲਟਰਨੇਟਿਵ ਜਾਂ ਜਿਵੇਂ ਅੱਜ ਪੰਜਾਬ 'ਚ ਜਿਹੜੇ ਕੁਝ ਜਾਗਰੂਕ ਵੀਰ ਵੀ ਨੇ ਉਹ ਵੀ ਵਾਪਸ ਆਨੰਦਪੁਰ ਦੇ ਮਤੇ ਵੱਲ ਨੂੰ ਉਹਨੂੰ ਇੱਕ ਰੈਲਿੰਗ ਪੁਆਇੰਟ ਬਣਾਉਣਾ ਚਾਹੁੰਦੇ ਨੇ। ਤੇ ਮੇਰਾ ਹਮੇਸ਼ਾ ਇਹ ਜਵਾਬ ਹੁੰਦਾ ਹੈ ਕਿ ਜੂਨ 84 ਤੋਂ ਬਾਅਦ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ, ਉਸ ਦੇ ਅਸਮਾਨਾਂ ਤੇ, ਜਿਸ ਨੇ ਇਹ ਯਕੀਨ ਦਹਾਨੀ ਕਰਵਾਈ ਹੋਏ ਕਿ ਭਾਰਤ ਦੇ ਵਿੱਚ ਸਿੱਖਾਂ ਦੀ ਹਾਲਤ ਬਿਹਤਰੀ ਵੱਲ ਗਈ ਹੈ। ਰਾਦਰ ਹਰ ਚੜ੍ਹਦੇ ਸੂਰਜ ਨੇ, ਮੈਂ ਕਿਹਾ ਜਦੋਂ ਨਵਾਂ ਸੂਰਜ ਚੜ੍ਹਦਾ ਹੈ ਇਹ ਗੱਲ ਹੋਰ ਵੀ ਜਿਹੜੀ ਹੈ ਪੁਖਤਾ ਹੁੰਦੀ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖ ਉਸ ਖਿੱਤੇ ਦੇ ਵਿੱਚ, ਇਹ ਨਹੀਂ ਹੈ ਕਿ ਸਿੱਖੀ ਖਤਮ ਹੋ ਜਾਏਗੀ, ਉਹ ਤਾਂ ਜੇ ਬੁੱਧ ਧਰਮ ਦਾ ਖਾਤਮਾ ਬ੍ਰਾਹਮਣਵਾਦੀਆਂ ਨੇ ਉਸ ਧਰਤੀ ਤੋਂ ਕੀਤਾ ਤੇ ਅੱਜ ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਵੀ ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੇਂ, ਉਹ ਗੌਤਮ ਦੀ ਗੱਲ ਹੋਰ ਦੁਨੀਆ ਦੇ ਵਿੱਚ ਹੈ। ਇਸੇ ਤਰ੍ਹਾਂ ਆਲਰੇਡੀ ਸਿੱਖੀ ਦੇ ਝੰਡੇ ਨਿਸ਼ਾਨ ਸਾਹਿਬ 150 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਝੂਲਦੇ ਨੇ ਔਰ ਇਸ ਵੇਲੇ ਇੱਕ ਬੜੀ ਡਾਇਨਾਮਿਕ 6 ਮਿਲੀਅਨ ਦੇ ਕਰੀਬ ਜਿਹੜੀ ਹੈ ਡਾਇਸਪੋਰਾ ਕਮਿਊਨਿਟੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਬਾਵਜੂਦ ਕਿ 36-37 ਸਾਲਾਂ 'ਚ ਇੱਕ ਖੂਨ ਸਿੱਖ ਜਿਹੜਾ ਇੱਕ ਦਰਿਆ ਸਿੱਖਾਂ ਦੇ ਖੂਨ ਦਾ ਵਗਾਇਆ ਗਿਆ, ਇੱਕ ਪੈਰਲਲ ਦਰਿਆ ਨਸ਼ਿਆਂ ਦਾ ਪੰਜਾਬ ਦੇ ਹਵਾਲੇ, ਉਹਨਾਂ ਨੇ ਪੰਜਾਬ ਨੂੰ ਉਸ ਨਸ਼ਿਆਂ ਦੇ ਦਰਿਆ ਦੇ ਹਵਾਲੇ ਕੀਤਾ। ਲੇਕਿਨ ਇਹਦੇ ਬਾਵਜੂਦ ਜਿਹੜੀ ਸਿੱਖੀ ਸਪਿਰਿਟ, ਸਿੱਖੀ ਆਨ ਬਾਨ ਸ਼ਾਨ ਲਈ ਜੂਝਣ ਵਾਲਿਆਂ ਦੀ ਲੰਬੀ ਲਾਈਨ ਹੈ ਔਰ ਕਿਸਾਨ ਸੰਘਰਸ਼ ਦੀ ਜਿੱਤ ਇਹ ਦੱਸਦੀ ਹੈ ਕਿ ਇਹਦੇ ਬਾਵਜੂਦ ਕਿ ਹਕੂਮਤ ਨੇ ਤਾਂ ਵਾਟਰ ਟੈਸਟ ਕੀਤਾ ਸੀ ਕਿ ਦੇਖੀਏ ਕਿ ਇਹ ਜਿਹੜੇ ਹੁਣ ਅਸੀਂ ਜਿਹਨਾਂ ਨੂੰ ਕਦੇ ਉੱਡਦਾ ਪੰਜਾਬ ਔਰ ਡਰੱਗੀ ਪੰਜਾਬ ਕਹਿ ਕੇ ਉਹ ਸਮਝਦੇ ਸੀ ਕਿ ਜੀ ਸਿੱਖੀ ਦਾ ਤਾਂ ਅਸੀਂ ਇੱਥੋਂ ਖਾਤਮਾ ਕਰ ਦਿੱਤਾ, ਪਰ ਕਿਸਾਨ ਸੰਘਰਸ਼ ਦੀ ਕਾਮਯਾਬੀ ਨੇ ਇੱਕ ਵਾਰ ਫਿਰ ਇਹਨਾਂ ਨੂੰ ਦਿੱਲੀ ਸਾਮਰਾਜ ਨੂੰ ਝੰਜੋੜ ਕੇ ਰੱਖ ਦਿੱਤਾ ਔਰ ਉਸ ਦੀ ਜਿਹੜਾ ਫਰਦਰ ਰਿਵੈਂਜ ਦੇ ਤੌਰ ਤੇ, ਜਾਂ ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਜਦੋਂ ਅਸੀਂ ਸਿੱਖੀ ਦੇ 2 ਪਿਲਰਸ ਦੀ ਗੱਲ ਕਰਦੇ ਹਾਂ, ਗੁਰੂ ਗ੍ਰੰਥ ਔਰ ਗੁਰੂ ਪੰਥ, ਪੰਥ ਤੋਂ ਬਿਨਾ ਗ੍ਰੰਥ ਨਹੀਂ ਹੈ ਔਰ ਗ੍ਰੰਥ ਤੋਂ ਬਿਨਾ ਪੰਥ ਨਹੀਂ ਹੈ। ਔਰ ਇਹ ਇੱਕ ਬੜੇ ਹਿਸਟੋਰੀਕਲ ਅੰਦਾਜ਼ ਦੇ ਵਿੱਚ ਜਦੋਂ ਅਸੀਂ ਇਸ ਗੁਰੂ ਗ੍ਰੰਥ ਗੁਰੂ ਪੰਥ ਦੇ ਰਿਸ਼ਤੇ ਨੂੰ ਜਾਂ ਗੁਰੂ ਗ੍ਰੰਥ ਗੁਰੂ ਪੰਥ ਦੀ ਉਸ ਡਾਕਟਰੀਨ ਨੂੰ ਐਕਸਪਲੇਨ ਕਰਦੇ ਹਾਂ ਤੇ ਸਾਡੀਆਂ ਮਨ ਦੀਆਂ ਅੱਖਾਂ ਦੇ ਸਾਹਮਣੇ ਫਿਰ ਵੱਡਾ ਘੱਲੂਕਾਰਾ ਆਉਂਦਾ ਹੈ, ਕੁੱਪ ਤੇ ਰਹੀੜਾ, ਮਲੇਰਕੋਟਲੇ ਦੇ ਨੇੜੇ ਉਹ ਮੁਕਾਮ ਜਿੱਥੇ ਵੱਡਾ ਘੱਲੂਕਾਰਾ ਵਾਪਰਦਾ ਹੈ 1762 ਦੇ ਵਿੱਚ। ਅਹਿਮਦ ਸ਼ਾਹ ਅਬਦਾਲੀ ਜਿਹੜਾ ਵੱਡੀ ਫੌਜ ਲੈ ਕੇ ਕਾਬਲ ਤੋਂ ਚੜ੍ਹਿਆ, ਕਿਉਂਕਿ ਉਸ ਤੋਂ ਪਹਿਲਾਂ ਜਿੰਨੇ ਵੀ ਹਮਲੇ ਅਬਦਾਲੀ ਦੇ ਹੋਏ ਸਿੱਖਾਂ ਨੇ ਉਸ ਦਾ ਰਾਹ ਰੋਕਿਆ, ਨੁਕਸਾਨ ਵੀ ਕੀਤੇ ਔਰ ਜੋ ਵੀ ਲੁੱਟਮਾਰ ਕਰਕੇ ਉਹ ਲਿਜਾ ਰਿਹਾ ਹੁੰਦਾ ਸੀ ਉਸ ਨੂੰ ਰਾਹ 'ਚ ਛਡਾਉਂਦੇ ਵੀ ਰਹੇ। ਔਰ ਇਹ ਸੀ ਕਿ ਜਿਵੇਂ ਉਸ ਨੇ
ਮਰਾਠਿਆਂ ਨੂੰ 1757 ਦੇ ਵਿੱਚ ਇੱਕ ਚੰਗਾ ਸਬਕ ਸਿਖਾਇਆ ਸੀ ਪਾਣੀਪਤ ਦੀ ਲੜਾਈ 'ਚ, ਉਹਦਾ ਲੱਕ ਉਹਨਾਂ ਦਾ ਤੋੜ ਦਿੱਤਾ ਸੀ ਜੀ ਔਰ ਉਹ ਫਿਰ ਇਸ ਨਾਰਥ ਚੋਂ ਗਾਇਬ ਹੋ ਗਏ ਸੀ। ਉਹਨੇ ਫੈਸਲਾ ਕਰਕੇ ਬੜੀ ਤੇਜ਼ੀ ਨਾਲ ਕਾਬਲ ਤੋਂ 48 ਘੰਟੇ 'ਚ ਮਾਰਚ ਕਰਕੇ ਅੰਮ੍ਰਿਤਸਰ ਦੇ ਨੇੜੇ ਪਹੁੰਚ ਜਾਂਦਾ ਔਰ ਫਿਰ ਜਦੋਂ ਕਿ ਖਾਲਸਾ ਪੰਥ ਇਕੱਠਾ ਹੋਇਆ ਸੀ ਅਕਾਲ ਤਖਤ, ਔਰ ਉਸ ਵੇਲੇ ਜਿਹੜੇ ਗ੍ਰਸਤੀ ਖਾਲਸੇ ਸੀ ਉਹਨਾਂ ਦੀਆਂ ਸਿੰਘਣੀਆਂ ਬਜ਼ੁਰਗ ਬੱਚੇ ਵੀ ਨਾਲ ਸੀ, ਉਹਨਾਂ ਨੂੰ ਪਤਾ ਲੱਗ ਜਾਂਦਾ। ਉਹ ਬਹੁਤ ਜਿਹਨੂੰ ਕਹਿੰਦੇ ਨੇ ਕਿ ਵੀ ਇੰਨੀ ਤੇਜ਼ ਸਪੀਡ ਨਾਲ ਆਇਆ। ਔਰ ਅਬਦਾਲੀ ਨੂੰ ਸਰ ਕਪੂਰ ਸਿੰਘ ਨੇ ਕਿਹਾ ਵੀ ਆਪਣੇ ਵੇਲੇ ਦਾ ਜਿਹੜਾ ਉਹ ਜ਼ਬਰਦਸਤ ਜਨਰਲ ਜਿਹੜੇ ਅਫਗਾਨਿਸਤਾਨ, ਈਵਨ ਜੇ ਮਾਡਰਨ ਅਫਗਾਨਿਸਤਾਨ ਕੰਟਰੀ ਦੇ ਦਾ ਫਾਊਂਡਿੰਗ ਫਾਦਰ ਕਹਿਣਾ ਹੋਏ ਤਾਂ ਅਹਿਮਦ ਸ਼ਾਹ ਅਬਦਾਲੀ ਹੈ। ਹਾਲਾਂਕਿ ਹਰ ਇੱਕ ਦਾ ਹਿਸਟਰੀ ਦੀ ਇੱਕ ਆਪਣੀ ਨੈਰੇਸ਼ਨ ਹੈ ਔਰ ਕਿਸੇ ਲਈ ਉਹ ਪ੍ਰਾਈਡ ਹੈ, ਕਿਸੇ ਦੇ ਲਈ ਉਹ ਡਿਜ਼ਾਸਟਰ ਹੈ, ਕਿਸੇ ਦੇ ਲਈ ਉਹ ਜ਼ੁਲਮ ਹੈ, ਕਿਉਂਕਿ ਜਿਹਨੂੰ ਜਿਹਨੇ ਜਿੱਥੇ ਜਿਵੇਂ ਪ੍ਰਭਾਵਿਤ ਕੀਤਾ। ਲੇਕਿਨ ਜਿਹੜੀ ਅਸੀਂ ਹਿਸਟੋਰੀਕਲ ਅਰਦਾਸ ਦੀ ਗੱਲ ਕਰਦੇ ਔਰ ਅਬਦਾਲੀ ਦੀਆਂ ਫੌਜਾਂ ਨੇ ਆ ਕੇ ਸਿੱਖਾਂ ਨੂੰ ਘੇਰ ਲਿਆ। ਹਾਲਾਂਕਿ ਵੱਡੇ ਘੇਰਿਆਂ ਦੇ ਵਿੱਚ ਸਿੱਖ ਵੱਡਾ ਘੇਰਾ, ਛੋਟਾ ਘੇਰਾ, ਉਹਨਾਂ ਨੇ ਬਜ਼ੁਰਗਾਂ, ਬੀਬੀਆਂ, ਬੱਚਿਆਂ ਨੂੰ ਵਿਚਕਾਰ ਲਿਆ, ਪਰ ਕੁੱਪਰਹੀੜੇ ਦੇ ਨੇੜੇ ਆ ਕੇ ਉਹ ਘੇਰਾ ਟੁੱਟਦਾ ਔਰ ਫਿਰ ਇੱਕ ਦਿਨ ਵਿੱਚ 35 ਤੋਂ 40 ਹਜ਼ਾਰ ਸਿੱਖ ਜਿਹੜੇ ਨੇ ਉਹ ਮਾਰੇ ਜਾਂਦੇ ਨੇ। ਜੀ ਔਰ ਜਦੋਂ ਤੱਕ ਰਾਤ ਹੁੰਦੀ ਹੈ, ਕਿਉਂਕਿ ਉਦੋਂ ਦੀਆਂ ਵੀ ਜੰਗਾਂ ਦਾ ਇਹ ਅਸੂਲ ਸੀ ਕਿ ਸੂਰਜ ਛੁਪਣ ਦੇ ਨਾਲ ਜਿਹੜਾ ਉਹ ਜੰਗ ਬੰਦ ਕਰ ਦਿੱਤੀ ਜਾਂਦੀ ਸੀ। ਜਿੰਨੇ ਸਰਵਾਈਵ ਕੀਤੇ ਉਹ ਵੀ ਉਹਨਾਂ ਚੋਂ ਵੀ ਕੋਈ ਐਸਾ ਨਹੀਂ ਸੀ ਜਿਸ ਦੇ ਸਰੀਰ ਤੇ ਜ਼ਖਮ ਨਾ ਹੋਏ। ਜਿਹੜੇ ਉਸ ਵੇਲੇ ਖਾਲਸਾ ਪੰਥ ਦੇ ਜਰਨੈਲ ਸੀ, ਲੀਡਰ ਦਲ ਖਾਲਸਾ ਦੇ ਮੁਖੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਸਰੀਰ ਤੇ ਵੀ 18 ਫੱਟ ਸੀ। ਯਾਨੀ ਇਉਂ ਕਹੋ ਕਿ ਜਿਹੜੇ ਥੋੜੇ ਬਹੁਤ ਸਰਵਾਈਵ ਵੀ ਕੀਤੇ ਉਹ ਵੀ ਲਹੂ ਲੁਹਾਨ, ਸਿਰਫ ਉਹਨਾਂ ਦੇ ਜਿਹੜਾ ਕੱਪੜਿਆਂ ਦੇ ਉੱਤੇ ਜਾਂ ਚੋਲਿਆਂ ਦੇ ਉੱਤੇ ਲਹੂ ਹੀ ਨਜ਼ਰ ਆਉਂਦਾ ਸੀ। ਔਰ ਇੰਨੇ ਵੱਡੇ, ਜਿਹਨੂੰ ਅਸੀਂ ਵੱਡਾ ਘੱਲੂਕਾਰਾ ਜਾਂ ਹੋਲੋਕਾਸਟ ਕਹਿੰਦੇ ਆ, ਵੱਡੀ ਗਿਣਤੀ 'ਚ ਬੀਬੀਆਂ, ਬਜ਼ੁਰਗ, ਬੱਚੇ ਮਾਰੇ ਗਏ। ਔਰ ਜਦੋਂ ਉਹ ਸ਼ਾਮ ਸੇਫਟੀ ਦੇ ਵਿੱਚ ਜਿੰਨੇ ਵੀ ਸਰਵਾਈਵਰ ਸੀ ਪਹੁੰਚੇ ਤੇ ਜ਼ਾਹਰ ਹੈ ਰਾਤ ਦਾ ਦੀਵਾਨ ਰਹਿ ਰਾਸਤਾ ਸਜਿਆ ਔਰ ਰਹਿ ਰਾਸਤੇ ਦੀਵਾਨ ਤੋਂ ਬਾਅਦ ਅਰਦਾਸ ਕਰਦੇ ਆ ਇੱਕ ਬਿਰਧ ਨਿਹੰਗ ਸਿੰਘ ਨੇ ਜਦੋਂ ਆਲਾ ਦੁਆਲਾ ਦੇਖ ਰਿਹਾ ਤੇ ਉਸ ਨੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੀ। ਉਹ ਅਰਦਾਸ ਸਾਡੇ ਇਤਿਹਾਸ ਦੇ ਪੰਨਿਆਂ 'ਚ ਹੈ। ਗੁਰੂ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਵਾਚਕ ਅਰਦਾਸ ਕਿ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, पंथ ना रहा तो तेरा ग्रंथ कौन मानेगा। कि हे अकाल पुरख बौड़ी करो, पंथ दी रख्या करो। जे पंथ दी रख्या होएगी, खालसा कौम, खालसा पंथ होएगा तो फिर गुरु ग्रंथ साहिब दा सरबत दे भले दा सुनिया, इंसानी कल्याण दा सुनिया दुनिया भर च पहुंचेगा। तो जे पंथ ही ना रहा तो ग्रंथ दी गल नूं कौन दुनिया नूं दसेगा। और असी समझते हैं भी गुरु ने बौड़ी की थी और वो अगों एक इतिहास है कि किवें खालसे ने बहुत जल्दी जिहड़ा वो यही नहीं कि उन्होंने अपनी इस जिहड़े उन्हां ते जुल्म का बदला लिया, बहुत जल्दी उन्होंने लाहौर दे उत्ते जाके अपना झंडा फहराया। सो इस तरह जदों असी गुरु ग्रंथ साहिब जिहड़े जागत जोत गुरु ने उन्हां तो रूहानी अगवाई देखते हैं। सो ये इवें ही ने जिवें पंथ दा वजूद साडा पंज ककारी रूप दा खालसा ते रूह गुरु ग्रंथ साहिब च है, बाणी च है। यही कारण है कि गुरु पंथ दे सारे फैसले भी जिन्हां नूं असीं गुरमता कहंदे हैं वो गुरु ग्रंथ साहिब दी हजूरी दे विच ही ले जांदे ने। और पंथ दी सारी मोटिवेशन, साडी ताकत जे रूहानियत जां प्रेरणा जां रब्बी बाणी दा ये कलाम जिहड़ा साडे रगो रेशे दे विच उतरदा है ते यही सानू स्ट्रेंथ भी दिंदा है। यही एक सिख नूं सवा लख दे नाल जूझण दी प्रेरणा भी दिंदा है। और इसे ही बाणी चों सानू ये नज़र आंदा है कि भाई जे तुसीं इस रस्ते ते तुरना सच हक इंसाफ दे ते पहला मरण कबूल, जीवन की छड़ आस, हो सबना की रेणुका, तो आओ हमारे पास। रेणुका हुंदा कि डस्ट, मिट्टी होना, कि अपने अंदरों ईगो नूं, अना नूं खत्म करके, जे गुरु साहब ने फरमाया सी गुरु नानक साहब ने कि जो तो
प्रेम खेलन का चाओ, सिर धर तली गली मेरी आओ, इत मार्ग पैर धरीजै, सिर दीजै काण न कीजै। कि जे तैनू प्यार दी खेड खेडण दा शौक है, यही इश्क हकीकी है। ਜਿਹੜੇ ਰੱਬ ਦੇ ਵਿੱਚ ਯਕੀਨ ਰੱਖਦੇ ਨੇ, ਰੱਬ ਨੂੰ ਸਮਰਪਿਤ ਹੁੰਦੇ ਨੇ, ਅਕਾਲ ਪੁਰਖ ਦੇ ਸਾਹਮਣੇ ਆਪਾ ਰੱਖ ਦਿੰਦੇ ਨੇ, ਉਹਨਾਂ ਦੇ ਲਈ ਇਹ ਦੁਨਿਆਵੀ ਸਫ਼ਰ ਡਿਫਰੈਂਟ ਨਹੀਂ ਹੁੰਦਾ। ਇਸ ਲਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮੀਰੀ ਤੇ ਪੀਰੀ ਇਨਸੈਪਰੇਬਲ ਹੈ, ਜਾਂ ਸਿੱਖੀ ਦੇ ਵਿੱਚ ਧਰਮ ਔਰ ਸਿਆਸਤ, ਤੇ ਫਿਰ ਇਹ ਘਟੀਆ ਸਿਆਸਤ, ਵਿਕਾਊ ਮਾਲ ਲੋਕਾਂ ਦੀ ਸਿਆਸਤ ਦਾ ਮਤਲਬ ਨਹੀਂ ਹੁੰਦਾ। ਉਹ ਇੱਕ ਟੈਂਪੋਰਲ ਵਰਲਡ ਇਸ ਦੁਨੀਆ ਦੇ ਵਿੱਚ ਰਹਿੰਦੇ ਆ, ਕਿਉਂਕਿ ਸਿੱਖ ਦਾ ਜੀਵਨ, ਸਿੱਖ ਦੀ ਜ਼ਿੰਦਗੀ ਤਾਂ ਉਸ ਰੂਹਾਨੀਅਤ ਵਾਲੀ ਸਿਹਦਤ ਹੈ ਕਿ ਸਿੱਖ ਨੂੰ ਇਸ ਗੱਲ ਦੀ ਸਮਝ ਹੈ ਕਿ ਇਹ ਇਨਸਾਨੀ ਜ਼ਿੰਦਗੀ ਇਹ ਰੱਬ ਦੀ, ਗੁਰੂ ਦੀ ਗਿਫਟ ਹੈ, ਔਰ ਇਸ ਇਨਸਾਨੀ ਜ਼ਿੰਦਗੀ ਨੂੰ ਰੱਬ ਦੀ ਯਾਦ ਵਿੱਚ, ਰੱਬ ਦੀ ਇਬਾਦਤ ਵਿੱਚ ਜਦੋਂ ਸਿੱਖ ਰਹਿਰਾਸ ਕਰਦਾ ਤੇ ਉਹ ਫਿਰ ਯਾਦ ਕਰਦਾ ਕਿ ਇਹ ਦੁਨੀਆ ਉਸ ਕਿਸਮ ਦੀ ਦਾ ਇੱਕ ਅੱਗ ਦਾ ਸਰੋਵਰ ਹੈ। ਸਰੰਗ ਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਕਿ ਜਿਹੜੀ ਜ਼ਿੰਦਗੀ ਹੈ ਇਹ ਫਜ਼ੂਲ ਦੇ ਵਿੱਚ, ਮਾਇਆ ਦੇ ਰੰਗਾਂ ਦੇ ਵਿੱਚ ਗੁਜ਼ਰ ਰਹੀ ਹੈ। ਔਰ ਕੁਝ ਪ੍ਰਬੰਧ ਕਰ, ਸਰੰਗ ਜਾਮ ਕਰ ਕਿ ਭਾਈ ਤੂੰ ਪਾਰ ਕਿਵੇਂ ਜਾਣਾ। ਔਰ ਇਹੀ ਸਾਡਾ ਰਸਤਾ ਹੈ ਜਿਸ ਦੇ ਉੱਤੇ ਚੱਲਦਿਆਂ ਜੇ ਸ਼ਹੀਦੀ ਮਿਲਦੀ ਹੈ, ਜੇ ਜ਼ਿੰਦਗੀ ਮੁਕੰਮਲ ਹੁੰਦੀ ਹੈ ਆਮ ਹਾਲਤ ਦੇ ਵਿੱਚ ਵੀ, ਤੇ ਰੱਬ ਦੀ ਯਾਦ ਨਾਲ ਜੁੜ ਕੇ ਖਲਕਤ ਦੀ ਸੇਵਾ ਹੁੰਦੀ ਹੈ, ਫਿਰ ਵੀ ਅਸੀਂ ਅਕਾਲ ਪੁਰਖ ਅੱਗੇ ਸ਼ੁਕਰਾਨੇ ਦੀ ਅਰਦਾਸ ਕਰਦੇ ਹਾਂ। ਜਦੋਂ ਕੋਈ ਤੁਰ ਜਾਂਦਾ ਹੈ ਅਸੀਂ ਇਹ ਕਹਿੰਦੇ ਹਾਂ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਕਿ ਇਹ ਜੀਵਨ ਸਫਲ ਹੋਇਆ, ਗੁਰਮੁਖ ਨੇ ਆਪਣਾ ਜਨਮ ਸਵਾਰ ਲਿਆ ਤੇ ਰੱਬ ਦੀ ਦਰਗਾਹ ਦੇ ਵਿੱਚ, ਜਿਹੜੀ ਅਲਟੀਮੇਟ ਸੱਚੀ ਦਰਗਾਹ ਹੈ, ਦੁਨਿਆਵੀ ਦਰਬਾਰ ਬਾਦਸ਼ਾਹ। ਇਸ ਲਈ ਜਦੋਂ ਅਸੀਂ ਗੁਰੂ ਸਾਹਿਬਾਨ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਸੰਬੋਧਿਤ ਹੁੰਦੇ ਹਾਂ ਤੇ ਅਸੀਂ ਸੱਚਾ ਪਾਤਸ਼ਾਹ ਕਹਿੰਦੇ ਹਾਂ ਕਿ ਦੁਨੀਆ ਦੇ ਬਾਦਸ਼ਾਹ ਤਖਤ ਰਜੀਮ ਹੁੰਦੇ ਨੇ, ਪਰ ਅਲਟੀਮੇਟ ਜਿਹੜਾ ਸੋਵਰਨ ਆਫ ਦਾ ਸੋਵਰਨ ਹੈ, ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਉਹ ਅਕਾਲ ਪੁਰਖ, ਉਹ ਰੱਬ ਹੀ ਹੈ। ਔਰ ਉਹਦੀ ਦਰਗਾਹ ਦੇ ਵਿੱਚ ਹੀ ਅਲਟੀਮੇਟਲੀ ਕੂੜ ਔਰ ਸੱਚ ਦਾ ਨਿਤਾਰਾ ਹੁੰਦਾ। ਸੋ ਇਹੀ ਰੀਜ਼ਨ ਰਿਹਾ, ਸੀ ਕੱਲ ਵੀ ਇਸ ਦਾ ਜ਼ਿਕਰ ਕੀਤਾ ਸੀ ਕਿ ਜਿਸ ਨੇ ਵੀ ਚਾਹਿਆ ਕਿ ਸਿੱਖੀ ਦੀ ਆਵਾਜ਼ ਨੂੰ ਬੰਦ ਕਰਨਾ ਹੈ, ਸੱਚ ਹੱਕ ਇਨਸਾਫ ਦੇ ਲਈ ਤੁਰਨ ਵਾਲੇ ਇਹਨਾਂ ਯੋਧਿਆਂ ਨੂੰ ਜਿਹੜਾ ਉਹ ਸਜ਼ਾ ਦੇਣੀ ਹੈ, ਉਸ ਨੇ ਗੁਰੂ ਗ੍ਰੰਥ, ਗੁਰੂ ਪੰਥ ਦੋਨਾਂ ਨੂੰ ਹੀ ਆਪਣੀਆਂ ਗਨ ਸ਼ਾਟਸ ਦਾ ਲੈ ਲਿਆ। ਔਰ ਇਹੀ ਵਰਤਾਰਾ ਜਿਹੜਾ ਹੁਣ ਦੀ ਹਕੂਮਤ, ਜਿਸ ਨੇ 47 ਤੋਂ ਇੱਕਦਮ ਬਾਅਦ ਗੁਰੂ ਡੰਮ ਖੜਾ ਕੀਤਾ ਸੀ, ਕੱਲ ਵੀ ਜ਼ਿਕਰ ਕੀਤਾ ਸੀ, ਇਹ ਸਾਰੇ ਰਾਧਾ ਸੁਆਮੀ, ਨਿਰੰਕਾਰੀ, ਇਹ ਸੌਦਾ ਸਾਧ, ਆਸ਼ੂਤੋਸ਼ੀਏ, ਭਨਿਆਰੇ ਔਰ ਬਹੁਤ ਸਾਰਾ ਹੋਰ ਡੇਰਾ ਡੰਮ, ਜਿਨ੍ਹਾਂ 'ਚ ਅੱਜ ਵੀ ਇਸ ਕਿਸਮ ਦੇ ਲੋਕ ਜਿਹੜੇ ਹਰ ਚੀਜ਼ ਤੇ ਸਵਾਲ ਚੁੱਕ ਰਹੇ ਨੇ, ਇਸ ਲੈਵਲ ਦੇ ਘਟੀਆ ਲੋਕ, ਉਹ ਉਸੇ ਹੀ ਸਰਕਾਰ ਦੀ ਖਿਦਮਤ ਕਰ ਰਹੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਖੜੇ ਕੀਤਾ ਹੋਇਆ ਕਿ ਸਿੱਖਾਂ ਦਾ ਸਿਦਕ ਔਰ ਵਿਸ਼ਵਾਸ। ਦੇਖੋ, ਲੌਜਿਕ ਦੀ ਇੱਕ ਆਪਣੀ ਥਾਂ ਹੈ, ਇਹ ਨਹੀਂ ਹੈ ਕਿ ਲੌਜਿਕ ਜਾਂ ਵਿਚਾਰ, ਜਿਸ ਦੇ ਲਈ ਜਦੋਂ ਅਸੀਂ ਤਿੰਨੋਂ ਚੀਜ਼ਾਂ ਦੇ ਉੱਤੇ ਗੱਲ ਕਰਦੇ ਕਿ ਗੁਰੂ ਗ੍ਰੰਥ ਸਾਹਿਬ ਮੁਕੰਮਲ ਹੋਣ ਦੇ ਉੱਤੇ ਗੁਰੂ ਅਰਜਨ ਸਾਹਿਬ ਨੇ ਸ਼ਲੋਕ ਮਹੱਲਾ 5ਵਾਂ, ਤੇਰਾ ਕੀਤਾ ਜਾਤੋ ਰਾਹੀਂ ਕਿਹਾ, ਲੇਕਿਨ ਉਸ ਤੋਂ ਪਹਿਲਾਂ ਮੁੰਦਾਵਣੀ ਮਹੱਲਾ 5ਵਾਂ ਦੇ ਥੱਲੇ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਕਿ ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਅੰਮ੍ਰਿਤ ਰੂਪੀ ਥਾਲ ਹੈ, ਇਸ ਦੇ ਵਿੱਚ ਤਿੰਨ ਚੀਜ਼ਾਂ ਨੇ, ਤਿੰਨ ਜਿਹੜੇ ਨੇ ਸੱਤ ਹੈ, ਕਿਉਂਕਿ ਸਾਰੀ ਜਰਨੀ ਟਰੂਥ ਦੀ ਹੈ। ਔਰ ਇਸ ਸੱਚ ਦੇ ਰਸਤੇ ਤੇ ਤੁਰਦੇ ਆ ਸੰਤੋਖ, ਕੰਟੈਂਟਡ ਰਹਿਣਾ, ਜੋ ਮਿਲਿਆ ਉਸ ਦਾ ਸ਼ੁਕਰਾਨਾ ਕਰਨਾ, ਤੇ ਵਿਚਾਰ ਡਿਸਕਸ਼ਨ ਹੈ, ਡਿਬੇਟ ਹੈ, ਜਿਹਦੇ ਚ ਲੌਜਿਕ ਉਸ ਵਿਚਾਰ ਦਾ ਹੀ ਹਿੱਸਾ ਹੁੰਦਾ ਹੈ। ਲੇਕਿਨ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਿਗਨਿੰਗ ਹੀ ਇਸ ਤੋਂ ਹੁੰਦੀ ਹੈ, ਇੱਕ ਓੰਕਾਰ, ਕਿ ਇੱਕ ਰੱਬ ਹੈ। ਜੇ ਤੁਹਾਡੀ ਇਸ ਦੇ ਉੱਤੇ ਆਮਨਾ ਨਹੀਂ ਹੈ ਜਾਂ ਤੁਹਾਡਾ ਸਿਦਕ ਨਹੀਂ ਹੈ,
ਤੇ ਬਾਕੀ ਤਾਂ ਫਿਰ ਜਿਹੜਾ ਉਹ ਮਨ ਹਰਾਮੀ ਹੁਜਤਾਂ ਢੇਰ ਉਹਨਾਂ ਦਾ ਤਾਂ ਕੋਈ ਇਲਾਜ ਨਹੀਂ ਹੁੰਦਾ। ਸੋ ਇਸ ਕਿਸਮ ਦੇ ਹੁਜਤੀ ਕਿਸਮ ਦੇ ਬਾਬੇ ਜਿਹੜੇ ਨੇ ਉਹਨਾਂ ਨੇ ਵੀ ਅੱਜ ਕੱਲ ਪੂਰਾ ਗਾਹ ਪਾਇਆ ਹੋਇਆ ਹੈ ਔਰ ਉਹ ਵੀ ਕਿਤੇ ਨਾ ਕਿਤੇ ਸਰਕਾਰੀ ਤੰਤਰ ਦੀ ਮਦਦ ਕਰਦੇ ਨੇ। ਔਰ ਇਸ ਸਭ ਦੇ ਚੱਲਦੇ ਆ ਅਸੀਂ ਦੇਖਦੇ ਹਾਂ ਕਿ ਮੌਜੂਦਾ ਹਕੂਮਤ ਜਿਹਦੀਆਂ ਨੀਤੀਆਂ 74-75 ਸਾਲ ਤੋਂ ਨਹਿਰੂ ਤੋਂ ਲੈ ਕੇ ਅੱਜ ਮੋਦੀ ਤੱਕ, ਔਰ ਕਿਉਂਕਿ ਤਾਜ਼ਾ ਕਿਸਾਨ ਅੰਦੋਲਨ ਨੇ ਇੱਕ ਆਪਣਾ ਜਲਵਾ ਦਿਖਾਇਆ, ਇਹਨਾਂ ਦਾ ਨੱਕ ਰਗੜਿਆ ਗਿਆ ਔਰ ਇਹ ਜਿਹੜਾ ਘਟਨਾਕ੍ਰਮ ਵੀਕਐਂਡ ਦੇ ਉੱਤੇ ਵਾਪਰਿਆ ਜਿਸ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਦੇ ਅੰਦਰ ਬੇਅਦਬੀ ਕਰਨ ਦੀ ਕੋਸ਼ਿਸ਼, ਇਹਨਾਂ ਦੀ ਟ੍ਰੇਨਡ ਗੈਂਗ ਜਿਹੜੇ ਤਿੰਨੋਂ ਹੀ ਅਸੀਂ ਘਟਨਾਵਾਂ ਦਾ ਜ਼ਿਕਰ ਕੀਤਾ ਸੀ, ਦੋ ਪ੍ਰਮੁਖਤਾ ਦੇ ਨਾਲ ਜ਼ਿਲ੍ਹਾ ਕਪੂਰਥਲਾ ਵਾਲੀ ਵੀ ਡਿਸਕਸ ਹੋ ਰਹੀ ਹੈ। ਉਹਨਾਂ ਨੂੰ ਬੇਸ਼ੱਕ ਖਾਲਸਾਈ ਰਵਾਇਤਾਂ ਅਨੁਸਾਰ ਸਜ਼ਾ ਯਾਫਤਾ ਕੀਤਾ ਗਿਆ, ਲੇਕਿਨ ਉਸ ਸਭ ਦੇ ਬਾਵਜੂਦ ਅਜੇ ਤੱਕ ਵੀ, ਕਿਉਂਕਿ ਜੇ ਹੁਣ ਇਹ ਕਹਿਣਾ ਹੋਏ ਵੀ ਜਿੱਥੇ ਭਾਰਤ ਜਾਂ ਮੋਦੀ ਤੋਂ ਲੈ ਕੇ ਉਹਨਾਂ ਦੇ ਸੁਪਰੀਮ ਕੋਰਟ ਤੱਕ ਸਭ ਨੇ ਆਧਾਰ ਕਾਰਡ ਔਰ ਦੂਸਰੇ ਨੂੰ ਜ਼ਰੂਰੀ ਬਣਾਇਆ ਕਿ ਵੀ ਕਿਉਂ ਸ਼ਨਾਖਤ ਨਹੀਂ ਹੋ ਪਾ ਰਹੀ, ਕਿਉਂਕਿ ਉਹਨਾਂ ਨੇ ਇਸ ਕਿਸਮ ਦਾ ਹੀ ਇਹ ਸੁਸਾਈਡ ਮਿਸ਼ਨ ਵਾਲੇ ਲੋਕ ਤਿਆਰ ਕੀਤੇ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਨਾ ਬੁਲਾ ਸਕਦੇ ਹੋ ਨਾ ਉਹਨਾਂ ਦੀ ਕੋਈ ਸ਼ਨਾਖਤ। ਔਰ ਜਦੋਂ ਹੁਣ ਇਹ ਆਉਂਦਾ ਕਿ ਬਾਇਓਮੈਟ੍ਰਿਕਸ ਫੇਲ ਟੂ ਆਈਡੈਂਟੀਫਾਈ ਗੋਲਡਨ ਟੈਂਪਲ ਸੈਕਰੀਲੇਜ ਸਸਪੈਕਟ, ਹੁਣ ਬਾਇਓਮੈਟ੍ਰਿਕਸ ਦੇ ਉੱਤੇ ਕੁਛ ਨਹੀਂ ਆਇਆ ਹੈ, ਇਹਦਾ ਮਤਲਬ ਇਹ ਹੈ ਕਿ ਭਾਈ ਉਹਦੇ ਕੋਲ ਕੁਛ ਨਹੀਂ ਹੈ। ਹੁਣ ਜੇ ਉਹ ਟਰੈਵਲ ਕਰਕੇ ਆਇਆ ਹੈ, ਕਿਸੇ ਹੋਟਲ 'ਚ ਠਹਿਰਿਆ ਹੈ, ਉਸ ਦਾ ਕੋਈ ਜਿਹੜਾ ਉਹਦਾ ਸਬੂਤ ਕੋਈ ਬਿਲਕੁਲ ਇਹ ਬਿਨਾਂ ਟ੍ਰੇਨਿੰਗ ਤੋਂ ਨਹੀਂ ਹੁੰਦਾ। ਜਦੋਂ ਤੁਸੀਂ ਥੋੜੀ ਬਹੁਤ ਜੇ ਸਪਾਈਂਗ ਜਾਂ ਜਿਹੜੀ ਜਸੂਸੀ ਕਰਨ ਵਾਲੇ ਜਾਂ ਜਿਹੜੇ ਲੋਕ ਮੋਲਸ ਕਿਸਮ ਦੇ ਹੁੰਦੇ ਨੇ ਉਹ ਕਿਵੇਂ ਆਪਣਾ ਸਾਰਾ ਕੁਝ ਡਿਸਟਰੋਏ ਕਰਦੇ ਨੇ ਔਰ ਉਹਨਾਂ ਦੇ ਕੋਲ ਵੀ ਉਹ ਕੁਝ ਨਹੀਂ ਕੈਰੀ ਕਰਦੇ, ਜੋ ਹੁੰਦਾ ਉਹ ਫੇਕ ਹੁੰਦਾ। ਸੋ ਇੱਥੇ ਤਾਂ ਫੇਕ ਵੀ ਕੁਝ ਨਹੀਂ ਹੈ, ਇੱਥੇ ਤਾਂ ਬਿਲਕੁਲ ਜਿਵੇਂ ਉਹਨੂੰ ਭੇਜਣ ਤੋਂ ਪਹਿਲਾਂ ਸਵੇਰੇ ਜਿਹੜੇ ਵੀ ਉਹਦੇ ਹੈਂਡਲਰ ਹੋਣਗੇ ਉਹਨਾਂ ਨੇ ਹਰ ਚੀਜ਼ ਲੈ ਕੇ ਕਿਹਾ ਕਿ ਭਾਈ ਹੁਣ ਤੂੰ ਚੜ ਜਾ ਸੂਲੀ, ਬਾਕੀ ਜਿਹੜਾ ਅਜੇ ਤੱਕ ਵੀ। ਔਰ ਜਦੋਂ ਜਿਹਦੀ ਪਿਕਚਰ 4 ਚੁਫੇਰੇ ਮੀਡੀਆ ਤੇ ਚੱਲ ਰਹੀ ਹੈ, ਨੈਸ਼ਨਲ ਟੀਵੀਜ਼ ਤੇ ਚੱਲ ਰਹੀ ਹੈ, ਕੋਈ ਵੀ ਮੁਲਕ 'ਚ ਰਹਿਣ ਵਾਲਾ ਐਸਾ ਨਹੀਂ ਹੈ ਜਿਹਦਾ ਉਹ ਭਰਾ ਪੁੱਤਰ ਪਿਓ ਪਤੀ ਕੁਛ ਹੋਏਗਾ। ਸੋ ਜ਼ਾਹਰ ਹੈ ਕਿ ਵੀ ਇਹ ਗੱਲ ਬਾਰ-ਬਾਰ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ ਕਿ ਇਸ ਸਾਰੇ ਦੇ ਨਾਲ ਉਹਨਾਂ ਦਾ ਕੀ ਸਬੰਧ ਹੈ ਜਿਹੜੀ ਆਰਐਸਐਸ ਦੀ ਇਹ ਨੀਤੀ ਦੇ ਤਹਿਤ ਇਹ ਹਮਲਾ ਹੈ। ਔਰ ਹੁਣ ਅਸੀਂ ਦੇਖ ਰਹੇ ਹਾਂ ਕਿ ਪਹਿਲੇ 24 ਘੰਟੇ 'ਚ ਤਾਂ ਇੱਕਦਮ ਕੰਡੈਮ ਸਾਰਿਆਂ ਨੇ ਕੀਤਾ ਬੇਅਦਬੀ ਦੀ ਘਟਨਾ ਨੂੰ, ਲੇਕਿਨ ਦੂਸਰੀ ਕਿ ਉਹਨੂੰ ਸਜ਼ਾ ਦਿੱਤੀ ਗਈ ਉਸ ਬਾਰੇ ਕਿਸੇ ਦਾ ਕੋਈ ਕਮੈਂਟ ਨਹੀਂ ਸੀ। ਹੁਣ ਅਸੀਂ ਦੇਖ ਰਹੇ ਹਾਂ ਕਿ ਉਸ ਖੇਡ ਵਾਲੇ ਜਿਹੜੇ ਨੇ ਹੌਲੀ-ਹੌਲੀ ਨਿਕਲ ਰਹੇ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪ੍ਰਮੁੱਖ ਅੱਜ ਜਦੋਂ ਕੈਪਟਨ ਅਮਰਿੰਦਰ ਜਿਹੜਾ ਉਹ ਐਡਰੈਸ ਕਰ ਰਿਹਾ ਜਿਹਨੂੰ ਬਦ ਇਖਲਾਕ ਬਦ ਕਿਰਦਾਰ ਜਿਹੜਾ ਇਨਸਾਨ, ਉਹ ਇਹ ਕਹਿ ਰਿਹਾ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਔਰ ਇਹ ਬਿਲਕੁਲ ਜੋ ਉਹਨੂੰ ਕੁੱਟ-ਕੁੱਟ ਕੇ ਮਾਰਿਆ ਜਾਂ ਦੂਜਾ ਸ਼੍ਰੋਮਣੀ ਇਹ ਬਿਲਕੁਲ ਗਲਤ ਕੰਮ ਕੀਤਾ, ਇਹਦੀ ਪੜਤਾਲ ਹੋਣੀ ਚਾਹੀਦੀ ਹੈ ਲਾ ਐਂਡ ਆਰਡਰ ਦੇ ਖਿਲਾਫ। ਹੁਣ ਯਾਨੀ ਇੱਕ ਪਾਸੇ ਉਹਨਾਂ ਦਾ ਜਿਹੜੇ ਨੈਸ਼ਨਲ ਮੀਡੀਆ ਜਾਂ ਬੀਜੇਪੀ ਸਪੋਕਸਪਰਸਨ ਔਰ ਉਹਨਾਂ ਦੇ ਆਰਐਸਐਸ ਵਾਲੇ ਜਾਂ ਯੂਪੀ ਸੈੱਲ ਵਾਲੇ ਤਾਂ ਉਹ ਤਾਂ ਕਹਿ ਹੀ ਰਹੇ ਨੇ ਕਿ ਜੀ ਇਹ ਸਾਡੇ ਹਿੰਦੀ ਸਪੀਕਿੰਗ ਹਿੰਦੀ ਹਾਰਟਲੈਂਡ ਦੇ 2 ਨੌਜਵਾਨ ਜਿਹੜੇ ਉਹ ਮਾਰ ਦਿੱਤੇ ਪੰਜਾਬ ਵਾਲਿਆਂ ਨੇ, ਔਰ ਉਹ ਤਾਂ ਪੂਰੀ ਨੈਗੇਟਿਵਿਟੀ 'ਚ ਲੱਗੇ ਹੋਏ ਨੇ। ਪਰ ਇਧਰ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹਨਾਂ ਦੀ ਡਰਟੀ ਗੇਮ ਵੀ ਅਨਲੀਸ਼ ਹੋ ਰਹੀ ਹੈ, ਕਿਉਂਕਿ ਇਸ ਘਟਨਾ ਤੋਂ ਇੱਕਦਮ ਬਾਅਦ ਬਜਾਏ ਕਿ ਦਿੱਲੀ ਦੀ ਹਕੂਮਤ ਜਾਂ ਦੂਸਰੀ ਇਸ ਦੇ ਬਾਰੇ ਕੋਈ ਖਾਸ ਪ੍ਰੀਵੈਂਟਿਵ ਮੈਸ਼ਰਸ ਫਿਊਚਰ ਦੇ ਲਈ ਲੈਣ ਦਾ ਇਕਰਾਰ ਕਰਦੀ, ਅਮਿਤ ਸ਼ਾਹ ਨੇ ਵੀ ਪਹਿਲੇ ਜਿਹੜਾ ਜ਼ਬਾਨੀ ਕਲਾਮੀ ਅਫਸੋਸ ਕਰਨ ਤੋਂ ਬਾਅਦ ਕੋਈ ਇਸ ਦੇ ਉੱਤੇ ਵੀ ਰਿਸਪੌਂਸ ਨਹੀਂ ਕਿ ਭਾਈ ਜਿਹੜਾ ਪੰਜਾਬ ਅਸੈਂਬਲੀ ਨੇ 2017 ਦਾ ਕਾਨੂੰਨ ਭੇਜਿਆ ਹੋਇਆ ਕਿ ਭਾਈ ਉਮਰ ਕੈਦ ਹੋਏ ਦੇ ਤੇ ਉਹਦੇ ਤੇ ਬੈਠੀ ਹੋਈ ਹੈ ਹਕੂਮਤ ਪਿਛਲੇ 4 ਸਾਲ ਤੋਂ, ਉਸ ਤੇ ਕੋਈ ਰਿਐਕਸ਼ਨ ਨਹੀਂ ਹੈ। ਪਰ ਅਸੀਂ ਇਹਨਾਂ ਪਿਛਲੇ ਜਦੋਂ ਕੱਲ ਤੋਂ ਹੁਣ ਤੱਕ ਅਸੀਂ ਗੱਲ ਕਰ ਰਹੇ ਹਾਂ ਕਿ ਬੀਜੇਪੀ ਦੀ ਡਰਟੀ ਗੇਮ ਦੇ ਥੱਲੇ ਜਿਹੜਾ ਉਹਨਾਂ ਦੀ ਖਰੀਦੋ ਫਰੋਖਤ ਦਾ ਬਾਜ਼ਾਰ ਹੈ ਉਹ ਪੂਰੀ ਤਰ੍ਹਾਂ ਗਰਮ ਹੈ। ਔਰ ਰਾਣਾ ਗੁਰਜੀਤ ਇੱਕ ਵੱਡਾ ਬਦਨਾਮ ਨੋਟੋਰੀਅਸ ਨਾਂ, ਕੈਪਟਨ ਅਮਰਿੰਦਰ ਦੀ ਸੱਜੀ ਬਾਂਹ, ਔਰ ਇਹ ਜਿੰਨੇ ਮਾਫੀਆ ਪੰਜਾਬ ਦੇ ਵਿੱਚ ਜਿਹੜਾ ਉਹ ਸ਼ਰਾਬ ਮਾਫੀਆ, ਸੈਂਡ ਮਾਫੀਆ, ਗੁੰਡਾ ਮਾਫੀਆ, ਜਿੰਨੇ ਦੇ ਨਾਲ ਵੀ ਮਾਫੀਆ ਲੱਗਦਾ ਉਹਨਾਂ ਦਾ ਸਰਗਣਾ ਕੈਪਟਨ ਅਮਰਿੰਦਰ ਦੀ ਸੱਜੀ ਬਾਂਹ
ਉਹਨੇ ਜਿਹੜਾ ਔਰ ਮਿਨਿਸਟਰ ਚੰਨੀ ਦੀ ਕੈਬਨਿਟ 'ਚ ਉਹਨੇ ਜਿਹੜਾ ਹੈ ਉਹ ਜੁਆਇਨ ਕਰ ਲਿਆ ਬੀਜੇਪੀ ਨੂੰ। ਔਰ ਜਦੋਂ ਇਹਨੂੰ ਬਦ ਇਖਲਾਕ ਅਮਰਿੰਦਰ ਨੂੰ ਪੁੱਛਿਆ ਜਾਂਦਾ ਹੈ ਕਿ ਵੀ ਉਹ ਕਹਿੰਦਾ ਕੋਈ ਫਰਕ ਨਹੀਂ ਹੈ, ਮੇਰੇ 'ਚ ਆ ਜਾਣ ਬੀਜੇਪੀ 'ਚ ਆ ਜਾਣ, ਇੱਕੋ ਹੀ ਗੱਲ ਹੈ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਭਾਈ ਜੇ ਇਹ ਆਇਆ ਕਿ ਵੀ ਇਸ ਲੈਵਲ ਦੇ ਔਰ ਇੱਕ ਹੋਰ ਵੀ ਸਿਕੰਦਰ ਮਲੂਕਾ ਨਾਂ ਦਾ, ਉਹ ਵੀ ਇੱਕ ਗੁੰਡਾ ਆਪਣੀ ਕਿਸਮ ਦਾ, ਮਾਲਵੇ 'ਚ ਅਕਾਲੀਆਂ ਦਾ, ਜਿਹਨੂੰ ਬਾਦਲਾਂ ਨੇ, ਇਹਦੇ ਸੁਖਵੀਰ ਦੇ ਪਿਓ ਨੇ, ਫਿਰ ਸੁਖਵੀਰ ਨੇ ਪੂਰੇ ਗੁੰਡੇ ਜਿਹੜੇ ਨੇ ਉਸ ਦਾ ਉਹ ਹੈੱਡ ਸੀ, ਉਹਨੂੰ ਵਰਤਿਆ, ਉਹ ਜਿਹਨੂੰ ਮਰਜ਼ੀ ਜਿਹੜਾ ਉਹ ਮਰਵਾਣਾ ਹੈ, ਢਾਣਾ ਹੈ। ਈਵਨ ਜਿਹੜੀ ਗੈਂਗ ਕਲਚਰ ਵੀ ਖੜੀ ਹੋਈ, ਜੇ ਮੈਂ ਗਲਤ ਨਾ ਹੋਵਾਂ, ਲੱਖਾ ਸਿਧਾਣਾ ਜਿਹੜਾ ਹੁਣ ਤਾਂ ਉਹ ਪੋਜ਼ਿਟਿਵ ਗੱਲਾਂ ਕਰਦਾ ਹੈ, ਪਰ ਉਹ ਵੀ ਜੇ ਉਹਦਾ ਗੈਂਗਸਟਰ ਦਾ ਸਫ਼ਰ ਸੀ, ਤੇ ਜੇ ਮੈਂ ਗਲਤ ਨਾ ਹੋਵਾਂ, ਮੈਨੂੰ ਸ਼ੋਰ ਨਹੀਂ, ਉਹਨੂੰ ਵੀ ਸਿਕੰਦਰ ਮਲੂਕੇ ਨੇ ਜਿਹੜਾ ਉਹ ਰਿਕਰੂਟ ਕੀਤਾ ਸੀ ਔਰ ਵਰਤਿਆ ਸੀ। ਹੁਣ ਉਹਨੇ ਵੀ ਜਿਹੜਾ ਉਸ ਬਾਰੇ ਆ ਰਿਹਾ ਕਿ ਉਹ ਬੀਜੇਪੀ ਜਾ ਰਿਹਾ। ਮੇਰਾ ਖਿਆਲ ਹੈ ਜਦੋਂ ਤੱਕ ਅਸੀਂ ਗੱਲ ਕਰ ਰਹੇ ਹਾਂ ਅਗਲੇ 24 ਘੰਟੇ ਜਾ ਚੁੱਕਾ ਹੋਏਗਾ, ਔਰ ਹੋਰ ਵੀ ਚਿਹਰੇ ਆਉਣ ਵਾਲੇ ਦਿਨਾਂ 'ਚ ਜਾਣਗੇ। ਸੋ ਹੁਣ ਇੱਕ ਪਾਸੇ ਅਜੇ ਸਿੱਖ ਹਿਰਦੇ ਵਲੂੰਦਰੇ ਹੋਏ ਨੇ, ਉਸ ਦਰਦ ਨੂੰ ਮਹਿਸੂਸ ਕਰ ਰਹੇ ਨੇ ਜੋ ਇਹ ਸਾਰੇ ਜੋ ਹੈ, ਔਰ ਇਧਰ ਬੀਜੇਪੀ ਨੇ ਆਪਣੀ ਜਿਹੜੀ ਹੈ ਉਹ ਡਰਟੀ ਗੇਮ ਸ਼ੁਰੂ ਕੀਤੀ ਹੋਈ ਹੈ। ਔਰ ਜਿਵੇਂ ਜਦੋਂ ਤੁਸੀਂ ਕਿਸੇ ਪਾਣੀ ਨੂੰ ਹੋਰ ਗੰਦਲਾ ਕਰਨਾ ਹੈ, ਮੱਡ ਬਹੁਤ ਵਾਰੀ ਜਿਹੜੀ ਹੁੰਦੀ ਹੈ ਉਹ ਸੈਟਲ ਹੋਈ ਹੁੰਦੀ ਹੈ, ਭਾਵੇਂ ਪਾਣੀ ਉੱਪਰਲਾ ਵੀ ਗੰਦਾ ਹੀ ਹੁੰਦਾ ਹੈ, ਪਰ ਜਦੋਂ ਤੁਸੀਂ ਉਸ ਦੇ ਵਿੱਚ ਫਿਰ ਵੱਟੇ ਮਾਰੋ ਔਰ ਉਸ ਦੇ ਵਿੱਚ ਸੋਟੀਆਂ, ਫਿਰ ਉਹ ਜਿਹੜਾ ਥੋੜਾ ਤੁਹਾਨੂੰ ਥੱਲੇ ਮੱਡ ਬੈਠੀ ਹੁੰਦੀ ਹੈ, ਉੱਤੇ ਸਾਫ਼ ਵੀ ਲੱਗ ਰਿਹਾ ਹੁੰਦਾ ਹੈ, ਸਾਰਾ ਹੀ ਖੇਡ ਜਿਹੜੀ ਹੈ ਉਹ ਮੱਡੀਅਰ ਹੁੰਦੀ ਹੈ, ਮੱਡੀਅਰ ਵਾਟਰ ਬਣ ਜਾਂਦਾ। ਹੁਣ ਉਹੀ ਖੇਡ ਖੇਡੀ ਜਾ ਰਹੀ ਹੈ। ਕੁੰਵਰ ਵਿਜੇ ਪ੍ਰਤਾਪ ਜਿਹੜਾ ਉਸ ਸਿੱਟ ਦਾ ਚੀਫ ਸੀ, ਜਿਹਦੇ ਬਾਰੇ ਸੀ ਕਿ ਜੀ ਉਹਨੇ ਜਿਹੜਾ ਬਰਗਾੜੀ ਵਾਲਾ ਕਾਂਡ, ਉਹਦੀ ਤਫਤੀਸ਼ ਕੀਤੀ, ਹਾਲਾਂਕਿ ਹਾਈ ਕੋਰਟ ਨੇ ਇੱਕੋ ਸਟ੍ਰੋਕ 'ਚ ਉਹ ਸਾਰੀ ਕੱਢ ਕੇ ਬਾਹਰ ਮਾਰੀ। ਉਹਦੇ 'ਚ ਉਹਨੇ ਬਾਦਲਾਂ ਨੂੰ, ਸਮੇਤ ਸੈਣੀ ਨੂੰ ਦੋਸ਼ੀ ਬਣਾਇਆ ਸੀ, ਹਾਲਾਂਕਿ ਯੂਪੀ ਦਾ ਰਹਿਣ ਵਾਲਾ ਹੈ। ਉਹਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੋਈ ਹੈ, ਔਰ ਉਹ ਵੀ ਇੰਟਰਵਿਊ ਦੇ ਰਿਹਾ ਸੀ ਕਿਸੇ ਨੂੰ, ਕਿਸੇ ਟੀਵੀ ਚੈਨਲ ਨੂੰ। ਉਹ ਕਹਿ ਰਿਹਾ ਸੀ ਜਿਹੜੀ ਦਰਬਾਰ ਸਾਹਿਬ 'ਚ ਵੀ ਬੇਅਦਬੀ ਹੋਈ, ਜੋ ਕਪੂਰਥਲੇ, ਇਹ ਸਾਰਾ ਬਾਦਲਾਂ ਨੇ ਕਰਵਾਇਆ, ਕਿਉਂਕਿ ਇਹਨਾਂ ਨੂੰ ਜਿਹੜਾ ਉਹ ਪੋਲਿਟਿਕਸ ਦੇ ਵਿੱਚ ਲੱਗਦਾ ਸੀ ਵੀ ਚੋਣਾਂ ਚਾਣ ਲਈ ਕੋਈ ਇਸ਼ੂ ਜਿਹੜਾ ਇਹ ਲੋਕ ਇਹਨਾਂ ਨੂੰ ਦਰਕਾਰ ਰਹੇ ਨੇ। ਔਰ ਹੁਣ ਇਸ ਲੈਵਲ ਦੇ ਉੱਤੇ, ਔਰ ਢੀਂਡਸਾ ਅਕਾਲੀਆਂ ਬਾਰੇ ਕਹਿ ਰਿਹਾ ਕਿ ਭਾਈ, ਹਾਲਾਂਕਿ ਢੀਂਡਸਾ ਗਰੁੱਪ ਦੂਸਰਾ ਹੈ ਜਿਹਨੇ ਅੱਜ ਕੱਲ੍ਹ 'ਚ ਮਿਲਣਾ ਅਮਿਤ ਸ਼ਾਹ ਨੂੰ, ਕੈਪਟਨ ਅਮਰਿੰਦਰ ਨਾਲ ਤਾਂ 1/3 ਸੀਟਾਂ ਦਾ ਸਮਝੌਤਾ ਹੋਇਆ ਹੀ ਹੈ ਬੀਜੇਪੀ ਦਾ, ਇਹਨਾਂ ਨੂੰ ਵੀ 10-12 ਸੀਟਾਂ ਉਹ ਛੱਡਣ ਨੂੰ ਫਿਰਦੇ ਨੇ। ਪਰ ਉਹਨੇ ਇੱਕ ਅੱਜ ਇਹ ਚਾਰਜ ਲਾਇਆ ਕਿ ਜਦੋਂ ਸੌਦਾ ਸਾਧ ਨੂੰ ਦਸ਼ਮੇਸ਼ ਪਿਤਾ ਵਰਗਾ ਸਾਂਗ ਕਰਨ ਦੇ ਲਈ ਜਿਹੜੇ ਕੱਪੜੇ ਬਣਾ ਕੇ ਭੇਜੇ ਗਏ ਸੀ, ਉਹਨੂੰ ਚੰਦੂ ਮਾਜਰਾ ਲੈ ਕੇ ਗਿਆ ਸੀ ਸੌਦਾ ਸਾਧ ਕੋਲ। ਹਾਲਾਂਕਿ ਬਾਅਦ 'ਚ ਭਾਵੇਂ ਉਹ ਮੁੱਕਰ ਗਿਆ, ਸ਼ਸ਼ੀ ਕਾਂਤ ਜਿਹੜਾ ਡਾਇਰੈਕਟਰ ਜਨਰਲ ਜਿਹੜਾ ਇੰਟੈਲੀਜੈਂਸ ਸੀ ਪੰਜਾਬ ਦਾ, ਉਹਨੇ TV 84 ਦੇ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ ਵੀ ਸੌਦਾ ਸਾਧ ਨੂੰ ਉਹ ਪੋਸ਼ਾਕ ਜਿਹੜੀ ਹੈ ਉਹ ਅਸੀਂ ਪਹੁੰਚਾਈ ਸੀ ਇੰਟੈਲੀਜੈਂਸ ਏਜੰਸੀਆਂ ਨੇ, ਸੁਖਬੀਰ ਬਾਦਲ ਦੇ ਕਹਿਣ ਤੇ। ਸੋ ਮਤਲਬ ਇਹ ਹੈ ਕਿ ਜਿਉਂ-ਜਿਉਂ ਤੁਸੀਂ ਇਹਨਾਂ ਸਾਰਿਆਂ ਦੀਆਂ ਇਹ ਪਰਤਾਂ ਜਿਹੜੀਆਂ ਨੇ ਉਹ ਖੁੱਲ੍ਹ ਰਹੀਆਂ ਨੇ, ਹੋਰ ਤੋਂ ਹੋਰ ਜਿਹੜਾ ਹੈ ਉਹ ਆਉਣ ਵਾਲੇ ਦਿਨਾਂ 'ਚ ਅਸੀਂ ਮੱਡੀਅਰ ਪਾਰਟ ਦੇਖਾਂਗੇ। ਔਰ ਇਸ ਸਾਰੇ 'ਚ ਇਹ ਵੀ ਗੱਲ ਗਰਦਸ਼ ਕਰ ਰਹੀ ਹੈ ਕਿ ਬੀਜੇਪੀ ਆਉਣ ਵਾਲੇ ਦਿਨਾਂ 'ਚ ਜਿਹੜੇ ਲੋਕ ਕਿਸੇ ਆਨੇ ਬਹਾਨੇ ਜਾਣਾ ਚਾਹੁੰਦੇ ਨੇ, ਪਰ ਉਹ ਦਿਖਾਣਾ ਚਾਹੁੰਦੇ ਨੇ ਕਿ ਜੀ ਬੀਜੇਪੀ ਨੇ ਮੰਗਾਂ ਵੀ ਮੰਨ ਰਹੀਆਂ, ਇਸ ਲਈ ਅਸੀਂ ਜੁਆਇਨ ਕਰ ਰਹੇ ਹਾਂ, ਜਿਨ੍ਹਾਂ 'ਚ ਸਿਮਰਜੀਤ ਬੈਂਸ ਵੀ ਹੋ ਸਕਦਾ ਹੈ ਲੁਧਿਆਣੇ ਵਾਲਾ, ਔਰ ਹੋਰ ਵੀ ਅਕਾਲੀਆਂ 'ਚੋਂ ਵੀ ਜਾ ਸਕਦੇ ਨੇ ਆਉਣ ਵਾਲੇ। ਇਹ ਵੀ ਗੱਲ ਗਰਦਸ਼ ਕਰ ਰਹੀ ਹੈ ਕਿ ਹੋ ਸਕਦਾ ਹੈ ਮੋਦੀ ਜਿਹੜਾ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਆਪਣਾ ਦੌਰਾ ਕਰੇ, ਉਹ ਕੁਛ ਮੰਗਾਂ ਕਿ ਜੀ ਮੈਂ ਇੰਨਾ ਕਰਜ਼ਾ ਮਾਫ ਕਰਤਾ ਪੰਜਾਬ ਦਾ, ਜਾਂ ਜਿਹੜੇ ਬੰਦੀ ਕੁਛ ਸਿੰਘ ਨੇ ਜਿਨ੍ਹਾਂ ਨੇ ਟਰਮਸ ਪੂਰੀਆਂ ਕਰ ਲਈਆਂ ਉਹਨਾਂ ਦੀ ਰਿਹਾਈ, ਕੁਛ ਹਲਕਿਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜੀ ਚੰਡੀਗੜ੍ਹ ਵੀ ਪੰਜਾਬ ਨੂੰ ਦਿੱਤਾ ਜਾ ਸਕਦਾ ਹੈ। ਇਹ ਕਿਆਸ ਰਾਈਆਂ ਨੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹਸਤੀਆਂ, ਜਿਹੜੇ ਗੁੰਡਾ ਹਸਤੀਆਂ ਹੋ ਕੇ ਜਿਹੜੇ ਲੋਕ ਓਪਰਚੁਨਿਸਟ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਜਿਹੜੀ ਹੈ ਦਿਸ਼ਾ 'ਚੋਂ ਹਵਾ ਵਗ ਰਹੀ ਹੈ ਤੇ ਕਿੱਧਰ ਜਿਹੜੀਆਂ ਨੇ ਰੌਸ਼ਨੀਆਂ ਨੇ ਤੇ ਕਿੱਧਰ ਹਨੇਰਾ ਹੈ। ਔਰ ਇਸ ਕਿਸਮ ਦੀ ਇੱਕ ਵੱਡੀ ਭੀੜ ਜਿਨ੍ਹਾਂ ਨੇ ਗਲ 'ਚ ਫੱਟੇ ਪਾਏ ਹੋਏ ਨੇ ਸਾਨੂੰ ਖਰੀਦੋ, ਉਹ ਬੀਜੇਪੀ ਦੇ ਖੈਮੇ 'ਚ ਜਾ ਸਕਦੇ ਨੇ। ਸੋ ਇਹ ਸਾਰਾ, ਔਰ ਤੁਸੀਂ ਦੇਖੋਗੇ ਕਿ ਹੁਣ ਤੁਹਾਨੂੰ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਜਾਂ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਸਿੱਖਾਂ ਦੇ ਰੋਹ ਵਾਲੀਆਂ ਖਬਰਾਂ ਤੁਹਾਨੂੰ ਨਜ਼ਰ ਨਹੀਂ ਆਉਣਗੀਆਂ। ਇਹ ਖਰੀਦੋ ਫਰੋਖਤ ਜਾਂ ਬੀਜੇਪੀ ਦੇ ਜਿਹੜੇ ਸੈੱਲ ਸਾਰੇ ਲੱਗੇ ਹੋਏ ਨੇ ਸਿੱਖਾਂ ਨੂੰ ਭੰਡਣ, ਉਹਨਾਂ ਨੂੰ ਜ਼ਾਬਰ ਸਾਬਤ ਕਰਨ ਦੇ ਉੱਤੇ ਕਰੂਅਲ ਬਰੂਟਲ ਉਹਨਾਂ ਦਾ ਜ਼ੋਰ ਹੈ। ਔਰ ਅਸੀਂ ਅਗਲੇ ਸੈਗਮੈਂਟ 'ਚ ਇਸ ਬਾਰੇ ਵੀ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਸਾਡੇ ਜਿਹੜੇ ਸਿਆਣੇ ਵਿਊਅਰਸ ਦੀਆਂ ਕੁਝ ਲਿਖਤਾਂ ਤੇ ਸੁਝਾਅ ਆਏ ਨੇ, ਉਹਨਾਂ ਬਾਰੇ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ ਦੇ ਪ੍ਰੋਗਰਾਮ ਦੇ ਉੱਤੇ ਬਹੁਤ ਸਾਰੇ ਕਮੈਂਟਸ ਲਿਖੇ ਨੇ, ਲਿਖਤਾਂ ਵੀ ਸਾਨੂੰ ਆਈਆਂ ਨੇ ਔਰ ਅਸੀਂ ਸਾਰਿਆਂ ਨੂੰ ਤਾਂ ਸਾਂਝਾ ਨਹੀਂ ਕਰ ਸਕਦੇ, ਲੇਕਿਨ ਜਿਹੜਾ ਪਾਰਟ ਔਰ ਅਸੀਂ ਜਦੋਂ ਸਮਝਦੇ ਹਾਂ ਕਿ ਇਹ ਜ਼ਰੂਰੀ ਹੈ ਅਸੀਂ ਇਸ ਗੱਲ ਨੂੰ ਐਕਨੋਲੇਜ ਵੀ ਕਰੀਏ ਕਿ ਕਿਵੇਂ ਸਾਡੇ ਵੀਰ ਭੈਣਾਂ ਇਸ ਸਾਰੇ ਬਾਰੇ ਸੋਚਦੇ ਨੇ, ਉੱਥੇ ਸਾਡੇ ਲਈ ਇਹ ਲਰਨਿੰਗ ਪ੍ਰੋਸੈਸ ਵੀ ਹੁੰਦੀ ਹੈ। ਔਰ ਕੈਲੀਫੋਰਨੀਆ ਤੋਂ ਸਾਡੇ ਇੱਕ ਵੀਰ ਜਿਨ੍ਹਾਂ ਨੇ ਸਾਨੂੰ ਲਿਖਿਆ, ਹਾਲਾਂ ਉਹਨਾਂ ਨੇ ਰਿਕੁਐਸਟ ਵੀ ਕੀਤੀ ਵੀ ਉਹਨਾਂ ਦੇ ਨਾਂ ਨੂੰ ਐਨੋਨਿਮਸ ਰੱਖਿਆ ਜਾਏ, ਔਰ ਮੈਨੂੰ ਤਾਂ ਉਹ ਵੀਡੀਓ ਦੇਖਣ ਦਾ ਮੌਕਾ ਨਹੀਂ ਬਣਿਆ। ਉਹਨਾਂ ਨੇ ਕੋਈ ਵੀਡੀਓ ਦੇਖੀ ਹੈ ਜਿਹਦੇ 'ਚ ਕਿ ਜਿਹੜੀ ਹੈ ਇੱਕ ਲੇਡੀ ਜਿਹੜੀ ਉਹ ਇੱਕ ਪੂਰੀ ਤਿਆਰੀ ਕਰਾ ਰਹੀ ਹੈ ਕਿਸੇ ਨੂੰ ਔਰ ਉਹਦੇ ਕੋਲ ਪੂਰਾ ਲੇਅਰਡ ਉਹਨੇ ਕਲੋਥਸ ਪਾਏ ਨੇ, ਉਹ ਬੈਗ ਕੈਰੀ ਕਰ ਰਿਹਾ ਔਰ ਉਹਨਾਂ ਅਨੁਸਾਰ ਕਿ ਉਹ ਜਦੋਂ ਉਹਨੂੰ ਪੁੱਛ ਵੀ ਰਿਹਾ ਵੀ ਤੇਰਾ ਨਾਂ ਕ੍ਰਿਸ਼ਨ ਹੈ ਤੇ ਉਹ ਸਾਇਲੈਂਟਲੀ ਵਾਕ ਕਰ ਰਿਹਾ। ਸੋ ਇਹ ਸਾਰੀ ਵੀਡੀਓ ਤੋਂ ਉਹਨਾਂ ਨੇ ਜੋ ਅੰਦਾਜ਼ਾ ਕੱਢਿਆ ਕਿ ਵੀ ਇਹ ਅਲਟੀਮੇਟਲੀ ਉਹਨਾਂ ਨੇ ਪਲੈਨਡ, ਉਹਨਾਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ, ਮੋਦੀ, ਅਜੀਤ ਡੋਵਲ, ਮੋਹਨ ਭਾਗਵਤ ਤੇ ਚੰਡਾਲ ਚੌਂਕੜੀ ਇਸ ਦੇ ਲਈ ਜ਼ਿੰਮੇਵਾਰ ਹੈ। ਉਹਨਾਂ ਨੇ ਸਿੱਖਾਂ ਦੇ ਰਸਤੇ 'ਚ ਮੰਕੀ ਰੈਂਚ ਸੁੱਟਿਆ ਕਿਉਂਕਿ ਕਿਸਾਨ ਐਜੀਟੇਸ਼ਨ ਦੀ ਵਿਕਟਰੀ ਤੋਂ ਬਾਅਦ ਜਿੱਥੇ ਸਿੱਖਾਂ ਦੇ ਸਾਹਮਣੇ ਉਹਨਾਂ ਨੂੰ ਹੰਬਲ ਹੋਣਾ ਪਿਆ, ਉਹਨਾਂ ਨੂੰ ਜਿਹੜਾ ਥੁੱਕਿਆ ਚੱਟਣਾ ਪਿਆ, ਉਹ ਕਾਨੂੰਨ ਵਾਪਸ ਲੈਣੇ ਪਏ। ਸੋ ਇਹ ਆਉਣ ਵਾਲੇ ਪੀਰੀਅਡ 'ਚ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਗਰਾਊਂਡ ਵੀ ਤਿਆਰ ਕਰ ਰਹੇ ਨੇ। ਸੋ ਦੋ ਤਿੰਨ ਪੈਰਾਗ੍ਰਾਫ ਤੋਂ ਉਸ ਵੀਡੀਓ ਤੇ ਬੇਸਡ ਹੀ ਨੇ। फिर उन्होंने कहा भी देयर इज नो डाउट दैट हिंदू मीडिया विल पुट ऑल द स्टॉप्स
to malign the Sikh community, as they have already started doing while covering these crimes against the Sikh community. ਉਸ ਸਾਰੇ ਨੂੰ ਕਿਵੇਂ ਸਿੱਖਾਂ ਨੂੰ ਮਿਲਾਇਨ ਕਰ ਰਹੇ ਨੇ. We have a feeling that these acts will continue to take place while the BJP leaders publicly shed crocodile tears and privately celebrate the pain of the Sikhs. ਕਿ ਬਾਹਰ ਤਾਂ ਜਿਵੇਂ ਸਾਰਿਆਂ ਨੇ ਕੰਡੈਮ ਕੀਤਾ, RSS ਨੇ ਵੀ ਪਹਿਲੀ ਲਿੰਚਿੰਗ ਨੂੰ ਫਿਰ ਹੁਣ ਦੁਬਾਰਾ ਉਹਨਾਂ ਨੇ ਲਿੰਚਿੰਗ ਵਾਲਾ ਇਸ਼ੂ ਚੁੱਕਿਆ. ਪਹਿਲੀ ਸਟੇਜ ਤੇ ਜੀ ਇਹ ਗੁਰੂ ਗ੍ਰੰਥ ਸਾਹਿਬ ਸਾਡਾ ਸਾਂਝਾ ਗ੍ਰੰਥ ਹੈ, ਇਹ ਭਾਰਤ ਦੀ ਸੱਭਿਅਤਾ, ਇਹ ਭਾਰਤ ਦੀ ਟੁਗੈਦਰ, ਉਹਦੇ ਚੋਂ ਵੀ ਆਪਣਾ ਉਹ ਹਿੰਦੂਤਵਾ ਏਜੰਡਾ ਕੱਢ ਰਹੇ ਸੀ. ਫਿਰ ਉਹਨਾਂ ਨੇ ਲਿਖਿਆ, ਵੀ ਆਰ ਐਕਸਟ੍ਰੀਮਲੀ ਐਮਬੈਰਸਡ ਟੂ ਸੇ ਦੈਟ the foundation of these crimes in the current environment started in 2015 was laid by Badal family and Sumedh Saini and his henchmen in khaki calling themselves police officers. ਕਿ ਵੀ ਇਹ ਜਿਹੜਾ ਅੱਜ ਅਸੀਂ ਦੇਖਿਆ ਕਿ ਹਰਮੰਦਰ ਸਾਹਿਬ ਤੱਕ ਇਹ ਪਹੁੰਚ ਗਏ ਨੇ, ਇਸ ਦੀ ਸ਼ੁਰੂਆਤ ਬਾਦਲਾਂ ਨੇ, ਜਦੋਂ ਕਿ ਸੁਮੇਧ ਸੈਣੀ ਔਰ ਉਹਦੀ ਨਸਲ ਦੇ ਜਿਹੜੇ ਦੂਸਰੇ ਆਫਿਸਰ ਉਮਰਾਨ ਨੰਗਲ, ਚਰਨਜੀਤ ਔਰ ਦੂਸਰੇ ਤੀਸਰੇ ਲੋਕ, ਚਰਨਜੀਤ ਸ਼ਰਮਾ, ਜਿਹਨੇ ਉੱਥੇ ਗੋਲੀਆਂ ਚਲਾਈਆਂ. ਹਰਿਆਣਾ ਗਵਰਨਮੈਂਟ ਆਫ BJP led by Khattar is also complicit in protecting the rapist and convicted murderer, calling himself Ram Rahim. Khattar eventually is getting his marching orders from Modi, Shah and Doval. ਇਹ ਤਾਂ ਬਿਲਕੁਲ obvious ਹੈ, ਜ਼ਾਹਰ ਹੈ ਕਿ ਕਿਵੇਂ ਉਹਨੂੰ ਇਹਨਾਂ ਨੇ, ਔਰ ਉਹਨੇ ਇਹਨਾਂ ਨੂੰ ਵੋਟਾਂ ਪਵਾਈਆਂ ਸੀ, ਉਹਨੂੰ ਪ੍ਰੋਟੈਕਟ ਵੀ ਕਰ ਰਹੇ ਨੇ, ਜੇਲ੍ਹ ਚੋਂ ਕੱਢ ਕੇ ਪ੍ਰਾਈਵੇਟਲੀ ਬਦ ਅਖਲਾਕੀ ਲਈ ਉਹਨੂੰ ਮੌਕੇ ਵੀ ਪ੍ਰੋਵਾਈਡ ਕਰ ਰਹੇ ਨੇ, ਜਿਸ ਕਿਸਮ ਦਾ ਉਹ ਹੈ. Sikhs should have no illusion what we are up against. Congress to this day is protecting criminals engaged in Sikh genocide of 1984, and yes, that includes Mrs. Sonia Gandhi, the daughter-in-law of Gandhi family. ਕਿ ਸਾਨੂੰ ਕੋਈ ਕਾਂਗਰਸ ਦੇ ਬਾਰੇ ਵੀ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ, ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡਾ ਦੁਸ਼ਮਣ ਕੌਣ ਹੈ. ਔਰ ਅੱਜ ਤੱਕ ਵੀ ਜਿਹੜਾ ਜੂਨ 84 ਦੇ ਔਰ ਨਵੰਬਰ 84 ਦੇ ਸਿੱਖ ਜੈਨੋਸਾਈਡ ਨੂੰ ਜਿਹੜਾ ਉਹ ਪ੍ਰੋਟੈਕਸ਼ਨ ਸੋਨੀਆ ਗਾਂਧੀ, ਹੁਣ ਉਹੀ HKL ਭਗਤ ਜਗਦੀਸ਼ ਟਾਈਟਲ ਕਮਲਨਾਥ ਨੂੰ ਤਾਂ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਬਣਾਇਆ. When it comes to the interests of Sikhs in India, there is no one who stands with us. In fact, we can go a stop further and say that every government since 1947 has acted to harm and punish Sikhs. ਕੋਈ ਸਾਡਾ ਨਹੀਂ ਹੈ, ਕੋਈ ਸਾਡੇ ਨਾਲ ਨਹੀਂ ਖਲੋਤਾ. ਰਾਦਰ ਸਾਨੂੰ ਇਹ ਕਹਿਣਾ ਹੋਏਗਾ ਕਿ 1947 ਤੋਂ ਬਾਅਦ ਹਰ ਇੱਕ ਨੇ, ਹਰ ਹਕੂਮਤ ਨੇ ਸਿੱਖਾਂ ਦਾ ਨੁਕਸਾਨ ਕਰਨ ਔਰ ਸਜ਼ਾ ਦੇਣ ਦੀ ਸਿੱਖਾਂ ਨੂੰ ਕੋਸ਼ਿਸ਼ ਕੀਤੀ. We must ask ourselves the question, after joining the Hindus of India in 1947 and getting robbed of life and liberty, where do we go from here? ਕਿ ਵੀ 47 ਚ ਹਿੰਦੂਆਂ ਨਾਲ ਅਸੀਂ ਕਿਸਮਤ ਜੋੜੀ, ਅਸੀਂ ਆਪਣਾ ਆਨਰ, ਇੱਜ਼ਤ, ਆਜ਼ਾਦੀ ਸਾਰੀ ਜਿਹੜੀ ਹੈ ਉਹ ਗਵਾ ਲਈ ਹੈ, ਅੱਗੇ ਸਾਡੇ ਲਈ ਕਿਹੜਾ ਰਾਹ ਹੈ? What are the options left now when our religion is being attacked from multiple directions? ਸਾਡੇ ਲਈ ਕਿਹੜਾ ਰਾਹ ਬਚਿਆ ਹੈ ਜਦੋਂ ਕਿ ਸਾਡੇ ਮਜ਼ਹਬ ਦੇ ਉੱਤੇ ਚਾਰ ਚੁਫੇਰੇ ਹਮਲੇ ਹੋ ਰਹੇ ਨੇ, ਡਾਇਰੈਕਟਲੀ, ਫਿਜ਼ੀਕਲੀ and by rewriting our history. ਹਮਲੇ ਸਿੱਧੇ ਵੀ ਨੇ ਜਿਹੜੇ ਨੇ, ਉਹ ਫਿਜ਼ੀਕਲ ਜੈਨੋਸਾਈਡ ਵੀ ਚੱਲ ਰਿਹਾ ਔਰ ਹਿਸਟੋਰੀਕਲ ਜੈਨੋਸਾਈਡ ਵੀ ਚੱਲ ਰਿਹਾ. ਔਰ ਇਸੇ ਤਰ੍ਹਾਂ ਭੈਣ ਜੀ ਅਮਨਜੋਤ ਕੌਰ ਜਿਨ੍ਹਾਂ ਦੀਆਂ 2-3 ਲਿਖਤਾਂ ਸਾਨੂੰ ਇਸ ਪੀਰੀਅਡ ਦੇ ਵਿੱਚ ਆਈਆਂ, ਉਹਨਾਂ ਦੀ ਇੱਕ ਲਿਖਤ ਹੈ ਕਿ ਪ੍ਰੂਫ ਆਫ BJP ਰੋਲ ਇਨ ਪੰਜਾਬ ਇਨਸੀਡੈਂਟਸ, ਕਿ ਵੀ ਕਿਵੇਂ ਪੰਜਾਬ ਦੇ ਵਿੱਚ ਉਹਨਾਂ ਦਾ ਰੋਲ ਹੈ. ਉਹਨਾਂ ਨੇ ਕਿਹਾ ਦਾ ਐਂਟਾਇਰ BJP IT cell is abusing Sikhs, calling Sikhs abusive names, bashing Congress for not taking action and claiming Hindus are in danger in Punjab because culprits in both Amritsar and Kapurthala cases are allegedly Hindus from cow belt states. ਉਹ ਕਾਂਗਰਸ ਨੂੰ ਕਹਿ ਰਹੇ ਨੇ ਹਕੂਮਤ ਕਿਉਂਕਿ ਪੰਜਾਬ ਚ ਨਹੀਂ ਦੀ ਹੈ, ਕੋਈ ਐਕਸ਼ਨ ਨਹੀਂ ਲਿਆ ਔਰ ਹਿੰਦੂ ਬੈਲਟ ਦੇ ਦੋ ਸਾਡੇ ਹਿੰਦੂ ਭਰਾ ਜਿਹੜੇ ਨੇ ਇਹਨਾਂ ਨੇ ਮਾਰ ਦਿੱਤੇ ਨੇ. In a clear it is clear BJP did this to kill two birds with one stone, polarize and get votes of migrants in Punjab and demonize Sikhs to get Hindu votes in Punjab and UP. ਕਿਉਂਕਿ ਪੰਜਾਬ 'ਚ ਇੱਕ ਵੱਡੀ ਗਿਣਤੀ 'ਚ ਹੁਣ UP ਬਿਹਾਰ ਦੀ ਜਿਹੜੀ ਹੈ ਲੇਬਰ ਜਿਹਨਾਂ ਨੂੰ ਭਈਏ ਕਿਹਾ ਜਾਂਦਾ ਹੈ, ਉਹ ਤਾਂ ਹੁਣ ਉੱਥੇ ਬੈਠੇ ਨੇ ਡੇਰੇ ਜਮਾ ਕੇ ਕਿ ਵੀ ਇਸ ਸਾਰੇ ਦੇ ਨਾਲ ਪੰਜਾਬ 'ਚ ਉਹਨਾਂ ਦੀ ਵੋਟ ਔਰ ਸਿੱਖਾਂ ਨੂੰ ਹਿੰਦੂਆਂ ਦੀ ਪੋਲਰਾਈਜੇਸ਼ਨ ਕਰਾ ਕੇ
हिंदुआं दी वोट यूपी च भी और पंजाब च भी। जी BJP is crushing regional and communal built by Sikhs and leaders like Rakesh Tikait during farm protests। अजे तक भी उस दे खिलाफ राकेश टिकैत दे और दूसरे नेगेटिविटी भी वो क्योंकि वैसटर्न यूपी दे विच जाट बेल्ट है, सो उन्होंने भी सिखां नाल जोड़ के जिहड़ा है ये बदनामी दे रहे। एवरी डे दे आर ट्रेंडिंग हैशटैग अगेंस्ट सिक्स SGPC और कॉलिंग सिक्स खालिस्तानीज एंड अब्यूजिंग टेनेट्स ऑफ सिख फेथ के रोज़ाना हैशटैग चला रहे ने सिखां नूं SGPC नूं और वो जिहड़ा वो सिख फलसफे दे उत्ते हमले कर रहे हैं। सिंस गांधीज आर साइलेंट एंड नो वन हैज़ बीन अरेस्टेड इन पंजाब येट, BJP is also using this issue to mock Congress for its stance on lynching। क्योंकि कोई भी राहुल गांधी ਜਾਂ प्रियंका ਜਾਂ सोनिया ਜਾਂ ਕਿਸੇ ਨੇ ਬਿਆਨ ਨਹੀਂ ਦਿੱਤਾ, ਉਹ ਇਸੇ ਨਾਲ ਉਹਨਾਂ ਨੂੰ ਵੀ ਲਪੇਟ ਰਹੇ ਨੇ। This is 100% orchestrated by BJP to punish Sikhs for success of farmer protests and rob Sikhs of support and goodwill we earned in last 1 year। कि ਜਿਹੜੀ ਇੱਕ ਸਾਲ 'ਚ ਸਿੱਖਾਂ ਨੇ ਹਮਦਰਦੀ ਔਰ ਹਮਾਇਤ ਜਿੱਤੀ, ਉਸ ਤੋਂ ਸਾਨੂੰ ਵਿਰਵਾ ਕਰ ਰਹੇ ਨੇ ਔਰ ਸਿੱਖਾਂ ਨੂੰ ਉਹ ਫਾਰਮਰ ਪ੍ਰੋਟੈਸਟ ਦੀ ਸਕਸੈਸ ਲਈ ਪਨਿਸ਼ ਵੀ ਕਰ ਰਹੇ ਨੇ। ਐਜ਼ INC is silent, Akalis and Aam Aadmi Party are quiet as well। BJP is looking to get Hindu votes in Punjab and UP through their usual tactic of portraying Hindus in danger from aggressive minorities। कि भी ये भी चुप ने क्योंकि इन्होंने भी वोटां सिखां दियां लैणियां, सो BJP इनू फरदर हिंदू वोटां नू लैण दे लई कि जी हिंदू पंजाब दे बहुत खतरे च ने। द बिलो ट्वीट्स आर फ्रॉम BJP स्पोक्सपर्सन फ्रॉम UP who is making it a case of Hindi heartland Hindus killed in Punjab। कि भी ये हिंदी हार्टलैंड दे उन्होंने वो ट्वीट का नाल उन्होंने दिता है कि एग्जैक्ट की ट्वीट है। द एम एट UP and Punjab polls and bid to divert focus from Lakhimpur Kheri is evident। कि लखीमपुर खीरी जिथे गड्डियां नूं एज ए वैपन यूज किया उस पासों डाइवर्ट करना और UP पंजाब दे विच पोलराइज करना। सिक्स गैटिंग प्लेड एज यूजुअल बिफोर इलैक्शन कि चोणां तो पहला सिखां नूं उवें ही वरतिया जा रहा है। वेट फॉर मोर टारगेटिंग ऑफ सिक्स एज मोदी इज विंडिक्टिव एंड कैन नॉट हैंडल बैक ट्रैकिंग ऑन फॉर्म लॉस। कि बदलाखोर है और वो ये सहार नहीं सकता कि उन्होंने ये जिहड़े ने किसान कानून वापस लेने पे। और जिहड़ा UP का BJP का है इंचार्ज प्रशांत उमराव, उन्हें जिहड़ा इस दे उत्ते ट्वीट किया। स्टैंडिंग कौंसल भी है सुप्रीम कोर्ट गोवा दे स्टेट के लिए और उन्हें ट्वीट किया नो सिविलाइज्ड सोसाइटी कैन एक्सेप्ट द लिंचिंग ऑफ 2 हिंदी स्पीकिंग हिंदूज इन पंजाब। कि कोई सभ्यक समाज हिंदी बोलन वाले 2 हिंदुआं दा पंजाब दे विच लिंच होना इनू मंजूर नहीं है। हुण ਇਹਦੇ ਚ 2 ਲਾਈਨਾਂ ਦੇ ਵਿੱਚ ਹੀ ਉਹਨੇ ਪੂਰੀ ਪੋਲਰਾਈਜੇਸ਼ਨ ਦੀ ਕਰ ਦਿੱਤੀ ਕਿ ਉਹਨਾਂ ਨੂੰ ਹਿੰਦੀ ਸਪੀਕਿੰਗ ਬਣਾ ਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਉਹ ਲਿੰਚਿੰਗ ਔਰ ਇਸ ਸਾਰੇ ਦੇ ਨਾਲ ਜਿਹੜਾ ਉਹ ਬਿਲਕੁਲ ਜਿਵੇਂ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਕਿਹਾ ਉਹੀ ਸਿਨੈਰੀਓ ਖੜਾ ਕੀਤਾ ਜਾ ਰਿਹਾ। ਔਰ ਕੱਲਾ ਇਹ ਨਹੀਂ ਹੈ ਕਿ ਵੀ ਇਹ ਜਿਹੜਾ ਇਸ ਕਿਸਮ ਦੇ ਹੈਸ਼ਟੈਗ ਜਾਂ ਸਿੱਖਾਂ ਨੂੰ ਮਲਾਇਨ ਕੀਤਾ ਜਾ ਰਿਹਾ ਹੈ। ਬ੍ਰਿਟਿਸ਼ ਸਿੱਖ MP ਪ੍ਰੀਤ ਕੌਰ ਗਿੱਲ ਅੰਡਰ ਫਾਇਰ for deleted tweet on Golden Temple death। ਜਦੋਂ ਇਹ ਪਹਿਲਾਂ ਜੇ ਘਟਨਾ ਆਈ ਸੀ ਬੀਬੀ ਪ੍ਰੀਤ ਕੌਰ ਗਿੱਲ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਜਿਹੜਾ ਇੱਕ ਟਵੀਟ ਲਿਖਿਆ ਸੀ ਕਿ ਵੀ ਇਹ ਇੱਕ ਹਿੰਦੂ ਟੈਰਰਿਸਟ ਜਿਹੜਾ ਹੈ ਉਸਨੇ ਸੈਕਰੀਲੇਜ ਐਕਟ ਕੀਤਾ। ਹਾਲਾਂਕਿ ਉਹ ਉਹਨਾਂ ਨੇ ਬਾਅਦ ਚ ਉਹਨੂੰ ਹਿੰਦੂ ਟੈਰਰਿਸਟ ਵਾਲਾ ਡਿਲੀਟ ਕਰ ਦਿੱਤਾ, ਲੇਕਿਨ ਉਸ ਦੀ ਨਾ ਸਿਰਫ ਪੂਰੀ ਜਿਹੜੀ ਹੈ ਉਹ ਟ੍ਰੋਲਿੰਗ ਹੋ ਰਹੀ ਹੈ पर ये जी खबर है तुसी देखो कि किड्डी के खबर है। लेकिन इंग्लिश ट्रिब्यून ने यकीन बनाने दे रही सब का कि देखो इन्हों के MP भी सिख MP जड़े ने इन्हें नफरत करते हैं हिंदुओं को टैररिस्ट कह रहे हैं। ये खबर में ट्रिब्यून की हैडलाइन बनी हुई है। ब्रिटिश सिख MP प्रीत कौर गिल अंडर फायर फॉर डिलीटेड ट्वीट ऑन गोल्डन टेम्पल डेथ। द ट्वीट रेफर्स टू ए हिंदू टैररिस्ट बिहाइंड द एक्ट ऑफ वायलेंस इन गोल्डन। सो इस तो तुसी अंदाज़ा लाओ कि ट्रिब्यून वर्गा मेन स्ट्रीम और क्योंकि जे इसका किसी ने जवाब देना है तो अजकल YouTube चैनल ने हुण पिछले कल
इंडिया ने 20 यूट्यूब चैनल जिहड़े ने फर्दर बैन कीते ने, जिन्हां दे विच खालसा टीवी भी है। और इन्हां नूं ये कहा गया कि जी एंटी इंडिया कंटेंट इन्हां नूं पाकिस्तान सपोर्ट करदा। और एक मेन खबर है, इंडिया ब्लॉक्स 20 यूट्यूब चैनल्स, 2 websites for anti-India content. Channels and websites belong to a coordinated disinformation network operating from Pakistan, says press note. और ये ब्लॉक अदरवाइज तो चुप चुपीते ही ब्लॉक कर देंगे ने, जिवें TV 84 ਨੂੰ ਕੀਤਾ ਹੋਇਆ ਹੈ जून 2020 ਤੋਂ। बट इस वार उन्होंने मिनिस्ट्री ऑफ इंफॉर्मेशन एंड ब्रॉडकास्टिंग ने प्रेस रिलीज जारी की है कि असी ये प्रेस नोट है कि द चैनल्स एंड वैबसाइट्स belong to coordinated disinformation network operating from Pakistan and spreading fake news about various sensitive subjects related to India. और now उन्होंने कहा the channels were used to post decisive content in a coordinated manner on topics like Kashmir, Indian Army, minority communities in India, राम मंदिर। ਉਹ minority community ਸਿੱਖ ਵਿੱਚੋਂ ਗਾਇਬ ਕਰਤਾ ਹੈ, ਕਸ਼ਮੀਰ ਕੇ ਜੀ ਉਹਨਾਂ ਨੂੰ ਸਪੋਰਟ ਕਰਦੇ ਸੀ। ਔਰ ਇਹ ਜਿਹੜਾ ਉਹਨਾਂ ਨੇ ਅਸੀਂ ਇਹਨਾਂ ਨੂੰ ब्लॉक कर दिता। और ਜਿਹੜੇ चैनल ब्लॉक किए गए ने उन्हों का सबसक्राइबर बेस जोड़ा ओवर 35 लाख कि 35 लाख लोग उन्होंने देखते सी। और द वीडियोज हैड ओवर 55 करोड़ व्यूज, हुण तक 55 करोड़ दे व्यूज सी। सम ऑफ द यूट्यूब चैनल ऑफ जोड़े नया पाकिस्तान ग्रुप वर बीइंग ऑपरेटेड बाई एंकर्स और बड़े पॉपुलर जोड़े चैनल ने उन्होंने ब्लॉक किए ने। The censored channels and websites are the Punchline, International Web News, Khalsa TV, The Naked Truth, News 24, Fictional Historical Facts, Punjab Viral, ਜਿਹੜੇ ਵੀ ਪੰਜਾਬ ਨਾਲ ਰਿਲੇਟਡ ਨੇ, और Go Global, जुनैद हलीम ऑफिशियल, तायब हनीफ जैन, ये सारे ਜਿਹੜੇ ਨੇ ਉਹ इंडिया ਨੂੰ एक्सपोज ਕਰਦੇ ਸੀ। और मोहसिन राजपूत और इस तरह कनीज़ फातिमा, मियाँ इमरान अहमद, नज़म हसन एंड बाजवा, ये सारे जड़े ने उन्होंने ब्लॉक किए ने। सो इस तो तुसी अंदाज़ा ला लो कि उन्होंने असी तो चाइना की या दूसरी 4th जनरेशन वॉर या 5th जनरेशन वॉर या आर्टिफिशियल इंटैलीजेंस वॉर की गल करते हैं। उन्होंने जड़ा माड़ा मोटा जिन्हां दे कोल साधन है अपनी गल कहण दा, लोकां तक पहुंचाण दा, तुसीं देखो भी ये किस हद तक जाके सिखां दे खिलाफ, खालिस्तान दे खिलाफ, कश्मीर दे खिलाफ लड़ाई लड़ रहे हैं। और आने वाले पीरियड असीं होर भी इन्हां दा भद्दा चेहरा, अगली इन्हां दे एक्शनस और इन्हां दा ਜ਼ਾਲਮਾਨਾ ਜਿਹੜਾ ਅੰਦਾਜ਼ ਹੈ ਉਹ ਕਈ ਫਾਰਮਸ ਦੇ ਵਿੱਚ ਦੇਖਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਨੇ ਬ੍ਰੇਕ ਵਿਅਰਸ ਅਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਚੀਨ ਤੇ ਦਬਾਅ ਪਾਉਣ ਲਈ ਦਲਾਈ ਲਾਮੇ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ RSS ਚੀਫ ਮੋਹਨ ਭਾਗਵਤ ਨੇ ਵੀ ਧਰਮਸ਼ਾਲਾ ਦਲਾਈ ਲਾਮੇ ਦੇ ਹੈੱਡਕੁਆਰਟਰ ਜਾ ਕੇ ਉਸ ਨਾਲ ਮੁਲਾਕਾਤ ਕੀਤੀ ਹੈ। ਸੋ ਕਿ ਤਿੱਬਤ ਇਸ਼ੂ ਤੇ ਅਮਰੀਕਾ ਅਤੇ RSS ਇੱਕੋ ਫਰੰਟ ਤੇ ਕੰਮ ਕਰ ਰਹੇ ਹਨ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਤਾਂ ਸਾਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਜਿਹੜਾ ਇੱਥੇ ਰਾਈਟ ਵਿੰਗਰਸ ਦਾ ਕੋਰ ਗਰੁੱਪ ਹੈ ਉਹਨਾਂ ਦੇ ਨਾਲ RSS ਦੇ ਬੜੇ ਨੇੜਲੇ ਸੰਬੰਧ ਨੇ ਜੀ, ਔਰ ਬਹੁਤ ਕੁਝ ਜਿਹੜਾ ਹੈ ਔਰ ਉਹਨਾਂ ਨੇ ਜਿਹੜੀ ਇੱਥੇ ਹਿੰਦੂ ਫਾਊਂਡੇਸ਼ਨ ਵੀ ਬਣਾਈ ਹੈ, ਜਿਵੇਂ ਉਹਨਾਂ ਨੇ ਟਰੰਪ ਦਾ ਫੰਡ ਰੇਜ਼ਰ ਕੀਤਾ ਔਰ ਉਹਨਾਂ ਦੀ ਕੋਆਰਡੀਨੇਸ਼ਨ ਕੋਆਪਰੇਸ਼ਨ ਔਰ ਈਵਨ ਦੂਸਰੇ ਪਾਸਿਓਂ ਅਸੀਂ ਤੁਲਸੀ ਗੈਫਰਡ ਵਰਗੀ ਕਾਂਗਰਸ ਵੂਮਨ RSS ਨੇ ਕਿਵੇਂ ਬਿਲਡ ਕੀਤਾ, ਉਹਨੂੰ ਕਿਵੇਂ ਉਹ ਈਵਨ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀਜ਼ ਦੇ ਵਿੱਚ ਵੀ ਰਨ ਕੀਤੀ ਡੈਮੋਕ੍ਰੇਟਾਂ 'ਚ। ਬਾਈਡਨ ਬੇਸ਼ੱਕ ਸੈਨੇਟ ਦੇ ਵਿੱਚ ਇਹ 40+ ਈਅਰ ਸੈਨੇਟਰ ਰਿਹਾ ਔਰ ਫੋਰਨ ਪਾਲਿਸੀ ਨੂੰ ਸਮਝਦਾ ਹੈ, ਹਾਲਾਂ ਕਿਤੇ ਨਾ ਕਿਤੇ ਉਹ ਵੀ ਆਪਣਾ ਕੋਈ ਰਿਸ਼ਤੇਦਾਰ ਕਿ ਜੀ ਮੇਰਾ ਫਲਾਣਾ ਈਸਟ ਇੰਡੀਆ ਕੰਪਨੀ 'ਚ ਔਰ ਕੋਈ ਬਾਈਡਨ ਬੰਬੇ 'ਚ ਵੀ ਹੈ ਔਰ ਉੱਥੋਂ ਮੈਨੂੰ ਇੱਕ ਚਿੱਠੀ ਆਈ ਸੀ 30 ਸਾਲ ਪਹਿਲੇ ਇਹ ਉਹ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਅਸੀਂ ਸਮਝਦੇ ਹਾਂ ਵੀ ਜਿਸ ਅੰਦਾਜ਼ ਦੇ ਵਿੱਚ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਵੀ ਭਾਰਤ ਪ੍ਰਤੀ ਰਵੱਈਆ ਹੈ, ਟਰੰਪ ਤਾਂ ਫਿਰ ਵੀ ਕੁਝ ਮਾਮਲਿਆਂ 'ਚ ਉਹਨੇ ਭਾਰਤ ਨੂੰ ਛਿੜਕ ਕੇ ਵੀ ਪਾਸੇ ਸੁੱਟਿਆ। ਜਿਵੇਂ ਜੇ ਤਾਲਿਬਾਨ ਦੇ ਨਾਲ ਉਹਨੇ ਨੈਗੋਸ਼ੀਏਸ਼ਨ ਸ਼ੁਰੂ ਕੀਤੀ ਤੇ ਉਹਨੂੰ ਸੀ ਕਿ ਵੀ ਉੱਥੋਂ ਫੌਜ ਕੱਢਣੀ ਹੈ ਔਰ ਉਹਦੇ 'ਚ ਭਾਰਤ ਨੂੰ ਨੇੜੇ ਵੀ ਨਹੀਂ ਲੱਗਣ ਦਿੱਤਾ। ਔਰ ਜਦੋਂ ਭਾਰਤ ਨੇ ਥੋੜਾ ਬਹੁਤ ਉਜਰ ਵੀ ਕੀਤਾ ਹੋਏਗਾ, ਉਹਨੇ ਕਿਹਾ ਸੀ ਵੀ ਤੁਹਾਡੀ ਕੰਟਰੀਬਿਊਸ਼ਨ ਕੀ ਹੈ। ਵੀ ਮੈਂ ਜਦੋਂ ਮੋਦੀ ਨੂੰ ਪੁੱਛਦਾ ਤੇ ਉਹ ਕਹਿੰਦਾ ਜੀ ਅਸੀਂ ਉੱਥੇ ਲਾਇਬ੍ਰੇਰੀ ਬਣਾ ਕੇ ਦਿੱਤੀ, ਹਾਲਾਂ ਉਹ ਪਾਰਲੀਮੈਂਟ ਕਹਿਣਾ ਚਾਹੁੰਦਾ ਸੀ, ਫਿਰ ਉਹ ਹੱਸਿਆ, ਕਹਿੰਦਾ ਲਾਇਬ੍ਰੇਰੀ ਉਹਨਾਂ ਨੂੰ ਇਹ ਇਹਨਾਂ ਦੀ ਕੰਟਰੀਬਿਊਸ਼ਨ। ਮਤਲਬ ਇਹ ਹੈ ਵੀ ਉਹਨੇ ਬਿਲਕੁਲ ਨੈਗੋਸ਼ੀਏਸ਼ਨ ਪ੍ਰੋਸੈਸ ਦੇ ਵਿੱਚ ਤਾਲਿਬਾਨ ਦੇ ਨਾਲ ਇੰਡੀਆ ਨੂੰ ਨੇੜੇ ਨਹੀਂ ਲੱਗਣ ਦਿੱਤਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਖੁੱਲ੍ਹ ਕੇ ਮੋਦੀ ਦੇ ਹੱਥਾਂ 'ਚ ਜਾਂ ਮੋਦੀ ਇਹਨਾਂ ਦੇ ਹੱਥਾਂ 'ਚ ਖੇਡ ਰਿਹਾ ਸੀ ਔਰ ਉਹੀ ਕਾਰਨ ਹੈ ਕਿ ਮੁਸਲਮਾਨਾਂ ਦੇ ਖਿਲਾਫ ਜਿਹੜਾ ਇਹਨਾਂ ਦਾ ਕਾਮਨ ਐਦ ਸੀ, ਉਹ ਜਦੋਂ ਟਰੰਪ ਦਿੱਲੀ ਦੇ ਵਿੱਚ ਬੈਠਾ ਸੀ 2020, ਇੱਕ ਪਾਸੇ ਕੋਵਿਡ ਚੱਲ ਰਿਹਾ ਸੀ ਔਰ ਦਿੱਲੀ 'ਚ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਹੋ ਰਹੀ ਸੀ, ਇੱਕ ਵੀ ਲਫ਼ਜ਼ ਨਹੀਂ ਬੋਲਿਆ ਹੈ। ਕਸ਼ਮੀਰ ਦਾ ਸਟੇਟਸ 5 ਅਗਸਤ 2019 ਨੂੰ ਜਿਵੇਂ ਕਨਸਟੀਟਿਊਸ਼ਨਲੀ ਆਰਟੀਕਲ 370-35A ਖਤਮ ਕੀਤਾ, ਅਮਰੀਕਨ ਕੋਈ ਉਸ ਦੇ ਉੱਤੇ ਜਿਹੜੀ ਹੈ ਉਹਨਾਂ ਨੇ ਆਵਾਜ਼ ਨਹੀਂ, ਉਹਨਾਂ ਦੀ ਮਰਜ਼ੀ ਦੇ ਨਾਲ ਹੀ ਕੀਤਾ। ਪਰ ਇਵੇਂ ਲੱਗਦਾ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਪੂਰੀ ਤਰ੍ਹਾਂ ਜਿਹੜਾ ਹੈ ਉਹ ਨਾ ਸਿਰਫ ਮੋਦੀ ਐਡਮਿਨਿਸਟ੍ਰੇਸ਼ਨ ਦੇ ਨਾਲ, ਕਿਉਂਕਿ ਚੀਨ ਨੂੰ ਘੇਰਨ ਦੀ ਲਾਈਨ ਹੈ, ਉਹਨਾਂ ਦੇ ਨਾਲ ਤਾਵਨ ਕਰਦਾ ਹੈ, ਕਿਤੇ ਨਾ ਕਿਤੇ RSS ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਬੇਸ਼ੱਕ ਇਹਨਾਂ ਦੇ ਡੀਪ ਅਮਰੀਕਾ ਦੀ ਡੀਪ ਸਟੇਟ ਰਾਹੀਂ ਐਸਟੈਬਲਿਸ਼ ਹੋਈ ਹੋਏਗੀ, ਉਹ ਕਿਤੇ ਨਾ ਕਿਤੇ ਨਜ਼ਰ ਆਉਂਦੀ। ਹਾਲਾਂਕਿ ਇਹ ਕੋਇਨਸੀਡੈਂਸ ਵੀ ਹੋ ਸਕਦਾ ਹੈ, ਲੇਕਿਨ ਕਿਉਂਕਿ ਚੀਨ ਦੇ ਉੱਤੇ ਪ੍ਰੈਸ਼ਰ ਬਣਾਉਣ ਦੇ ਲਈ ਜਿਹੜਾ ਹਾਂਗਕਾਂਗ ਫੈਕਟਰ ਤਾਂ ਖਤਮ ਹੋ ਗਿਆ, ਉਹ ਤਾਂ ਇਹਨਾਂ ਦੇ ਆਪੋਜੀਸ਼ਨ ਦੇ ਬਾਵਜੂਦ, ਹਾਂਗਕਾਂਗ 'ਚ ਪ੍ਰੋਟੈਸਟ ਦੇ ਬਾਵਜੂਦ ਉਹਨਾਂ ਨੇ ਆਪਣਾ ਜੋ ਉਹਦੇ 'ਚ ਸਟੈਪ ਬਾਈ ਸਟੈਪ ਜੋ ਚੀਨ ਹਾਸਲ ਕਰਨਾ ਚਾਹੁੰਦਾ ਉਹਨਾਂ ਨੇ ਕੀਤਾ। ਤਾਈਵਾਨ ਵਾਲਾ ਪ੍ਰੈਸ਼ਰ ਵੀ, ਜਿਵੇਂ ਤਾਈਵਾਨ ਨੂੰ ਇਹ ਖੜਾ ਕਰ ਰਹੇ ਸੀ, ਔਰ ਦੂਸਰਾ ਉਹ ਵੀ ਕਿਸੇ ਹੱਦ ਤੱਕ ਜਿਵੇਂ ਰਸ਼ੀਆ ਨੇ ਵੀ ਫਰਮਲੀ ਪ੍ਰੋ ਚਾਈਨਾ ਪਾਲਿਸੀ ਲਈ ਕਿ ਇਹਨਾਂ ਦਾ ਇੰਟਰਨਲ ਮੈਟਰ ਹੈ, ਔਰ ਦੂਜਾ ਤੇ ਤਾਈਵਾਨ ਨੇ ਵੀ ਜਿਹਨੇ ਬੜੀ ਜਿਹੜਾ ਉਹ ਫਨ ਚੁੱਕਿਆ ਹੋਇਆ ਸੀ ਉਹ ਦਬ ਦੁਬ ਗਏ। ਤੁਹਾਨੂੰ ਹੁਣ ਤਾਈਵਾਨ ਦਾ ਬਹੁਤਾ ਨਜ਼ਰ ਨਹੀਂ ਆਏਗਾ ਕਿਉਂਕਿ ਇਹਨਾਂ ਨੂੰ ਵੀ ਨਜ਼ਰ ਆ ਗਿਆ ਸੀ ਕਿ ਭਾਈ ਫਿਰ ਜਿੰਨਾ ਪ੍ਰੋਵੋਕੇਸ਼ਨ ਹੋਏਗੀ ਚਾਈਨਾ ਜੇ ਜਾ ਕੇ ਤਾਈਵਾਨ ਲੈ ਲੇ ਤੇ ਕੀ ਅਮਰੀਕਾ ਉੱਥੇ ਆਪਣੀਆਂ ਫੋਰਸਿਸ ਭੇਜੇਗਾ ਜਾਂ ਅਦਰਵੇ। ਹੁਣ ਜਿਹੜਾ ਮੋਰ ਫੈਕਟਰ ਹੈ ਜਿਸ ਨੂੰ ਕਹਿੰਦੇ ਨੇ ਕਿ ਵੀ ਰੱਬ ਕਰਨਾ, ਇੰਡੀਆ ਵਾਲਾ ਵੀ ਉਹਨਾਂ ਨੇ ਕੁਆਡ 'ਚ ਲਿਆ ਕੇ ਦੇਖ ਲਿਆ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਔਨ ਦਾ ਗਰਾਊਂਡ ਗਲਵਾਨ ਵੈਲੀ ਤੋਂ ਲੈ ਕੇ ਹੁਣ ਤੱਕ ਨਜ਼ਰ ਆ ਹੀ ਰਿਹਾ ਵੀ ਕੀ ਚੱਲ ਰਿਹਾ। ਸੋ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਵੀ ਜਿਸ ਫੈਕਟ ਜਿਹਨੂੰ ਰੱਬ ਕਰਨਾ ਉਹ ਹੈ ਤਿੱਬਤ ਫੈਕਟਰ। ਔਰ ਟਰੰਪ ਨੇ ਇਸ ਗੱਲ ਨੂੰ ਬੇਸ਼ੱਕ ਚਾਈਨਾ ਦੇ ਖਿਲਾਫ ਖੁੱਲ੍ਹ ਕੇ ਜਿਹੜੀ ਲਾਈਨ ਤਾਂ ਉਹ ਟਰੰਪ ਦੀ ਪਾਲਿਸੀ ਸੀ, ਲੇਕਿਨ ਤਿੱਬਤ ਫੈਕਟਰ ਟਰੰਪ ਨੇ ਸਿਰਫ ਜਾਂਦੇ ਜਾਂਦੇ ਉਹ ਮਿਲ ਗਿਆ ਸੀ ਉਹਨਾਂ ਦੇ ਡੈਲੀਗੇਸ਼ਨ ਨੂੰ, ਗਵਰਨਮੈਂਟ ਇਨ ਐਗਜ਼ਾਈਲ ਦੇ, ਪਰ ਆਪਣੇ ਮੁੱਢਲੇ ਪੀਰੀਅਡ ਦੇ ਵਿੱਚ ਤਾਂ ਉਹਨੇ ਜਿਹੜੀ ਦਲਾਈ ਲਾਮੇ ਨੂੰ ਹੈਲਪ ਜਾਂਦੀ ਸੀ ਉਹ ਵੀ ਘਟਾ ਦਿੱਤੀ ਸੀ ਜਾਂ ਬੰਦ ਕਰਨ ਤੱਕ ਚਲਾ ਗਿਆ। ਪਰ ਹੁਣ ਆਲ ਆਫ ਏ ਸਡਨ
ਬਾਈਡਨ ਐਡਮਿਨਿਸਟ੍ਰੇਸ਼ਨ ਤਿੱਬਤ ਇਸ਼ੂ ਨੂੰ ਬਹੁਤ ਹਾਈਲਾਈਟ ਕਰ ਰਿਹਾ ਹੈ ਔਰ ਦੋ ਜਿਹੜੇ ਐਨਵੋਏ ਨੇ ਇਸ ਦੇ ਲਈ ਕਿ ਤਿੱਬਤ ਦੇ ਨਾਲ ਕੋਆਰਡੀਨੇਟ ਕਰਨਗੇ ਦਲਾਈ ਲਾਮੇ ਨਾਲ, ਉਹ ਉਹਨੇ ਅਪਾਇੰਟ ਕੀਤੇ ਨੇ ਪਿਛਲੇ ਦਿਨਾਂ 'ਚ ਹੀ। ਔਰ ਉਹਨਾਂ 'ਚ ਇੱਕ ਉਜਰਾ ਜੈ ਜਿਹੜੀ ਸਪੈਸ਼ਲ ਐਨਵੋਏ, ਔਰ ਇਹਦਾ ਦਾਦਾ ਜਿਹੜਾ ਉਹ ਇੰਡੀਅਨ ਮੂਲ ਦਾ ਸੀ ਜਾਂ ਫਰੀडम ਫਾਈਟਰ ਵੀ ਸੀ, ਜ਼ਾਹਰ ਹੈ ਮੁਸਲਮਾਨ ਲੇਡੀ ਲੱਗਦੀ ਹੈ ਨਾਂ ਤੋਂ, ਔਰ ਇਹਦੇ ਬਾਰੇ ਹੋਰ ਤਾਂ ਕੁਝ ਨਹੀਂ ਆਇਆ, ਬਟ ਉਹਨੇ ਖੁਦ ਹੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਉਹਨੂੰ ਅਪਾਇੰਟ ਕੀਤਾ ਹੈ ਔਰ ਇਹ ਸਪੈਸ਼ਲ ਕੋਆਰਡੀਨੇਟਰ ਜਿਹੜਾ ਹੈ ਉਜਰਾ ਜੀਆ ਨੂੰ ਤਿੱਬਤ ਦੇ ਲਈ ਕੀਤਾ, ਔਰ ਇਹ ਭਾਰਤੀ ਮੂਲ ਦੀ ਨੂੰ ਚੁਣਨਾ, ਔਰ ਇਸ ਤੋਂ ਵੀ ਸਾਬਤ ਹੁੰਦਾ ਹੈ ਔਰ ਇਹ ਬਿਹਾਰ ਤੋਂ ਇਹਦੀ ਫੈਮਿਲੀ ਰਹੀ ਹੈ ਔਰ ਇਸ ਤੋਂ ਪਹਿਲਾਂ ਜਿਹੜਾ ਹੈ 5 ਅਮਰੀਕੀ ਪ੍ਰੈਜ਼ੀਡੈਂਟਸ ਦੇ ਨਾਲ ਉਹਨਾਂ ਦੀ ਫੋਰਨ ਅਫੇਅਰਸ ਦੇ ਵਿੱਚ ਇਹ ਅੱਡ-ਅੱਡ ਆਪਣਾ ਰੋਲ ਨਿਭਾ ਚੁੱਕੀ ਹੈ। 3 ਰਿਪਬਲਿਕਨ ਸੀ ਔਰ 2 ਡੈਮੋਕ੍ਰੈਟ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਔਰ ਜਾਰਜਟਾਊਨ ਯੂਨੀਵਰਸਿਟੀ ਆਫ ਫੋਰਨ ਸਰਵਿਸ ਦੀ ਇਹ ਗ੍ਰੈਜੂਏਟ ਹੈ। ਔਰ ਇਹ ਜਿਹੜਾ ਐਂਟਨੀ ਬਲਿੰਕਨ ਨੇ ਪਿਛਲੇ ਦਿਨਾਂ 'ਚ ਤਿੱਬਤ ਦੇ ਮਸਲੇ ਦੇ ਉੱਤੇ ਇੱਕ ਟਵੀਟ ਕਰਦਿਆਂ ਕਿਹਾ ਸੀ ਕਿ ਅਸੀਂ ਜਯਾ ਨੂੰ ਨੋਮੀਨੇਟ ਕੀਤਾ ਔਰ ਇਹ ਤਿੱਬਤ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਵਾਇਓਲੇਟ ਹੋ ਰਹੇ ਨੇ ਉਹਨਾਂ ਦੇ ਖਿਲਾਫ ਇਹ ਅਸੀਂ ਐਕਸ਼ਨ ਲਵਾਂਗੇ। ਔਰ ਇਹ ਬੀਬੀ ਜਯਾ ਜਿਹਨੂੰ ਕਿ ਇੰਡੀਅਨ ਮੂਲ ਦੇ ਨੂੰ ਉਹਨਾਂ ਨੇ ਸਪੈਸ਼ਲ ਐਨਵੋਏ ਲਾਇਆ, ਇਹ ਤਿੱਬਤੀਆਂ ਦੀ ਧਾਰਮਿਕ ਕਲਚਰਲ ਤੇ ਜਿਹੜੀ ਭਾਸ਼ਾਈ ਵਿਰਾਸਤ ਹੈ ਉਹਦੇ 'ਚ ਜਿਹੜੀਆਂ ਅਮਰੀਕੀ ਕੋਸ਼ਿਸ਼ਾਂ ਨੇ ਉਹਨਾਂ ਦੀ ਅਗਵਾਈ ਕਰੇਗੀ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਉਹ ਦਲਾਈ ਲਾਮੇ ਦੇ ਨਾਲ ਔਰ ਜਿਹੜੀ ਡੈਮੋਕ੍ਰੈਟਿਕਲੀ ਤਿੱਬਤੀਆਂ ਵੱਲੋਂ ਸਰਕਾਰ ਚੁਣੀ ਜਾਂਦੀ ਹੈ, ਜਿਹੜਾ ਮਤਲਬ ਇਹਦਾ ਮਤਲਬ ਗਵਰਨਮੈਂਟ ਇਨ ਐਗਜ਼ਾਈਲ ਨੂੰ ਇਹਨਾਂ ਨੇ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪੂਰੀ ਮਾਨਤਾ ਦੇ ਦਿੱਤੀ ਹੈ ਔਰ ਇਹ ਉਹਨਾਂ ਦੀ ਗੱਲਬਾਤ ਦੇ ਵਿੱਚ ਕੋਆਰਡੀਨੇਟ ਕਰੇ ਵੀ। ਔਰ ਚੀਨ ਦੇ ਨੇ ਤਾਂ ਇਸ ਦੇ ਉੱਤੇ ਫੌਰਨ ਆਪਣੀ ਰਿਐਕਸ਼ਨ ਦਿੱਤਾ ਹੈ। ਵਾਸ਼ਿੰਗਟਨ 'ਚ ਜਿਹੜੇ ਚੀਨੀ ਐਮਬੈਸੀ 'ਚ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਸਿਆਸੀ ਤਕੜਮ ਹੈ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ, ਔਰ ਉਹਨਾਂ ਨੇ ਕਿਹਾ ਵੀ ਅਮਰੀਕਾ ਜਿਹੜਾ ਚੀਨ ਦੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰ ਕਰ ਰਿਹਾ ਔਰ ਇਹਨੂੰ ਉਹ ਬੰਦ ਕਰੇ ਔਰ ਅਨਸਟੇਬਲ ਕਰਨ ਦੀ ਜਿਹੜੀ ਕੋਸ਼ਿਸ਼ ਹੈ ਇਸ ਦੇ ਲਈ ਫਿਰ ਕਨਸੀਕੁਐਂਸਸ ਭੁਗਤਣ ਦੇ ਲਈ ਜਿਹੜਾ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਅਮਰੀਕਾ ਨੂੰ। ਸੋ ਉਹਨਾਂ ਦੀ ਸਟਰੋਂਗ ਵਾਰਨਿੰਗ ਹੈ। ਔਰ ਨਾਲ ਦੀ ਨਾਲ ਇਹ ਆ ਗਿਆ ਕਿ ਵੀ ਇਹ ਹੁਣ 2 ਐਨਵੋਏ US to have 2 envoys on Tibet, Under Secretary Uzra Zia to serve concurrently as US Special Coordinator for Tibetan Issues। ਇਹ ਆਲਰੇਡੀ ਅੰਡਰ ਸੈਕਟਰੀ ਨੂੰ ਬਣਾਇਆ ਹੋਇਆ ਸੀ। ਔਰ ਇਸੇ ਤਰ੍ਹਾਂ diplomat Robert A. Destro will also continue serving as the Special Coordinator for Tibetan। Already Special Coordinator ਸੀ Robert Destro ਔਰ ਹੁਣ ਇਸ ਬੀਬੀ ਨੂੰ ਵੀ ਉਜ਼ਰਾ ਜ਼ਿਆ ਨੂੰ ਵੀ ਲਾਇਆ। ਲੇਕਿਨ ਇਹ ਖਬਰ ਦਾ ਵੀ ਸ਼ਾਇਦ ਮੈਂ ਉਵੇਂ ਨਾ ਇਸ ਨੂੰ ਲੈਂਦਾ ਜਦੋਂ ਨਾਲ ਦੀ ਨਾਲ ਮੈਂ ਖਬਰ ਦੇਖੀ RSS ਚੀਫ ਮੋਹਨ ਭਾਗਵਤ ਮੀਟਸ ਦਲਾਈ ਲਾਮਾ। ਦਾ RSS ਚੀਫ ਔਨ 5-day tour to ਕਾਂਗੜਾ। ਹੁਣ ਡਿਸਟ੍ਰਿਕਟ ਕਾਂਗੜਾ ਦਾ ਹੈੱਡਕੁਆਟਰ ਹੈ ਧਰਮਸ਼ਾਲਾ, ਹਿਮਾਚਲ ਦਾ ਦੂਸਰਾ ਵੱਡਾ ਸ਼ਹਿਰ ਸ਼ਿਮਲਾ ਤੋਂ ਬਾਅਦ, ਜਿੱਥੇ ਅਸੈਂਬਲੀ ਸੈਸ਼ਨ ਹੁੰਦਾ ਹੈ ਕਿਉਂਕਿ ਵਿੰਟਰ ਸੈਸ਼ਨ ਜਿਹੜਾ ਉਹ ਸ਼ਿਮਲੇ 'ਚ ਬਰਫ਼ਬਾਰੀ ਹੁੰਦੀ ਹੈ, ਉਹ ਧਰਮਸ਼ਾਲਾ 'ਚ ਹੈ ਹੁਣ ਹਿਮਾਚਲ ਦੀ ਕੈਪੀਟਲ। ਔਰ ਧਰਮਸ਼ਾਲਾ ਜਿਹੜਾ ਸਿਟੀ ਹੈ ਉਸ ਤੋਂ 6 ਕਿਲੋਮੀਟਰ ਉੱਪਰ ਇੱਕ ਥਾਂ ਹੈ ਮੈਕਲੋਇਡਗੰਜ, ਜਿਹੜਾ ਦਲਾਈ ਲਾਮੇ ਦਾ ਹੈੱਡਕੁਆਟਰ ਹੈ। 59 'ਚ ਜਦੋਂ ਦਲਾਈ ਲਾਮਾ ਨੂੰ CIA ਔਰ ਇੰਡੀਆ ਦੀ ਇੰਟੈਲੀਜੈਂਸ ਬਿਊਰੋ ਨੇ ਜੁਆਇੰਟ ਆਪਰੇਸ਼ਨ ਰਾਹੀਂ ਕੱਢਿਆ ਸੀ ਉੱਥੋਂ, ਤੇ ਉਹਨੂੰ ਉੱਥੇ ਹੀ ਲਿਆ ਕੇ ਬਿਠਾਇਆ ਸੀ। ਉੱਥੇ ਹੀ ਗਵਰਨਮੈਂਟ ਇਨ ਐਗਜ਼ਾਈਲ ਹੈ ਔਰ ਇੱਕ ਅੰਦਾਜ਼ੇ ਮੁਤਾਬਕ 2 ਲੱਖ ਤੋਂ ਜ਼ਿਆਦਾ ਜਿਹੜੇ ਤਿੱਬਤੀ ਨੇ ਉਹ ਧਰਮਸ਼ਾਲਾ ਜਾਂ ਕੁਝ ਦਾਰਜਲਿੰਗ ਜਾਂ ਦੂਸਰੀਆਂ ਥਾਵਾਂ ਤੇ ਰਹਿੰਦੇ ਨੇ। ਹੁਣ RSS ਚੀਫ ਜਿਹੜਾ ਹੈ ਉਹ ਦਲਾਈ ਲਾਮੇ ਨੂੰ ਐਨ ਉਸ ਪੀਰੀਅਡ 'ਚ ਜਦੋਂ ਕਿ 2 ਐਨਵੋਏ ਉਹ ਮੁਕਰਰ ਕਰ ਰਿਹਾ ਅਮਰੀਕਾ, ਇੰਡੀਅਨ ਮੂਲ ਦੀ ਇੱਕ ਲੇਡੀ ਮੁਸਲਿਮ ਲੇਡੀ ਨੂੰ ਜਿਹੜਾ ਉਹ ਸਪੈਸ਼ਲ ਕੋਆਰਡੀਨੇਟਰ ਗਵਰਨਮੈਂਟ ਇਨ ਐਗਜ਼ਾਈਲ ਨੂੰ ਵੀ ਔਰ ਮੋਹਨ ਭਾਗਵਤ ਮਿਲ ਰਿਹਾ। ਔਰ ਇਸ ਤੋਂ ਪਹਿਲਾਂ ਜਦੋਂ ਮੋਹਨ ਭਾਗਵਤ ਪਿਛਲੇ 5 ਦਿਨ ਦੇ ਟ੍ਰਿਪ ਤੇ ਉੱਥੇ ਸੀ, ਉਹਨੇ ਕਾਂਗੜੇ 'ਚ 60 ਇੰਟੈਲੈਕਚੁਅਲਸ ਨੂੰ ਰੈਫਰ ਕੀਤਾ ਔਰ ਇਹਨਾਂ ਦੀ ਖਬਰ ਹੈ ਆਫਟਰ ਮੀਟਿੰਗ ਦਲਾਈ ਲਾਮਾ the visiting RSS leaders were met by Sikyong Penpa Tsering Kalon of 16th Kashang Cabinet of Tibetan Government in Exile and Speaker Khenpo Sonam Tenphel। ਹੁਣ ਇਹਦਾ ਮਤਲਬ ਇਹ ਹੈ ਕਿ ਆਲਰੇਡੀ ਭਾਰਤੀ ਸਰਕਾਰ ਨੇ ਹੁਣ ਤੱਕ ਉਹਨਾਂ ਦੀ ਪੋਜੀਸ਼ਨ ਸੀ ਕਿ ਜੀ ਦਲਾਈ ਲਾਮਾ ਸਿਆਸੀ ਪਨਾਹ ਤੇ ਹੈ, ਅਸੀਂ ਉਹਨੂੰ ਉੱਥੋਂ ਕੋਈ ਪੋਲੀਟੀਕਲ ਐਕਟੀਵਿਟੀ ਨਹੀਂ ਕਰਨ ਦਿੰਦੇ।
ਹੁਣ RSS ਦਾ ਚੀਫ ਦਲਾਈ ਲਾਮੇ ਨੂੰ ਮਿਲਦਾ, ਉਹਨੂੰ ਤਾਂ ਕਹਿ ਸਕਦੇ ਨੇ ਜੋ ਸਪਿਰਿਚੁਅਲ ਲੀਡਰ ਹੈ ਜਾਂ ਦੂਜਾ, ਪਰ ਜਿਹੜੀ ਉਹਨਾਂ ਦੀ ਜਲਾਵਤਨ ਸਰਕਾਰ ਹੈ ਉਹਨਾਂ ਨੇ ਪੈਰਲਲ ਬਣਾਈ ਹੋਈ, ਜਿਹੜੀ ਤਿੱਬਤਨ ਦੀ ਆਜ਼ਾਦੀ, ਉਹਨੂੰ ਵੀ ਇਹ ਮੋਹਨ ਭਾਗਵਤ ਜਿਹੜਾ ਮਿਲਦਾ ਹੈ। ਔਰ ਉਸ ਦਾ ਈਵਨ ਜਿਹੜਾ ਉਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਦੀ ਪਾਰਲੀਮੈਂਟ ਦਾ ਸਪੀਕਰ ਹੈ ਖੈਨਪੋ ਸੋਨਾਮ, ਉਸ ਦੇ ਨਾਲ ਵੀ ਅੱਜ ਮਿਲਦਾ ਹੈ। ਔਰ ਉਹ ਇਹ ਕਹਿ ਰਿਹਾ ਜੀ ਮੇਰੀ ਬੜੀ ਹਸਪਿਟੈਲਿਟੀ ਸਪੋਰਟ ਦਲਾਈ ਲਾਮਾ, ਅਸੀਂ ਤਿੱਬਤਨ ਲੋਕਾਂ ਨੂੰ ਜਿਹੜਾ ਪੂਰੀ ਮਦਦ ਕਰਦੇ ਹਾਂ। ਇਟਸ ਵੈਰੀ ਨੈਚੁਰਲ that when Mohan Bhagwat is in Dharamshala, he should meet the Dalai Lama, and from the part of His Holiness Dalai Lama, it is also natural that he meets a prominent leader representing the large number of Indian population. ਹੁਣ ਇਹ ਸਾਰੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਵੀ ਇਹ ਕੁੱਕ ਕੀ ਹੋ ਰਿਹਾ। ਔਰ ਜਿਹੜਾ ਮੇਰਾ ਕੰਸਰਨ ਹੈ, ਹਾਲਾਂ ਨਾਲ ਦੀ ਨਾਲ ਉਹ ਮੋਹਨ ਭਾਗਵਤ ਕਹਿੰਦਾ RSS not government's remote control, say ਮੋਹਨ ਭਾਗਵਤ। ਹੁਣ ਇਸ ਲੈਵਲ ਦੀ ਕੋਆਰਡੀਨੇਸ਼ਨ ਜੇ ਇਹਨਾਂ ਦੀ ਹੋ ਚੁੱਕੀ ਹੈ ਤੇ ਫਿਰ ਅਸੀਂ ਇਹ ਜ਼ਰੂਰ ਸਵਾਲ ਕਰ ਸਕਦੇ ਹਾਂ ਕਿ ਜੇ ਗਵਰਨਮੈਂਟ ਇਨ ਐਗਜ਼ਾਈਲ ਤਿੱਬਤੀਆਂ ਦੀ ਨੂੰ ਮਾਨਤਾ ਦੇ ਰਹੀ ਹੈ ਇੰਡੀਅਨ ਗਵਰਨਮੈਂਟ, ਅਮਰੀਕਾ ਨੇ ਵੀ ਇਸ ਲੈਵਲ ਤੇ ਜਾ ਕੇ ਕੀਤਾ ਹੋਇਆ ਹੁਣ ਮੋਹਨ ਭਾਗਵਤ, ਫਿਰ ਚੀਨ ਵੀ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਹੈ ਉਸ ਨੂੰ ਰੈਕਗਨਾਈਜ਼ ਕਰ ਸਕਦਾ ਹੈ ਬਹੁਤ ਜਲਦੀ। ਔਰ ਉਹ ਜਿਹੜਾ ਦਿਨ ਦੂਰ ਨਹੀਂ ਹੈ ਜਿੱਦਣ ਚੀਨ ਵੀ ਪੈਰਲਲ, ਜੇ ਹੁਣ ਇਹ ਇਸ ਹੱਦ ਤੱਕ ਚਲੇ ਗਏ ਨੇ ਤੇ ਫਿਰ ਚੀਨ ਵੀ ਜਿਹੜਾ ਉਹ ਖਾਲਿਸਤਾਨ ਦੀ ਮੂਵਮੈਂਟ ਨੂੰ ਰੈਕਗਨਾਈਜ਼ ਕਰੇ। ਇਹੀ ਜਵਾਬ ਵੀ ਹੈ ਭਾਰਤੀ ਸਰਕਾਰ ਦੇ ਇਸ ਮੂਵ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਵਿਊਅਰਸ ਅਤੇ ਸਾਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। Accurate Accountants and Taxes। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 8 ਸਾਊਥ ਏਸ਼ੀਆਈ ਦੇਸ਼ਾਂ ਦੀ ਸੰਸਥਾ ਸਾਰਕ ਦੇ ਸੈਕਟਰੀ ਜਨਰਲ 4 ਰੋਜ਼ਾ ਪਾਕਿਸਤਾਨ ਦੌਰੇ ਤੇ ਜਾ ਰਹੇ ਹਨ ਔਰ ਭਾਰਤ ਦੇ ਵਿਰੋਧੀ ਸਟੈਂਡ ਦੇ ਕਾਰਨ 2014 ਤੋਂ ਸਾਰਕ ਦੀ ਕੋਈ ਕਾਨਫਰੰਸ ਨਹੀਂ ਹੋ ਸਕੀ ਔਰ 2016 ਵਿੱਚ ਇਹ ਕਾਨਫਰੰਸ ਇਸਲਾਮਾਬਾਦ ਵਿੱਚ ਹੋਣੀ ਸੀ, ਪਰ ਭਾਰਤ ਨੇ ਪਾਕਿਸਤਾਨ ਤੇ ਦਹਿਸ਼ਤਗਰਦੀ ਦਾ ਇਲਜ਼ਾਮ ਲਗਾ ਕੇ ਕਾਨਫਰੰਸ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਸੋ ਕੀ ਵਰਾ 2022 ਵਿੱਚ ਇਸਲਾਮਾਬਾਦ ਵਿੱਚ ਸਾਰਕ ਕਾਨਫਰੰਸ ਹੋ ਸਕੇਗੀ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਯੂਨਾਈਟਿਡ ਨੇਸ਼ਨਸ ਦੀ ਹੋਂਦ ਸੈਕੰਡ ਵਰਲਡ ਵਾਰ ਤੋਂ ਬਾਅਦ ਅਹਿਮੀਅਤ ਵਾਲੀ ਹੋ ਗਈ, ਪਰ ਇਸ ਗੱਲ ਦਾ ਧਿਆਨ ਰਿਹਾ ਕਿ ਜਿਵੇਂ ਨਿਊਯਾਰਕ ਦੇ ਵਿੱਚ ਅਸੀਂ ਬੈਠੇ ਹਾਂ, ਇੱਥੇ ਇਹਨਾਂ ਦਾ ਹੈੱਡਕੁਆਰਟਰ ਹੈ, ਅਦਰ ਦੈਨ ਕਿ ਸਾਲ ਦੇ ਵਿੱਚ ਇੱਕ UN ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਹੈ ਜਿਹਦੇ ਵਿੱਚ ਸਾਰੇ ਮੁਲਕਾਂ ਦੇ ਹੈੱਡ ਆਫ ਸਟੇਟ ਜਾਂ ਫੋਰਨ ਮਿਨਿਸਟਰ ਆਉਂਦੇ ਨੇ, ਆਪਣੀਆਂ ਆਪਣੀਆਂ ਤਕਰੀਰਾਂ ਕਰਕੇ ਚਲੇ ਜਾਂਦੇ ਨੇ। ਹੋਰ ਤਾਂ ਕੋਈ ਜਿਹੜਾ ਉਹਨਾਂ ਦੇ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਅੱਡ-ਅੱਡ ਅੱਗੋਂ ਵਿੰਗ ਨੇ, ਕੋਈ ਫੂਡ ਪ੍ਰੋਗਰਾਮ ਹੈ, ਕੋਈ ਪੋਲੀਓ ਵੈਕਸੀਨੇਸ਼ਨ ਹੈ, ਉਹ ਆਪਣੇ ਤੌਰ ਤੇ ਕੰਮ ਕਰਦੇ ਨੇ। ਯੂਨੀਸੈਫ ਹੈ ਜਾਂ ਉਹਨਾਂ ਦਾ ਹਿਊਮਨ ਰਾਈਟਸ ਚੈਪਟਰ ਜਨੀਵਾ 'ਚ ਬੈਠਾ ਹੈ। ਅਦਰ ਦੈਨ ਦੈਟ ਤਾਂ ਕੋਈ ਹੋਰ ਵਰਲਡ ਪੋਲੀਟਿਕਸ ਦੇ ਉੱਤੇ ਜਾਂ ਜਿਹੜਾ ਵਪਾਰਕ ਲੈਵਲ ਦੇ ਉੱਤੇ ਕੋਈ ਕੋਆਰਡੀਨੇਸ਼ਨ ਤਾਂ ਦੇ ਵਿੱਚ ਤਾਂ UN ਦਾ ਕੋਈ ਰੋਲ ਨਹੀਂ ਹੈ। ਲੇਕਿਨ
ਇਸ ਜਦੋਂ ਇੱਕ ਨੈਟਵਰਕ ਗਲੋਬਲ ਬਣਿਆ ਔਰ ਉਸ ਤੋਂ ਬਾਅਦ ਜਦੋਂ ਟ੍ਰੇਡ ਲੈਵਲ ਦੇ ਉੱਤੇ ਜਿਹੜੀਆਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਔਰ ਦੂਸਰੇ ਜਿਹੜੇ ਨੇ ਸਮਝੌਤੇ ਹੋਏ, ਉਹਦੇ 'ਚ ਹਰ ਖਿੱਤੇ ਦੇ ਮੁਲਕਾਂ ਨੇ ਆਪਣੇ ਵਪਾਰਕ ਹਿੱਤਾਂ ਲਈ ਆਪਣੇ ਜਿਹੜੀ ਹੈ ਕਮਿਊਨੀਕੇਸ਼ਨ ਲੈਵਲ ਨੂੰ ਵਧਾਉਣ ਲਈ ਔਰ ਦੁਸ਼ਮਣੀ ਘਟਾਉਣ ਦੇ ਲਈ ਰੀਜਨਲ ਬਾਡੀਜ਼ ਬਣਾਈਆਂ। ਜ਼ਾਹਰ ਹੈ ਯੂਰਪੀਅਨ ਯੂਨੀਅਨ ਤਾਂ ਆਪਣੇ ਆਪ 'ਚ ਇੱਕ ਕਨਸਟੀਟਿਊਸ਼ਨਲ ਬਾਡੀ ਬਣੀ, ਕੱਲੀ ਉਹ ਯੂਰਪੀਅਨ ਯੂਨੀਅਨ ਨਹੀਂ ਹੈ, ਯੂਰਪੀਅਨ ਪਾਰਲੀਮੈਂਟ ਹੈ, ਯੂਰਪੀਅਨ ਸੁਪਰੀਮ ਕੋਰਟ ਹੈ ਕਿ ਯੂਰਪ ਵਾਲਿਆਂ ਨੂੰ ਸਮਝ ਆਈ 2 ਵਰਲਡ ਵਾਰ ਤਾਂ ਉਹਨਾਂ ਨੇ ਹੀ ਲੜੇ ਕਿ ਬਈ ਸਾਨੂੰ ਆਪਸ ਦੇ ਵਿੱਚ ਟੂਗੈਦਰਨੈਸ ਚਾਹੀਦੀ ਹੈ। ਵੱਖਰੀ ਗੱਲ ਹੈ ਕਿ ਬ੍ਰਿਟਨ ਨੇ 2020 'ਚ ਬ੍ਰੈਕਸਿਟ ਰਾਹੀਂ ਉਹ ਬਾਹਰ ਨਿਕਲ ਗਿਆ, ਪਰ ਇਹ ਇੱਕ ਸਾਂਝ ਦੀ ਗੱਲ ਸੀ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਚਾਈਨਾ ਦੇ ਵਿੱਚ ਖਾਸ ਤੌਰ ਤੇ ਈਸਟ, ਜਦੋਂ ਅਸੀਂ ਸਾਊਥ ਈਸਟ ਉਸ ਖਿੱਤੇ ਨੂੰ ਦੇਖਦੇ ਹਾਂ ਏਸ਼ੀਆ ਦੇ ਵਿੱਚ, ਤੇ ਉਹਦੇ 'ਚ ਬਾਡੀਜ਼ ਏਸ਼ੀਆਨ ਜਾਂ ਓਵਰਆਲ ਉਹ ਇੱਕ ਆਸੀਆਨ ਵੀ ਉਹਨੂੰ ਕਿਹਾ ਜਾਂਦਾ ਹੈ, ਉਹ ਹੋਂਦ ਦੇ ਵਿੱਚ ਆਈ। ਇਸੇ ਤਰ੍ਹਾਂ ਬ੍ਰਿਕਸ ਦੇ ਥੱਲੇ ਬੇਸ਼ੱਕ ਉਹ ਬਹੁਤ ਸਾਰੀ ਫੰਕਸ਼ਨਲ ਨਹੀਂ ਹੋ ਸਕੀ, ਲੇਕਿਨ ਇਹ ਐਸਪਾਇਰਿੰਗ 5 ਕੰਟਰੀਜ਼ ਸੀ ਜਿਨ੍ਹਾਂ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਐਂਡ ਸਾਊਥ ਅਫਰੀਕਾ ਜਿਹੜੇ UN ਦੇ ਵਿੱਚ ਚਾਹੁੰਦੇ ਸੀ, ਉਹ ਵੀ ਇੱਕ ਬਣ ਕੇ ਰਹਿ ਗਈ। ਲੇਕਿਨ ਜਦੋਂ ਸਾਡੇ ਸਾਊਥ ਏਸ਼ੀਆ ਦੇ ਹਵਾਲੇ ਨਾਲ ਸਾਰਕ ਹੋਂਦ ਦੇ ਵਿੱਚ ਆਉਂਦੀ ਹੈ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ, ਇਹ ਇੱਕ ਹੋਪ ਸੀ ਕਿ ਸਾਊਥ ਏਸ਼ੀਆ ਜਿਹਦੇ 'ਚ ਜੇ ਕਹਿਣਾ ਹੋਏ ਕਿ 1 ਬਿਲੀਅਨ 400 ਮਿਲੀਅਨ ਲੋਕ ਭਾਰਤ 'ਚ ਰਹਿੰਦੇ ਨੇ, ਇਸ ਤੋਂ ਜ਼ਿਆਦਾ ਚਾਈਨਾ 'ਚ ਨੇ, ਫਿਰ ਤੁਸੀਂ 220 ਮਿਲੀਅਨ ਬੰਗਲਾਦੇਸ਼, ਪਾਕਿਸਤਾਨ, ਔਰ ਇਹ ਤੁਸੀਂ ਦੇਖੋ ਤੇ ਦੁਨੀਆ ਦਾ ਤੁਹਾਨੂੰ ਉੱਥੇ ਕਿ ਲੱਗ ਜਾਂਦਾ ਹੈ ਜੇ ਇਹਨਾਂ ਸਾਰਿਆਂ ਨੂੰ ਮਿਲਾ ਲਿਆ ਜਾਏ ਹਰ ਤੀਸਰਾ ਬੰਦਾ ਜਿਹੜਾ ਉਹ ਸਾਊਥ ਏਸ਼ੀਆ 'ਚ ਹੈ ਦੁਨੀਆ 'ਚ। ਸੋ ਇਹਨਾਂ ਦੀ ਕੋਆਪਰੇਸ਼ਨ ਹੋਣਾ, ਨੇੜੇ ਹੋਣਾ, ਵਪਾਰਕ ਸੰਬੰਧ, ਔਰ ਬਿਗਨਿੰਗ ਚੰਗੀ ਹੋਈ ਕਿ ਸਾਰਕ ਬਣ ਗਿਆ। ਪਾਸਪੋਰਟ ਵੀ ਜਿਹਦੇ ਕੋਲ ਸਾਰਕ ਦੇ ਥੱਲੇ ਜਿਹੜੇ ਨੇ ਉਹਨਾਂ ਦਾ ਮੀਡੀਆ ਵੀ ਜਿਹੜਾ ਸੀ ਉਹ ਸੈਫਮਾ ਬਣ ਗਿਆ। ਉਹਦੇ 'ਚ ਵੱਖਰੀ ਗੱਲ ਹੈ ਕਿ ਉਹ ਅਰੂਸਾ ਆਲਮ ਨੇ ਉਹਦਾ ਫਾਇਦਾ ਚੁੱਕਿਆ, ਕੈਪਟਨ ਅਮਰਿੰਦਰ ਨੂੰ ਮਿਲਣਾ ਸੌਖਾ ਹੋ ਗਿਆ ਉਹਦੇ ਥੱਲੇ। ਲੇਕਿਨ ਓਵਰਆਲ ਇਹ ਇੱਕ ਮੌਕਾ ਸੀ ਜਿਹਦੇ ਥੱਲੇ ਸਾਊਥ ਏਸ਼ੀਆ ਦੇ ਮੁਲਕ ਉਵੇਂ ਹੀ ਜਿਵੇਂ ਯੂਰਪ ਜਾਂ ਸਾਊਥ ਅਮਰੀਕਾ ਜਾਂ ਰੈਸਟ ਆਫ ਜਿਹੜਾ ਏਸ਼ੀਆ ਦੇ ਵਿੱਚ ਕੰਟਰੀਜ਼ ਇੱਕ ਦੂਜੇ ਦੇ ਨਾਲ ਤਾਵਨ ਕਰ ਰਹੇ ਸੀ ਕਰਦੇ। ਲੇਕਿਨ ਕਿਉਂਕਿ ਭਾਰਤ ਦਾ ਨਜ਼ਰੀਆ ਪਹਿਲੇ ਦਿਨ ਤੋਂ ਇਹੀ ਨਹੀਂ ਕਿ ਪਾਕਿਸਤਾਨ ਪ੍ਰਤੀ, ਜੇ ਭਾਰਤ ਦੇ ਸਾਰੇ ਹੀ ਨੇਬਰ ਦੇਖੋ, ਇੱਕ ਭੂਟਾਨ ਨੂੰ ਛੱਡ ਕੇ ਉਹਨਾਂ ਨਾਲ ਵੀ ਇਹਨਾਂ ਦੀ ਤਲਖੀ ਹੈ। ਹੁਣ ਈਵਨ ਮਾਲਦੀਵਸ ਦੇ ਵਿੱਚ ਵੀ ਚੈਲੰਜ ਹੋ ਰਹੇ ਨੇ, ਮਾਲਦੀਵ 'ਚ ਇਹਨਾਂ ਨੇ ਆਪਣਾ ਸਾਰਿਆਂ ਦੇ ਨਾਲ, ਔਰ ਇਹ ਸਾਰੇ ਹੀ ਮੁਲਕ ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਮਾਲਦੀਵਸ, ਭੂਟਾਨ, ਨੇਪਾਲ ਔਰ ਅਫਗਾਨਿਸਤਾਨ ਨੂੰ ਵੀ ਸ਼ਾਮਲ ਕਰ ਲਿਆ ਗਿਆ ਸੀ। ਇਹ ਸਾਰੇ ਦੇ ਵਿੱਚ 8 ਮੁਲਕਾਂ ਦੀ ਬਾਡੀ ਜਿਹੜੀ ਬਹੁਤ ਕੁਝ ਕਰਨ ਦੇ ਸਮਰੱਥ ਸੀ ਔਰ ਇੱਕ ਚੰਗਾ ਇਸ ਦਾ ਰੁਝਾਨ ਸੀ। ਲੇਕਿਨ ਕਿਵੇਂ ਭਾਰਤ ਨੇ ਇਹਨੂੰ ਡਿਸਟਰੋਏ ਕੀਤਾ। 2014 ਦੇ ਵਿੱਚ ਸਾਰਕ ਬਾਡੀ ਦੀ ਮੀਟਿੰਗ ਲਾਸਟ ਜਿਹੜੀ ਹੁਣ ਤੱਕ ਹੁੰਦੀ ਹੈ, 7 ਸਾਲ ਪਹਿਲਾਂ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਦਾ, ਇਹ ਕਾਠਮੰਡੂ 'ਚ ਹੋਈ ਔਰ ਇਹ ਹਰ 2 ਸਾਲ ਬਾਅਦ ਸਮਿਟ ਹੁੰਦੀ ਸੀ ਔਰ ਕਾਠਮੰਡੂ ਦੀ ਮੀਟਿੰਗ 'ਚ ਇਹ ਫੈਸਲਾ ਕਰ ਲਿਆ ਜਾਂਦਾ ਕਿ ਜੀ ਉਸ ਤੋਂ ਅੱਗੇ ਕਿੱਥੇ ਹੋਏਗੀ। 2016 ਦੇ ਵਿੱਚ ਇਹ ਫੈਸਲਾ ਹੋਇਆ ਕਿ ਇਹ ਇਸਲਾਮਾਬਾਦ 'ਚ ਹੋਏਗੀ। ਪਰ ਫਿਰ ਕਿਵੇਂ ਇੰਡੀਅਨ ਏਜੰਸੀਆਂ ਨੇ ਆਪਣੀ ਖੇਡ ਖੇਡਦਿਆਂ ਕਦੇ ਉੜੀ ਦੇ ਉੱਤੇ ਹਮਲੇ ਦੀ ਆੜ 'ਚ, ਕਦੇ ਪਠਾਨਕੋਟ ਤੇ ਹਮਲੇ ਦੀ ਆੜ 'ਚ, ਔਰ ਇਸ ਸਾਰੇ ਨੂੰ ਉਹਨਾਂ ਨੇ ਮੁੜ ਕੇ, ਕਿਉਂਕਿ ਇਸਲਾਮਾਬਾਦ 'ਚ ਹੋਣੀ ਹੈ, ਪਾਕਿਸਤਾਨ ਨੂੰ ਇੰਪੋਰਟੈਂਸ ਨਾ ਮਿਲੇ, ਸਾਰਕ ਦੇ ਥੱਲੇ ਇਹਦਾ ਬਿਲਕੁਲ ਫੂਕ ਕੱਢਣ ਦੀ ਲਾਈਨ ਉਹਨਾਂ ਨੇ ਇੰਡੀਆ ਨੇ ਰੱਖ ਲਈ ਐਜ਼ ਏ ਸਪੋਇਲਰ, ਔਰ ਇਹ ਨਹੀਂ ਹੋਣ ਦਿੱਤੀ ਗਈ। ਹੁਣ ਔਰ ਇਹ ਹੈ ਕਿ ਵੀ ਇਹਦੇ ਬਾਵਜੂਦ ਕਿ ਕਿਤੇ ਨਹੀਂ ਹੋਈ, ਜਿਹੜੀ ਸ੍ਰੀਲੰਕਾ, ਕਿਉਂਕਿ ਇਹਦੀ ਜਿਹੜੀ ਚੇਅਰਮੈਨਸ਼ਿਪ ਹੈ ਜਾਂ ਜਿਹਨੂੰ ਸੈਕਟਰੀ ਜਨਰਲ ਕਹਿੰਦੇ ਨੇ, ਜਿਹਨੇ ਹਰ ਸਮਿਟ ਨੂੰ ਕੋਆਰਡੀਨੇਟ ਕਰਨਾ, ਉਹ ਰੋਟੇਸ਼ਨ ਵਾਈਜ਼ ਹੁੰਦੀ ਹੈ। ਔਰ ਹੁਣ ਜਿਹੜਾ ਪ੍ਰੈਜ਼ੈਂਟਲੀ ਸੈਕਟਰੀ ਜਨਰਲ ਹੈ ਸਾਰਕ ਦਾ, ਉਹ ਮਿਸਟਰ ਐਸਾਲਾ ਰੂਵਾਨ ਵੀਰਾਖੂਨ, ਇਹ ਸ੍ਰੀਲੰਕਾ ਨੇ। ਹਾਲਾਂ ਅਨਫੋਰਚੂਨੇਟਲੀ ਜਿਹੜੀ ਘਟਨਾ ਜਿਹੜੀ ਸਿਆਲਕੋਟ ਦੇ ਵਿੱਚ ਹੋਈ, ਸ੍ਰੀਲੰਕਨ ਮੈਨੇਜਰ ਦੀ ਲਿੰਚਿੰਗ, ਉਸ ਤੋਂ ਬਾਅਦ ਲੱਗਦਾ ਸੀ ਕਿ ਵੀ ਥੋੜੀ ਬਿਟਰਨੈਸ ਵੀ ਹੋਈ ਹੈ। ਲੇਕਿਨ ਸ੍ਰੀਲੰਕਾ ਨਾਲ ਪਾਕਿਸਤਾਨ ਦੇ ਬਹੁਤ ਕੋਜ਼ੀ ਰਿਲੇਸ਼ਨਸ਼ਿਪ ਰਹੀ ਹੈ, ਕੱਲਾ ਕ੍ਰਿਕਟ ਤੱਕ ਨਹੀਂ। ਉਹਨਾਂ ਨੇ ਜਿਵੇਂ, ਕਿਉਂਕਿ ਜੇ ਭਾਰਤ ਨੇ ਲਿਟੇ ਨੂੰ ਖੜਾ ਕਰਕੇ ਸ੍ਰੀਲੰਕਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ
ਤੇ ਪਾਕਿਸਤਾਨ ਸ੍ਰੀਲੰਕਨ ਸਿਸਟਮ ਦੇ ਨਾਲ ਖਲੋਤਾ ਜੀ। ਹੈ। ਔਰ ਹੁਣ ਜਿਹੜੀ ਇੱਕ ਪੋਜ਼ਿਟਿਵਿਟੀ ਦੀ ਖਬਰ ਹੈ, ਹਾਲਾਂ ਇਹ ਦੇਖਣਾ ਹੋਏਗਾ ਕਿ ਭਾਰਤ ਜਿਹੜਾ ਇੱਕ ਸਪੋਇਲਰ ਹੈ, ਇਹਨੂੰ ਕਿਵੇਂ ਸਪੋਇਲ ਕਰੇਗਾ ਅੱਗੋਂ, ਕਿ ਇਹ ਜਿਹੜੇ ਸੈਕਟਰੀ ਜਨਰਲ ਨੇ ਸਾਰਕ ਦੇ ਮਿਸਟਰ ਜਨਰਲ ਐਸਾਲਾ ਰੂਵਾਨ ਵੀਕਰੋਨ, ਇਹ 4 ਰੋਜ਼ਾ ਪਾਕਿਸਤਾਨ ਦੌਰੇ ਤੇ 22 ਦਸੰਬਰ ਤੋਂ 26 ਦਸੰਬਰ ਤੱਕ ਪਾਕਿਸਤਾਨ ਜਾ ਰਹੇ ਨੇ। ਕਿਉਂਕਿ ਜਿਵੇਂ ਮੈਂ ਕਿਹਾ ਕਿ ਅਗਲੀ ਜਿਹੜੀ ਹੋਏਗੀ, ਕਿਉਂਕਿ 2016 ਦੇ ਵਿੱਚ ਇਸਲਾਮਾਬਾਦ 'ਚ ਹੀ ਹੋਣੀ ਸੀ, ਉਸ ਤੋਂ ਬਾਅਦ ਹੋਈ ਨਹੀਂ, ਹੁਣ ਵੀ ਜੇ ਹੋਏਗੀ 2022 'ਚ ਤੇ ਇਸਲਾਮਾਬਾਦ 'ਚ ਹੋਏਗੀ। ਔਰ ਇਹ ਸੈਕਟਰੀ ਜਨਰਲ ਜਿਹੜੇ ਨੇ 4 ਰੋਜ਼ਾ ਦੌਰੇ ਤੇ ਪਾਕਿਸਤਾਨ ਜਾ ਰਹੇ ਨੇ, ਜਿੱਥੇ ਉਹ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਫੋਰਨ ਮਿਨਿਸਟਰ ਪਾਕਿਸਤਾਨ, ਉਹਨਾਂ ਨੂੰ ਵੀ ਮਿਲਣਗੇ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ, the visit is an opportunity to reiterate Pakistan's commitment to objectives and principles of SAARC, share our perspective and various aspects of cooperation with SAARC, and highlight Pakistan's effort for promotion of peace, security and development in the region। ਇਹ ਫੋਰਨ ਆਫਿਸ ਨੇ ਕਿਹਾ ਵੀ ਅਸੀਂ ਤਾਂ ਪਹਿਲਾਂ ਹੀ ਚਾਹੁੰਦੇ ਹਾਂ ਔਰ ਅਸੀਂ ਵੈਲਕਮ ਕਰਦੇ ਹਾਂ ਇਸ ਸਾਰੀ ਵਿਜ਼ਿਟ ਨੂੰ। ਔਰ ਇਸ ਸਾਰੇ ਦੇ ਚੱਲਦੇ ਹਾਂ, ਜਿਵੇਂ ਮੈਂ ਐਕਸਪਲੇਨ ਕੀਤਾ ਹੀ ਹੈ ਕਿ ਵੀ ਇਹਨਾਂ ਨੇ, ਇੰਡੀਆ ਨੇ 2016 ਦੀ ਸਮਿਟ ਨਹੀਂ ਹੋਣ ਦਿੱਤੀ, ਬਹਾਨਾ ਬਣਾ ਕੇ ਉੜੀ ਹਮਲੇ ਦਾ ਜੰਮੂ ਕਸ਼ਮੀਰ 'ਚ ਕਿ ਵੀ ਇਹ ਹਮਲਾ ਹੋ ਗਿਆ। ਔਰ ਹੁਣ ਇਹ ਦੇਖਣਾ ਹੋਏਗਾ ਕਿ ਵੀ ਜਿਹੜੇ ਮਿਸਟਰ ਵਿਰਾਕੂਨ ਨੇ, ਸ੍ਰੀਲੰਕਨ ਡਿਪਲੋਮੈਟ ਨੇ, ਔਰ ਇਹ ਸੈਕਟਰੀ ਜਨਰਲ ਸਾਰਕ ਦੇ ਬਣੇ ਨੇ ਮਾਰਚ 2021 ਦੇ ਵਿੱਚ, ਇਹ 14ਵੇਂ ਸੈਕਟਰੀ ਜਨਰਲ ਨੇ ਸਾਰਕ ਦੇ। ਸੋ ਹੋਪਫੁਲੀ ਇੰਡੀਆ ਇਸ ਵਾਰ ਅਗੇਨ ਸਪੋਇਲ ਸਪੋਰਟ ਜਿਹੜਾ ਉਹ ਨਹੀਂ ਰੋਲ ਪਲੇ ਕਰੇਗਾ। ਔਰ ਜੇ ਇਸਲਾਮਾਬਾਦ 'ਚ ਹੁੰਦੀ ਹੈ ਕਾਨਫਰੰਸ, ਅਲਟੀਮੇਟਲੀ ਭਾਰਤ ਨੂੰ ਆਪਣੀ ਔਕਾਤ ਦਾ ਅਹਿਸਾਸ ਹੋਣਾ ਚਾਹੀਦਾ ਹੈ। ਔਰ ਇਹ ਗੱਲ ਜਿਹੜੀ ਇਸ ਫੋਕ ਵਿਜ਼ਡਮ ਦੇ ਵਿੱਚ ਅਕਸਰ ਕਹੀ ਜਾਂਦੀ ਹੈ ਕਿ ਰਿਸ਼ਤੇਦਾਰ ਤੁਹਾਡਾ ਜਿਹੜਾ ਦੂਰ ਬੈਠਾ ਹੈ ਉਹ ਤਾਂ ਪਹੁੰਚਦਿਆਂ ਪਹੁੰਚੇਗਾ, ਤੁਹਾਡਾ ਗੁਆਂਢੀ ਹੀ ਜਿਹਨੂੰ ਹਮਸਾਇਆ ਕਿਹਾ ਜਾਂਦਾ ਹੈ ਉਹ ਉਹਦੇ ਨਾਲ ਹਮੇਸ਼ਾ ਬਣਾ ਕੇ ਰੱਖੋ। ਔਰ ਇਹੀ ਕਾਰਨ ਹੈ ਵੀ ਜੇ ਕ੍ਰਿਸਚੀਅਨਿਟੀ ਨੇ ਵੀ ਕਿਹਾ ਲਵ दाई ਨੇਬਰ, ਤੇ ਇਹ ਵੀ ਪਤਾ ਹੈ ਕਿ ਵੀ ਗੁਆਂਢੀ ਕਈ ਵਾਰੀ ਆਪਸ ਖੈਬੜਦੇ ਵੀ ਨੇ, ਲੇਕਿਨ ਜੇ ਉਹਨਾਂ ਨੇ ਈਵਨ ਜਦੋਂ ਅਸੀਂ ਲਵ ਐਵਰੀਬਡੀ ਕਹਿੰਦੇ ਹਾਂ ਤੇ ਨੇਬਰ ਦੀ ਇੰਪੋਰਟੈਂਸ ਨੂੰ ਦੱਸਿਆ ਸੀ। ਤੇ ਜੇ ਭਾਰਤ ਬੰਦੇ ਦਾ ਪੁੱਤ ਬਣ ਕੇ ਵਿਦਨ ਦਾ ਕੰਟਰੀ ਜੋ ਉਹਨਾਂ ਨੇ ਕਸ਼ਮੀਰ 'ਚ ਕੀਤਾ ਹੈ ਉਹਨੂੰ ਆਂਡੂ ਕਰੇ, ਉਹਨਾਂ ਦੀਆਂ ਐਸਪੀਰੇਸ਼ਨਸ ਦੇ ਮੁਤਾਬਕ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਦੇ ਮੁਤਾਬਕ ਹੱਲ ਕਰੇ ਮਸਲੇ ਦਾ, ਖਾਲਿਸਤਾਨ ਦੇ ਮਸਲੇ ਦਾ ਹੱਲ ਕਰੇ, ਨਾਰਥ ਈਸਟ ਦਾ ਕਰੇ, ਇਹਦੇ ਬਾਵਜੂਦ ਵੀ ਬੜਾ ਵੱਡਾ ਦੇਸ਼ ਇਹਨਾਂ ਦੇ ਕੋਲ ਬਚ ਜਾਂਦਾ ਹੈ। ਜੇ ਇਹ ਬੰਦੇ ਦੇ ਪੁੱਤ ਬਣਨਗੇ ਤੇ ਫਿਰ ਤਾਂ ਜਿਹੜਾ ਗੰਗਾ ਜਮਨਾ ਬੈਲਟ ਹੈ ਉਹ ਘੱਟੋ ਘੱਟ ਇਹਨਾਂ ਦੀ ਹੈ, ਕਿਉਂਕਿ ਉੱਥੇ ਇਹੀ ਰਹਿੰਦੇ ਨੇ, ਗੰਗਾ ਜਮਨਾ ਇਹਨਾਂ ਦਾ ਧੋਤੀ ਔਰ ਉਹੀ ਇਹਨਾਂ ਦਾ ਕਲਚਰ ਹੈ, ਕਾਊ ਬੈਲਟ। ਤੇ ਜੇ ਇਹ ਇਸੇ ਹੀ ਕਨਫਰੰਟੇਸ਼ਨ ਦਾ ਇਹਨਾਂ ਨੇ ਰਾਹ ਲੈਣਾ ਤੇ ਫਿਰ ਉਹ ਜਿਹੜੇ ਦਿਲ ਕੇ ਟੁਕੜੇ 1000 ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ, ਫਿਰ ਇਹਨਾਂ ਦਾ ਇਹੀ ਹਾਲ ਹੋਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਹਾਂ। ਸਵੈਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸਲਾਮਾਬਾਦ ਦੀ ਵਸਨੀਕ ਇੱਕ ਮੁਸਲਮਾਨ ਬੱਚੀ ਡਾਕਟਰ ਸੁਮੈਰਾ ਸਫਤਰ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਤੇ PhD ਥੀਸਿਸ ਲੈ ਕੇ PhD ਦੀ ਡਿਗਰੀ ਜਿਹੜੀ ਆ ਹਾਸਲ ਕੀਤੀ ਹੈ। ਸੋ ਇਸ ਬਾਰੇ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਨਾਲ ਹੀ ਜਿਸ ਤਰ੍ਹਾਂ ਕਿ ਵਿਊਅਰਸ ਆ ਸ਼ਹੀਦੀ ਪੰਦਰਵਾੜੇ ਦੇ ਚੱਲਦਿਆਂ ਅੱਲਾ ਯਾਰ
ਖਾਨ ਯੋਗੀ ਦੀ ਚਮਕੌਰ ਸਾਹਿਬ ਸੰਬੰਧੀ ਨਜ਼ਮ ਵੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ, ਉਹ ਵੀ ਅੱਜ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ। ਅੱਛਾ। 1704 ਈਸਵੀ ਦੇ ਵਿੱਚ ਸਾਕਾ ਸਰਹੰਦ ਚਮਕੌਰ ਦੀ ਗੜੀ ਸਿਰਸਾ ਦਾ ਕੰਢਾ ਜਿਹੜਾ ਸ਼ਹਾਦਤਾਂ ਦਾ ਸਫ਼ਰ ਹੈ, ਜਿਹਨੂੰ ਸਫ਼ਰੇ ਸ਼ਹਾਦਤ, ਔਰ ਅਸੀਂ ਲਗਾਤਾਰਤਾ ਨਾਲ 20ਵੀਂ ਸਦੀ ਦੀ ਬਿਗਨਿੰਗ 'ਚ ਲਗਭਗ 100 ਸਾਲ ਪਹਿਲਾਂ ਹੋਏ ਸ਼ਾਇਰ ਅੱਲਾ ਯਾਰ ਖਾਨ, ਉਹਨਾਂ ਨੇ ਜਿਵੇਂ ਇੱਕ ਮੁਸਲਮਾਨ ਹੁੰਦਿਆਂ ਵੀ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਉਹਨਾਂ ਦੇ ਬਹਾਦਰ ਸਾਹਿਬਜ਼ਾਦਿਆਂ ਨੂੰ ਔਰ ਸਿੱਖ ਕਰੈਕਟਰ ਨੂੰ ਟ੍ਰਿਬਿਊਟ ਦਿੱਤੀ, ਉਹਨਾਂ ਦੀ ਜਿਹੜੀ ਲੰਬੀ ਨਜ਼ਮ ਹੈ ਉਸ ਨੂੰ ਅਸੀਂ ਡਿਸਕਸ ਕਰ ਰਹੇ ਹਾਂ। ਇਸ ਸੈਗਮੈਂਟ ਅਸੀਂ ਇਹਨਾਂ ਸਾਰੇ ਦਿਨਾਂ 'ਚ ਉਹਨਾਂ ਦੇ ਲਈ ਹੀ ਰਿਜ਼ਰਵ ਰੱਖਿਆ ਹੋਇਆ ਹੈ। ਲੇਕਿਨ ਕੱਲ ਜਦੋਂ ਮੈਂ ਇਹ ਖਬਰ ਦੇਖੀ ਸਾਰੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਮੀਡੀਆ 'ਚ ਵੀ, ਤਾਂ ਮੈਨੂੰ ਲੱਗਾ ਕਿ ਇਹਨਾਂ ਦਿਨਾਂ 'ਚ ਇਸ ਕਿਸਮ ਦੀ ਗੁੱਡਵਿਲ ਦੀ ਖਬਰ ਜਿਹੜੀ ਹੈ ਉਹ ਉਸ ਬੌਂਡ ਨੂੰ ਪੁਖਤਾ ਕਰਦੀ ਹੈ ਜਿਹੜੀ ਦੋ ਕੌਮਾਂ ਦੇ ਵਿੱਚ ਤੌਹੀਦ ਦੀ ਸਾਂਝ ਔਰ ਕਰਤਾਰਪੁਰ ਸਾਹਿਬ ਕੋਰੀਡੋਰ, ਜਿਹੜਾ ਕਿ 9 ਨਵੰਬਰ 2019 ਨੂੰ ਅਲਾਮਾ ਇਕਬਾਲ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਹੀ ਇਮਰਾਨ ਖਾਨ ਸਰਕਾਰ ਵੱਲੋਂ ਖੋਲ੍ਹਿਆ ਗਿਆ। ਇਹ ਸਾਂਝ ਦੋ ਕੌਮਾਂ ਦੀ, ਔਰ ਇਹ ਦਰਸ਼ਕ ਬੀਬੀ ਦੀ ਪਿਕਚਰ ਦੇਖ ਸਕਦੇ ਨੇ ਸਕਰੀਨ ਤੇ। ਇਹ ਨੇ ਡਾਕਟਰ ਸੁਮੇਰਾ ਸਫਦਰ, ਇਸਲਾਮਾਬਾਦ ਦੇ ਵਸਨੀਕ ਨੇ, ਔਰ ਇਹਨਾਂ ਨੇ ਆਪਣੀ PhD ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਔਰ ਉਸ ਦੇ ਉੱਤੇ ਹੀ ਬੇਸਡ ਉਹਨਾਂ ਦਾ ਥੀਸਿਸ ਹੈ। ਔਰ ਉਹਨਾਂ ਨੇ ਮੀਡੀਆ ਨਾਲ ਇੰਟਰਵਿਊ 'ਚ ਵੀ ਇਹ ਕਿਹਾ ਕਿ ਵੀ ਮੈਂ ਕੈਂਸਰ ਦਾ ਸ਼ਿਕਾਰ ਹੋ ਗਈ ਸੀ ਪੜ੍ਹਦਿਆਂ ਵੀ, ਔਰ ਮੇਰੇ ਹਸਬੈਂਡ ਆਰਮੀ 'ਚ ਨੇ, ਪਰ ਮੇਰੇ ਸਹੁਰੇ ਪਰਿਵਾਰ ਨੇ ਪੂਰੀ ਮਦਦ ਕੀਤੀ ਔਰ ਮੈਂ ਇਹ ਕੰਪਲੀਟ ਕੀਤਾ ਜਿਹਦੇ 'ਚ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਫਿਲਾਸਫੀ, ਉਹਨਾਂ ਵੱਲੋਂ ਇਨਸਾਨੀਅਤ, ਸਮਾਜਿਕ ਔਰ ਸਿਆਸੀ ਹੱਕਾਂ ਲਈ ਜਿਹੜੀ ਰੈਵੋਲੂਸ਼ਨਰੀ ਲਾਈਨ ਲਈ ਗਈ, ਇਸ ਬਾਰੇ ਉਹਨਾਂ ਨੇ ਜਿਹੜਾ ਆਪਣਾ ਸ਼ੋਧ ਕੰਮ ਕੀਤਾ ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਜਿਹੜੀਆਂ ਸਿੱਖਾਂ ਦੀਆਂ ਮੁਕੱਦਸ ਯਾਦਗਾਰਾਂ ਨੇ ਉਹਨਾਂ ਦੀ ਕਿਵੇਂ ਜਿਹੜਾ ਹੈ ਉਹ ਸੇਫਟੀ ਔਰ ਉਹਨਾਂ ਨੂੰ ਰੈਨੋਵੇਟ ਔਰ ਪ੍ਰੀਜ਼ਰਵ ਰੱਖਿਆ ਜਾਏ, ਉਸ ਬਾਰੇ ਵੀ ਉਹਨਾਂ ਨੇ ਚਰਚਾ ਕੀਤੀ। ਔਰ ਉਹਨਾਂ ਨੂੰ ਡਾਕਟਰ ਸੁਮੇਰਾ ਸਫਦਰ ਨੂੰ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਵੱਲੋਂ ਆਉਣ ਵਾਲੀ ਵਿਸਾਖੀ ਦੇ ਮੌਕੇ 14 ਅਪ੍ਰੈਲ ਨੂੰ ਨਨਕਾਣਾ ਸਾਹਿਬ 'ਚ ਖਾਸ ਤੌਰ ਤੇ ਜਿਹੜਾ ਆਨਰ ਕੀਤਾ ਜਾਏਗਾ। ਔਰ ਇਸ ਵੇਲੇ ਜਿਹੜੇ ਡਾਕਟਰ ਸੁਮੇਰਾ ਸਫਦਰ ਨੇ ਪੰਜਾਬ ਹਾਇਰ ਐਜੂਕੇਸ਼ਨ ਡਿਪਾਰਟਮੈਂਟ 'ਚ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਦੇ ਉੱਤੇ ਜਿਹੜਾ ਉਹ ਸੇਵਾਵਾਂ ਨਿਭਾ ਰਹੇ ਨੇ ਔਰ ਉਹਨਾਂ ਦਾ ਥੀਸਿਸ ਦਾ ਜਿਹੜੇ 1 ਲਾਈਨਰ ਸੀ ਟੌਪਿਕ ਲਾਈਫ ਟਾਈਮਸ ਆਫ ਗੁਰੂ ਨਾਨਕ। ਸੋ ਅਸੀਂ ਔਰ ਇਹ ਪਹਿਲੇ ਪਾਕਿਸਤਾਨ ਦੀ ਮੁਸਲਿਮ ਬੀਬੀ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਜ਼ਿੰਦਗੀ ਦੇ ਉੱਤੇ PhD ਹਾਸਲ ਕੀਤੀ ਹੈ। ਸੋ ਅਸੀਂ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਇਹ ਬੇਸ਼ੱਕ ਨਿੱਕੇ ਨਿੱਕੇ ਜੈਸਚਰ ਨੇ, ਪਰ ਇਹ ਉਸ ਪਾਸੇ ਵੱਲ ਲਿਜਾ ਰਹੇ ਨੇ ਜਿਸ ਨੂੰ ਅਲਟੀਮੇਟਲੀ ਉਸ ਫੋਕਲੋਰ ਨੇ ਕਦੇ ਸਾਂਭਿਆ ਸੀ ਕਿ ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ, ਮੁਸਲਮਾਨ ਕਾ ਪੀਰ। ਗੁਰੂ ਨਾਨਕ ਸਾਹਿਬ ਦੀ ਸਾਂਝ ਉਹ ਦੋਨਾਂ ਪੰਜਾਬਾਂ ਦੀ ਸਾਂਝ, ਦੋਨਾਂ ਕੌਮਾਂ ਦੀ ਸਾਂਝ, ਤੌਹੀਦ ਦੀ ਸਾਂਝ ਔਰ ਸਭ ਤੋਂ ਅਬਵ ਆਲ ਇਨਸਾਨੀਅਤ, ਖਲਕਤ ਦਾ ਉਸ ਖਲਕ ਮੈਂ ਖਾਲਕ ਦੇ ਸੰਕਲਪ ਨੂੰ ਅੱਗੇ ਤੋਰਨ ਦੀ ਲਾਈਨ ਹੈ। ਔਰ ਹੁਣ ਅਸੀਂ ਅੱਲਾ ਯਾਰ ਖਾਂ ਉਹਨਾਂ ਦੀ ਨਜ਼ਮ ਔਰ ਕੱਲ ਜਿੱਥੇ ਅਸੀਂ ਪਹੁੰਚੇ ਸੀ ਕਿ ਚਮਕੌਰ ਦੀ ਗੜੀ ਦੇ ਵਿੱਚ ਰਾਤ ਗੁਜ਼ਰ ਗਈ ਔਰ ਕਿਵੇਂ ਗੁਰੂ ਕਲਗੀਧਰ ਆਪਣੇ ਪੁੱਤਰਾਂ ਨਾਲ, ਆਪਣੇ ਸਿੱਖਾਂ ਨਾਲ ਕਿਵੇਂ ਮੁਹੱਬਤ ਦਾ ਇਜ਼ਹਾਰ ਕਰਦੇ ਨੇ ਉਸ ਰੂਹਾਨੀ ਦੁਨੀਆ ਦੇ ਵਿੱਚ। ਔਰ ਹੁਣ ਉਹ ਪਹਿਲਾਂ ਫਿਲਾਸਫੀ ਤੋਂ ਸ਼ੁਰੂ ਕਰਦੇ ਨੇ ਔਰ ਕਿਉਂਕਿ ਅੱਲਾ ਯਾਰ ਖਾਂ ਇਹ ਦੱਸਣਾ ਚਾਹੁੰਦੇ ਨੇ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਿਉਂ ਇੰਨੇ ਪਿਆਰੇ ਲੱਗਦੇ ਨੇ ਜਾਂ ਉਹਨਾਂ ਦੀ, ਕਿਉਂਕਿ ਉਹ ਅੱਲਾ ਦੇ ਲੋਕ ਨੇ, ਉਹਨਾਂ ਦਾ ਕਿਸੇ ਮਜ਼ਹਬ ਦਾ, ਉਹਨਾਂ ਦੀ ਲੜਾਈ ਜ਼ੁਲਮ ਦੇ ਖਿਲਾਫ ਹੈ, ਉਹ ਜਿਹੜੇ ਨੇ ਹਰ ਇੱਕ ਦੇ ਸਾਂਝੇ ਜਾਂ ਪਿਆਰੇ ਨੇ। ਔਰ ਇੱਥੋਂ ਸ਼ੁਰੂ ਕਰਦੇ ਨੇ ਮਰਦਾਨੇ ਕੋ ਹਮਨੇ ਹੀ ਰਿਫਾਕਤ ਮੇ ਥਾ ਰੱਖਾ। ਰਿਫਾਕਤ ਹੁੰਦਾ ਸਾਥ। ਹੁਣ ਇਹ ਗੁਰੂ ਨਾਨਕ ਤੋਂ ਗੱਲ ਸ਼ੁਰੂ ਕਰਦੇ ਨੇ ਕਿ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਨਾਲ ਨੇ। ਮਰਦਾਨੇ ਕੋ ਹਮਨੇ ਹੀ रिफाकत में था रखा, कौलां को भी हमने हिफाजत में था रखा। ये
ਇੱਕ ਕਾਜ਼ੀ ਦੀ ਬੇਟੀ ਕੌਲਾਂ ਲਾਹੌਰ ਜਿਹੜੀ ਆਪਣੇ ਪਿਓ ਦੇ ਜ਼ੁਲਮ ਤੋਂ ਡਰਦਿਆਂ ਸਾਈਂ ਮੀਆਂ ਮੀਰ ਤੱਕ ਪਹੁੰਚੀ। ਸਾਈਂ ਮੀਆਂ ਮੀਰ ਨੇ ਕਿਹਾ ਕਿ ਵੀ ਲਾਹੌਰ 'ਚ ਤਾਂ ਮੇਰਾ ਜ਼ੋਰ ਨਹੀਂ ਚੱਲ ਸਕਣਾ, ਤੁਸੀਂ ਇਹਨਾਂ ਨੂੰ ਆਪਣੀ ਹਿਫਾਜ਼ਤ 'ਚ ਲਾਓ। ਔਰ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜਿਹੜੀ ਕਿ ਇੱਕ ਬੜੀ ਫਕੀਰ ਸੁਭਾਅ ਦੀ ਬੀਬੀ ਸੀ, ਅੰਮ੍ਰਿਤਸਰ ਅੱਜ ਵੀ ਗੁਰਦੁਆਰਾ ਕੌਲਸਰ ਜਿਹੜੇ ਅੰਮ੍ਰਿਤਸਰ ਦੇ 5 ਵੱਡੇ ਗੁਰਦੁਆਰੇ ਨੇ ਜਿਨ੍ਹਾਂ ਦੇ ਨਾਲ ਸਰੋਵਰ ਨੇ, ਉਹਨਾਂ ਦੇ ਵਿੱਚ ਹਰਮੰਦਰ ਅੰਮ੍ਰਿਤਸਰ ਜ਼ਾਹਰ ਹੈ, ਸੰਤੋਖਸਰ, ਬਿਬੇਕਸਰ, ਕੌਲਸਰ। ਔਰ ਇਹ ਕੌਲਸਰ ਉਸ ਬੀਬੀ ਦੇ ਨਾਂ ਦੇ ਉੱਤੇ ਹੈ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਉਹ ਤਹਿ ਜ਼ਿੰਦਗੀ ਰੱਬ ਦੀ ਬੰਦਗੀ ਦੇ ਵਿੱਚ ਉਸ ਥਾਂ ਤੇ ਰਹੀ। ਉਹਨਾਂ ਦੀ ਯਾਦ 'ਚ ਬੜਾ ਖੂਬਸੂਰਤ ਗੁਰਦੁਆਰਾ कौलसर है। तो उदा रेफर किया अल्लाह यार खान ने, मर्दाने को हमने ही रिफाकत में था रखा, कौला को भी हमने हिफाजत में था रखा, जिसने भी कदम अपनी जमात में था रखा, महफूज उसे हमने हर आफत में था रखा। अब भी वही आदत वही नीयत है हमारी, यकसा हरमो दैर से शफकत है हमारी। हरम कहते ने मस्जिद नूं, दैर मंदिर नूं, कि मुसलमाना और हिंदुआ सारियां दे नाल ही साडी मोहब्बत है। मिर्जे कई सैदे से भी कुर्बान हुए हैं, मामू से तसद्दुक भी कई खान हुए हैं, चंदू से गंगू से भी शैतान हुए हैं, बाजीद से भी बाज बेईमान हुए हैं। हिंदू हैं सब अच्छे ना मुसलमान हैं अच्छे, दिल नेक है जिनके वही इंसान है अच्छे। उन्होंने हिस्टरी वाल रेफर किया है क्योंकि मिर्जा सैद खान ये जड़े पीर बुद्धू शाह सढौरे दे जड़े सैयद सन, गुरु गोबिंद सिंह साहब की मदद लई आए भंगाणी दे युद्ध च। उन्हां दे 3 बेटे 500 मरीद शहीद होए, सिखां दे नाल सांझा खून डुल्लिया। उन्हां दी वाइफ दा नाम सी नसीरा, और नसीरा भी गुरु कलगीधर पातशाह नूं उवें ही प्यार करदे सी जिवें सैयद जिहड़े ने पीर साहब करदे सी। और नसीरा दा भरा जिहड़ा कि औरंगजेब दा एक उन्होंने सूबेदार बना के आनंदपुर साहब ते हमला करन दे लई दिल्ली तो फौज डिस्पैच हुई। मिर्जा सैद खान नाम सी, राह दे विचों रुकिया, अंबाड़े दे नेड़े ही है जिथे कि पीर बुद्धू शाह सढौरे च सी। तो उन्होंने भैन ने पूछा किधर चलिया, उन्होंने कहा जी मैं इस एक्सपीडिशन का। उन्होंने कहा ना ना ये काम ना करी, वो तो अल्लाह लोक ने और उन्होंने नाल। उन्होंने कहा जी नहीं मैं तो फौजी है, मेरे जिम्मे लगा। और जी साडी ट्रैडिशन दसदी है कि जदों मिर्जा सैद खान घोड़े ते चढ़ के उहदी आंदा 10वें पातशाह एकदम घोड़ा भजा के उहदे सामने लै आंदे ने, कहंदे ने मिर्जा सैद खान कर वार। और जदों वो दीदार करदा है वो अपने घोड़े तो उतरदा है और अपना सिर जिहड़ा है वो झुका दिंदा है और वो फकीरी दे विच फिर सारी जिंदगी गुजारदा है। तो उन्होंने अल्लाह यार खान ने रेफर करदा है कि मिर्जे कई सैदे से भी कुर्बान हुए हैं, मामू से तसद्दुक भी कई खान हुए हैं, चंदू से गंगू से भी शैतान। एक पास उन्होंने मुहब्बत वालियां दी गल कीती, फिर चंदू जिन्हें जहांगीर नूं भड़काया, गुरु अर्जन साहब की शहादत किवें जहांगीर और चंदू दा की गंगू जिहड़ा छोटे साहिबजादियां नूं जिहड़ा वो फड़वांदा सरहंद उस वजीदे कोल, और वही वजीदे नूं ही उन्होंने बाजीद से भी बाज बेईमान हुए कि वजीदे वर्गे बेईमान भी, चंदू गंगू वर्गे भी। और हिंदू हैं सब अच्छे ना मुसलमान हैं अच्छे, दिल नेक हैं जिनके वही इंसान हैं अच्छे। हुण रात ढल रही है और ये दिनां चों ही असीं गुजर रहे हैं। और उन्होंने हुण उस शायरी दी वो सिखर छोई है, कमाल है। उहदे चों कहंदे ने तारों से था आकाश चिरागों भरी थाली, थी रुख पे बड़े बुत के पड़ी नूर की जाली, अब जल चुकी थी चरख के मंदिर में दिवाली, थी पूज चुकी जहरा ज़बीं पूजने वाली, फिर शर्क की जानब से सफ़ेदी निकल आई, जुल्मात में एक नूर की नदी उबल आई। हुण वो गुरु साहब की ब्यूटी बयान कर रहे। और मैनू ये जदों मैं नज़म दोबारा पढ़ रहा सी तो मैनू याद आया कि साहिर लुधियानवी
ਅੱਛਾ ਜਿਹਨੇ ਵਕਤ ਫਿਲਮ ਦੀ ਗੀਤ ਲਿਖੇ, ਉਸ ਦੇ ਉੱਤੇ ਕਮੈਂਟ ਕਰ ਰਿਹਾ ਸੀ ਜਾਵੇਦ ਅਖਤਰ ਇੱਕ ਮੁਸ਼ਾਇਰੇ ਦੇ ਵਿੱਚ, ਔਰ ਉਹਦਾ ਜਿਹੜਾ ਇੱਕ ਗੀਤ ਜਿਹੜਾ ਬੜਾ ਪਪੂਲਰ Song ਵੀ ਬਣਿਆ, ਉਹਦੇ ਚ ਉਹਨੇ ਕਿਹਾ ਸੀ ਕਿ ਮੇਰੀ ਜ਼ੋਹਰਾ ਜ਼ਬੀ, ਇਹ ਕਿ ਲਿਸ਼ਕਦੇ ਮੱਥੇ ਵਾਲੀ ਵੀਨਸ ਵਾਂਗ, ਵੀਨਸ ਜਿਹਨੂੰ ਸ਼ੁਕਰ ਗ੍ਰਹਿ ਕਿਹਾ ਜਾਂਦਾ, ਔਰ ਇਹ ਬਹੁਤਿਆਂ ਨੇ ਕਿਹਾ ਜੀ ਇਹ ਪਹਿਲੀ ਵਾਰ ਹੈ ਕਿ ਸਾਹਿਰ ਲੁਧਿਆਣਵੀ ਨੇ ਇਹ ਜਿਹੜਾ ਲਫ਼ਜ਼ ਜ਼ੋਹਰਾ ਜ਼ਬੀ ਇਸਤੇਮਾਲ ਕੀਤਾ। ਔਰ ਮੈਨੂੰ ਇੱਕਦਮ ਖਿਆਲ ਜਦੋਂ ਮੈਂ ਪੜ੍ਹਿਆ ਉਹ ਗੁਰੂ ਕਲਗੀਧਰ ਪਾਤਸ਼ਾਹ ਦੇ ਚਮਕਦੇ ਮੱਥੇ ਨੂੰ ਜ਼ੋਹਰਾ ਜ਼ਬੀ ਕਹਿ ਰਿਹਾ, ਤੇ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ ਇਹ ਜੇ ਸਾਹਿਰ ਨੇ ਲਿਆ, ਸਾਹਿਰ ਦੀ ਮੁੱਢਲੀ ਐਜੂਕੇਸ਼ਨ ਖਾਲਸਾ ਹਾਈ ਸਕੂਲ ਲੁਧਿਆਣੇ ਦੇ ਵਿੱਚ ਹੀ ਹੋਈ ਸੀ, ਔਰ ਅੱਲਾ ਯਾਰ ਖਾਂ ਯੋਗੀ 1913 ਦੇ ਵਿੱਚ ਹੋਇਆ। ਸੋ ਇਹ ਲਫ਼ਜ਼ ਜਿਹੜਾ ਸਾਹਿਰ ਲੁਧਿਆਣਵੀ ਨੇ ਆਪਣੀ ਪੋਮ ਦੇ ਵਿੱਚ ਇਸਤੇਮਾਲ ਕੀਤਾ, ਮਹਿਰ ਮੇਰੀ ਜ਼ੋਹਰਾ ਜ਼ਬੀ ਤੁਝੇ ਯਕੀਨ ਨਹੀਂ ਤੂੰ ਹੈ ਹਸੀ ਔਰ ਮੈਂ ਜਵਾਂ, ਇਹ ਉਹਦੀ ਬੜਾ ਪਪੂਲਰ ਉਹਦੀ ਲਿਖਤ ਹੈ। ਹੁਣ ਇਹਦੇ ਚ ਅੱਲਾ ਯਾਰ ਖਾਂ ਯੋਗੀ ਗੁਰੂ ਕਲਗੀਧਰ ਪਾਤਸ਼ਾਹ ਬਾਰੇ ਕਹਿੰਦੇ ਨੇ, ਤਾਰੋਂ ਸੇ ਥਾ ਆਕਾਸ਼ ਚਿਰਾਗੋਂ ਭਰੀ ਥਾਲੀ। ਹੁਣ ਜੇ ਤੁਸੀਂ ਚਿਰਾਗ ਦੀਵਿਆਂ ਨੂੰ ਕਹਿੰਦੇ ਨੇ, ਜਿਵੇਂ ਥਾਲੀ ਦੇ ਵਿੱਚ ਦੀਵੇ ਰੱਖੇ ਹੋਣ, ਰਾਤ ਨੂੰ ਜਦੋਂ ਤੁਸੀਂ ਅਸਮਾਨ ਵੱਲ ਜਦੋਂ ਤਾਰੇ ਡਲ ਕਰ ਰਹੇ ਹੁੰਦੇ ਨੇ ਦੇਖੋ, ਤੇ ਇਵੇਂ ਲੱਗਦਾ ਹੈ ਕਿ ਉਹ ਸਾਰੇ ਦੀਵੇ ਜਿਹੜੇ ਚਿਰਾਗ ਉਹ ਇੱਕ ਥਾਲੀ ਦੇ ਵਿੱਚ ਹੋਣ, ਥਾਲੀ ਉਲਟਾ ਦਿੱਤੀ ਹੋਏ ਅਸਮਾਨ ਇਵੇਂ ਹੋਏ। ਥੀ ਰੁੱਖ ਪੇ ਬੜੇ ਬੁੱਤ ਕੇ ਪੜੀ ਨੂਰ ਕੀ ਜਾਲੀ, ਕਿ ਉਹ ਚਿਰਾਗ ਉੱਪਰ ਨੇ ਔਰ ਉਹਦੇ ਗੁਰੂ ਸਾਹਿਬ ਦੇ ਚਿਹਰੇ ਦਾ ਨੂਰ ਇੰਨਾ ਹੈ ਕਿ ਮਾਨੋ ਉਸ ਉਲਟੇ ਆਕਾਸ਼ ਦੀ ਉਹ ਸਾਰੇ ਚਿਰਾਗਾਂ ਦੀ ਰੋਸ਼ਨੀ ਉਹਨਾਂ ਦੇ ਚਿਹਰੇ ਤੇ ਪੈ ਰਹੇ। ਅਬ ਜਲ ਚੁੱਕੀ ਥੀ ਚਰਖ ਕੇ ਮੰਦਰ ਮੇ ਦੀਵਾਲੀ, ਚਰਖ ਵੀ ਅਸਮਾਨ ਨੂੰ ਕਹਿੰਦੇ ਨੇ, ਇਵੇਂ ਸੀ ਕਿ ਉਸ ਚਰਖ ਅਸਮਾਨ ਦੇ ਉੱਤੇ ਦੀਵਾਲੀ, ਕਿਉਂਕਿ ਉਸ ਖਿੱਤੇ ਦਾ ਤਿਉਹਾਰ ਸੀ, ਕਿ ਉਹਦੇ 'ਚ ਉਨੀ ਰੋਸ਼ਨੀ ਜਿਹੜੀ ਹੈ ਉਹ ਚਰਖ ਦੇ ਉੱਤੇ ਦੀਵਾਲੀ ਜਿਵੇਂ ਮਨਾਈ ਗਈ ਹੋਈ ਥੀ। ਪੂਜ ਚੁੱਕੀ ਜ਼ੋਹਰਾ ਜ਼ਬੀ ਪੂਜਨੇ ਵਾਲੀ, ਕਿ ਸੋਹਣਾ ਮੱਥਾ ਜਿਵੇਂ ਉਸ ਵੀਨਸ ਦਾ ਹੁੰਦਾ ਹੈ, ਇਵੇਂ ਗੁਰੂ ਕਲਗੀਧਰ ਪਾਤਸ਼ਾਹ ਦੇ ਚਿਹਰੇ ਤੇ ਲਟ ਲਟ ਨੂਰ ਹੈ। ਫਿਰ ਸ਼ਰਕ ਕੀ ਜਾਨਬ ਸੇ ਸਫੇਦੀ ਨਿਕਲ ਆਈ, ਸ਼ਰਕ ਕਹਿੰਦੇ ਨੇ ਈਸਟ ਨੂੰ, ਸੂਰਜ ਈਸਟ ਤੋਂ ਚੜ੍ਹਦਾ ਮਸ਼ਰਕ, ਕਿ ਉੱਥੋਂ ਹੌਲੀ ਹੌਲੀ ਚਾਨਣ ਨਿਕਲਣਾ ਸ਼ੁਰੂ ਹੋਇਆ। ਜ਼ੁਲਮਾਤ ਮੇ ਇੱਕ ਨੂਰ ਕੀ ਨਦੀ ਉਬਲ ਆਈ, ਇਵੇਂ ਸੀ ਕਿ ਚਾਰ ਚਫੇਰੇ, ਹੁਣ ਉਹ ਹਨੇਰੇ ਨੂੰ ਜ਼ੁਲਮ ਦੇ ਨਾਲ ਕੰਪੇਅਰ ਕਰ ਰਿਹਾ ਵੀ ਇੱਕ ਪਾਸੇ ਜ਼ੁਲਮ ਹੈ ਤੇ ਇਧਰ ਗੁਰੂ ਕਲਗੀਧਰ ਪਾਤਸ਼ਾਹ ਇਵੇਂ ਹੈ ਜਿਵੇਂ ਈਸਟ ਦੇ ਵਿੱਚ ਜਿਹੜਾ ਚਾਨਣ ਨਿਕਲਦਾ, ਇਵੇਂ ਜ਼ੁਲਮ ਦੇ ਵਿੱਚ ਉਹ ਸੋਹਣਾ ਮੱਥਾ ਜਿਹੜਾ ਵੀਨਸ ਵਾਂਗ ਚਮਕਦਾ ਹੈ, ਨੂਰ ਜਿਹਨੂੰ ਚਿਰਾਗਾਂ ਨੇ ਜਿਹੜਾ ਚਾਰ ਚਫੇਰੇ ਚਾਨਣ ਲਟ ਲਟ ਕੀਤਾ ਹੋਇਆ। फिर उन्होंने कहा इस जोर से सैलाब हुआ नूर का जारी, कफ की तरह बहने लगी अंजुम की क्यारी, तारे ने सहर के अभी हिम्मत ना थी हारी, तूफान हुआ माह की कश्ती पे भी तारी, इस सैल से स्यारे सभी औज पे टूटे, जिस तरह हबाब आके सरे मौज पे टूटे। हुण वाह, मतलब क्या ਕੋਈ ਲਫ਼ਜ਼ ਹੀ ਨਹੀਂ ਨੇ ਕਿਹੜੀਆਂ ਹਾਈਟਸ ਨੂੰ ਇਹ ਟੱਚ ਕਰ ਰਹੇ ਨੇ ਕਿ ਵੀ ਇਹ ਜਦੋਂ ਵਰਤਾਰਾ ਸਵੇਰ ਹੋ ਰਹੀ, ਇੱਕ ਜ਼ੋਰ ਸੇ ਸੈਲਾਬ ਹੁਆ ਨੂਰ ਕਾ ਜਾਰੀ, ਸੈਲਾਬ ਕਹਿੰਦੇ ਨੇ ਹੜ੍ਹ ਨੂੰ, ਕਿ ਵੀ ਇਸ ਤਰ੍ਹਾਂ ਸੀ ਕਿ ਨੂਰ ਦਾ ਹੜ੍ਹ ਆ ਗਿਆ ਹੋਏ, ਸਵੇਰ ਚੜ ਰਹੀ ਹੈ ਔਰ ਉਸ ਗੁਰੂ ਕਲਗੀਧਰ ਪਾਤਸ਼ਾਹ ਦੇ ਚਿਹਰੇ ਦੇ ਉੱਤੇ ਉਹਨਾਂ ਦੇ ਵਜੂਦ ਤੇ ਕਫ ਕੀ ਤਰ੍ਹਾਂ ਬਹਿਣੇ ਲੱਗੀ ਅੰਜਮ ਕੀ ਕਿਆਰੀ, ਇਵੇਂ ਲੱਗਦਾ ਸੀ ਕਿ ਜਿਵੇਂ ਅੰਜਮ ਕਹਿੰਦੇ ਨੇ ਤਾਰਿਆਂ ਨੂੰ, ਕਿ ਤਾਰਿਆਂ ਦੀ ਕਿਆਰੀ ਜਿਹੜੀ ਹੈ ਉਹ ਝੱਗ ਵਾਂਗ ਬਹਿ ਗਈ ਹੋਏ। ਤਾਰੇ ਨੇ ਸਹਿਰ ਕੇ ਅਭੀ ਹਿੰਮਤ ਨਾ ਥੀ ਹਾਰੀ, ਅਜੇ ਵੀ ਸਹਿਰ ਸਵੇਰ ਨੂੰ ਕਹਿੰਦੇ ਨੇ, ਅਜੇ ਸਵੇਰ ਦਾ ਤਾਰਾ ਜਿਹੜਾ ਉਹ ਅਲੋਪ ਨਹੀਂ ਹੋਇਆ। ਤੂਫਾਨ ਹੁਆ ਮਾਹ ਕੀ ਕਸ਼ਤੀ ਪੇ ਤਾਰੀ, ਕਿ ਮਾਹ ਕਹਿੰਦੇ ਨੇ ਚੰਦਰਮਾ, ਕਿ ਉਸ ਸਾਰੇ 'ਚ ਅਜੇ ਵੀ ਚੰਦਰਮਾ ਦਾ ਜਿਹੜੀ ਆਵਾਜ਼ ਹੈ। ਲੇਕਿਨ ਇਸ ਸੈਲ ਸੇ ਸਿਆਰੇ ਸਭੀ ਔਜ ਪੇ ਟੂਟੇ, ਕਿ ਇਵੇਂ ਹੈ ਜਿਵੇਂ ਚੰਨ ਦਾ ਵੀ ਉਸ ਸਾਰੇ ਹੜ੍ਹ ਚੋਂ ਨਿਕਲ ਆਇਆ ਹੋਏ ਉਸ ਉਚਾਈ ਤੋਂ, ਜਿਸ ਤਰ੍ਹਾਂ ਹਬਾਬ ਆ ਕੇ ਸਰੇ ਮੌਜ ਪੇ ਟੂਟੇ, ਕਿ ਜਿਸ ਤਰ੍ਹਾਂ ਪਾਣੀ ਦਾ ਬੁਲਬੁਲਾ ਆ ਕੇ ਪਾਣੀ ਦੀ ਲਹਿਰ ਨੂੰ ਉਡਾ ਦਿੰਦਾ ਹੈ, ਇਵੇਂ ਉਸ ਸਵੇਰ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਦੀਦਾਰ ਸੀ। ਜਿਤਨੀ ਥੀ ਕਮਾ ਨੂਰ ਕੀ ਖਿੰਚਤੀ ਚਲੀ ਆਈ, थी उतनी स्याही पे सफेदी मिली जाती,
हर एक किरण तीर की तेजी थी दिखाती, नेजों से शुआओं के छने चरख की छाती, खुर्शीद निकलने को ही था अब कोई दम में, होने को था फिर हशर बपा अरबो अज़म में। हुण ਉਹ ਸਵੇਰ ਨਿਕਲਦੀ ਦਾ ਉਹ ਬਿਆਨ ਕਰਦੇ ਨੇ ਕਿ ਭਾਈ ਜਿਤਨੀ ਥੀ ਕਮਾਂ ਨੂਰ ਕੀ ਖਿੰਚਤੀ ਚਲੀ ਆਈ, ਕਿ ਨੂਰ ਜਿਹੜਾ ਉਹ ਖਿੱਚਦਾ ਚਲਾ ਆ ਰਿਹਾ, ਉਸੇ ਤਰ੍ਹਾਂ ਜਿਵੇਂ ਹਨੇਰੇ ਦੀ ਸਿਆਹੀ ਸੀ ਉਸ ਦੇ ਉੱਤੇ ਚਾਨਣ ਦੀ ਸਫੇਦੀ ਘੁੰਮਦੀ ਜਾਂਦੀ ਹੈ, ਹਰ ਇੱਕ ਕਿਰਨ ਦੇ ਵਿੱਚ ਤੀਰ ਦੀ ਤੇਜ਼ੀ ਨਜ਼ਰ ਆਉਂਦੀ ਹੈ, ਔਰ ਇਵੇਂ ਹੈ ਜਿਵੇਂ ਨੇਜ਼ਿਆਂ ਦੇ ਨਾਲ ਚਰਖ ਅਸਮਾਨ ਦੀ ਛਾਤੀ ਵਿੰਨੀ ਗਈ ਹੋਏ, ਹਨੇਰਾ ਜ਼ੁਲਮ ਦਾ ਖਤਮ ਹੋ ਗਿਆ ਹੈ ਔਰ ਚਾਨਣ ਹੀ ਹੋਏ। ਖੁਰਸ਼ੀਦ ਨਿਕਲਨੇ ਕੋ ਹੀ ਥਾ ਅਬ ਕੋਈ ਦਮ ਮੇ, ਖੁਰਸ਼ੀਦ ਕਹਿੰਦੇ ਨੇ ਸੂਰਜ ਨੂੰ, ਤੇ ਹੁਣ ਸੂਰਜ ਨਿਕਲਣ ਦੇ ਵਿੱਚ ਕੁਛ ਹੀ ਪਲ ਨੇ। ਹੋਣੇ ਕੋ ਥਾ ਫਿਰ ਹਸ਼ਰ ਬਪਾ ਅਰਬੋ ਅਜ਼ਮ ਮੇ, ਅਰਬ ਤੋਂ ਈਰਾਨ ਤੱਕ, ਅਜ਼ਮ ਈਰਾਨ ਨੂੰ, ਕਿ ਬਈ ਹੁਣ ਇਹ ਜਿਹੜਾ ਖੁਰਸ਼ੀਦ ਨਿਕਲਿਆ, ਇਹ ਸੂਰਜ ਜਿਹੜਾ ਚਮਕਿਆ, ਇਸ ਦੀ ਜਿਹੜਾ ਇਹ ਕਿਆਮਤ ਆਉਣ ਵਾਲੀ ਹੈ, ਜਿਹੜੀ ਕਿ ਅਰਬ ਤੋਂ ਈਰਾਨ ਤੱਕ ਇਸ ਨੂਰ ਦਾ ਜਲਵਾ ਹੋਏਗਾ। ਔਰ ਮੈਂ ਘੜੀ ਵੱਲ ਦੇਖ ਰਿਹਾ, ਇੱਕ ਸ਼ੇਰ ਮੈਂ ਹੋਰ ਪੜ੍ਹ ਕੇ ਫਿਰ ਮੈਂ ਇਹਨੂੰ ਕਲੋਜ਼ ਕਰਦਾ। बेदार थे सब खालसा जी हो चुके कब के, ना धो के बैठे हुए ध्यान में रब के, दीवान बड़ी शान का जलवे थे गजब के, खुद रखते थे तशरीफ गुरु सामने सब के, थे पास अजीत और थे जुझार प्यारे, गुरियाई के चढ़ते हुए दरिया के किनारे। कि रात खत्म हो रही है, खालसा जी हुण सौ के सारे उठे ने, 40 ਜਿਹੜੇ ਸਿੱਖ ਨੇ ਪਿਆਰੇ ਨੇ, ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਨੇ ਨਹਾ ਧੋ ਕੇ ਰੱਬ ਦੇ ਧਿਆਨ 'ਚ ਜੁੜੇ ਹੋਏ ਨੇ। ਦੀਵਾਨ ਬੜੀ ਸ਼ਾਨ ਕਾ ਜਲਵੇ ਥੇ ਗਜ਼ਬ ਕੇ, ਕਿ ਚਾਰ ਚਫੇਰੇ ਦੀਵਾਨ ਸਜਿਆ, ਗਜ਼ਬ ਦਾ ਜਲਵਾ ਹੈ। ਖੁਦ ਰਖਤੇ ਥੇ ਤਸ਼ਰੀਫ ਗੁਰੂ ਸਾਹਮਣੇ, ਗੁਰੂ ਕਲਗੀਧਰ ਪਾਤਸ਼ਾਹ ਖੁਦ ਸਾਰਿਆਂ ਦੇ ਵਿਚਕਾਰ ਬੈਠੇ ਨੇ। ਥੇ ਪਾਸ ਅਜੀਤ ਔਰ ਥੇ ਜੁਝਾਰ ਪਿਆਰੇ, ਗੁਰਿਆਈ ਕੇ ਚੜ੍ਹਤੇ ਹੋਏ ਦਰਿਆ ਕੇ ਕਿਨਾਰੇ। ਕਿ ਅਜੀਤ ਤੇ ਜੁਝਾਰ ਜਿਵੇਂ ਦੋ ਦਰਿਆ ਦੇ ਕੰਢੇ ਹੋਣ, ਔਰ ਉਹ ਵੀ ਸੁਭਾਇਮਾਨ ਨੇ। ਬਾਕੀ ਅਸੀਂ ਕੱਲ ਇੱਥੋਂ ਹੀ ਕੰਟੀਨਿਊ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।